ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ, ਸਾਡਾ ਜਮਾਈ ਮਰ ਗਿਆ। ਠੀਕ ਆ, ਉਹਨਾਂ ਦੇ ਹੁਣ ਪੋਗਦੀ ਆ, ਝੂਠੇ ਦੂਸਣ ਲਾਉਂਦੇ ਆ, ਲਾ ਲੈਣ ਪੈਸਾ ਉਹਨਾਂ ਨੇ ਖਰਚਿਆ ਜੀ, ਮੁੰਡਾ ਭੇਜਣ ਦੇ ਮਾਰਿਆਂ ਨੇ। ਗੱਲ ਹੋਈ ਸੀ ਰਿਸ਼ਤੇਦਾਰੀ ਦੇ ਰਿਸ਼ਤਾ ਹੋਇਆ ਜੀ। ਇਹ ਅਸੀਂ ਪੱਕਾ ਵਿਆਹ ਕਰਿਆ ਸੀ ਕਿ ਜਿਹਦਾ ਕੁੜੀ ਦਾ ਵੀਜ਼ਾ ਲੱਗ ਗਿਆ ਤਾਂ ਠੀਕ ਹੈ, ਨਹੀਂ ਸਾਡੇ ਘਰ ਦੀ ਬਹੂ ਬਣੂਗੀ। ਸਾਨੂੰ ਮਤਲਬ ਕਿ ਇਹ ਸੀਗਾ ਵੀ ਜੇ ਵੀਜ਼ਾ ਕਿਸੇ ਕਾਰਨ ਕਰਕੇ ਨਹੀਂ ਵੀ ਆਉਂਦਾ ਤਾਂ ਇਹ ਪੱਕਾ ਵਿਆਹ ਸੀਗਾ। ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਮੈਨੂੰ ਬੁਲਾਉਂਦੀ ਨਹੀਂ ਹੈਗੀ, ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ ਵੀ ਜਦ ਲੋਕਡਾਊਨ ਆ ਉਧਰ। ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਹੋ ਜਾਂਦੇ ਮੀਆਂ ਬੀਬੀ ਦੀ ਸਭ ਕੁਝ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਵਾਲੇ ਨੂੰ ਬੁਲਾਓਗੇ ਨਹੀਂ। ਸਾਰੀ ਫੀਸ ਭਰੀ ਹੈ ਭਰਾਵਾਂ ਨੇ, ਸਾਨੂੰ ਇੱਕ ਸਿੰਗਲ ਰੁਪਈਆ ਨਹੀਂ ਮੋੜਿਆ ਕੁੜੀ ਨੂੰ। ਮੈਂ ਕਿ ਤਕਰੀਬਨ 24-25 ਲੱਖ ਰੁਪਏ ਸਿੱਧੇ ਖਰਚਾ। ਇਹਨੂੰ ਭੇਜਦੀ ਸੀ ਮੁੰਡੇ ਨੂੰ ਘਰ ਦੇ ਵੱਧ ਸੀ, ਫਿਰ ਲੱਗਦਾ ਸੀਗਾ ਜੇ ਮਾੜੀ ਮੋਟੀ ਬਚਤ ਹੁੰਦੀ ਸੀਗੀ 100-150 ਡਾਲਰ ਕਦੇ ਪਾਤਾ, ਕਦੇ 200 ਪਾਤਾ, ਏਦਾਂ ਮੁੰਡਾ ਮੰਗਾਈ ਜਾਂਦਾ ਸੀਗਾ। ਸਾਨੂੰ ਕੋਈ ਪੈਸਾ ਨਹੀਂ ਭੇਜਿਆ ਹੈਗਾ ਸਰ। ਨਹੀਂ ਵੀਰੇ ਨੂੰ ਸਿੰਗਲ ਡਾਕੂਮੈਂਟ ਵੀ ਨਹੀਂ ਭੇਜਿਆ, 1 ਰੁਪਈਆ ਨੂੰ ਭੇਜਿਆ ਨਹੀਂ ਹੈਗਾ। ਬਸ ਉਹਨੂੰ ਸਿਰਫ 2000-2500 ਦੇ ਇੱਕ ਕੱਪੜੇ ਭੇਜੇ ਹੋਏ ਆ, ਉਹ ਵੀ ਮਤਲਬ ਕਿ ਲਾਪਰੀਤ ਦੀ ਭੈਣ ਦੇ ਬੱਚੇ ਮੁੰਡੇ ਨੂੰ, ਛੋਟੇ ਨੂੰ, ਉਹ ਵੀ ਐਮਾਜ਼ੋਨ ਤੋਂ। ਪਾਸਵਰਡ ਦਾ ਪਤਾ ਨਹੀਂ ਸਾਨੂੰ, ਪਹਿਲਾਂ 2 ਦਿਨ ਸਾਨੂੰ ਪਾਸਵਰਡ ਨੂੰ ਪਤਾ ਲੱਗਿਆ, ਫਿਰ ਮੁੰਡਿਆਂ ਨੂੰ ਯਾਰਾਂ ਦੋਸਤਾਂ ਨੂੰ ਪੁੱਛੇ, ਉਹਨਾਂ ਨੇ ਸਾਨੂੰ ਪਾਸਵਰਡ, ਜਦੋਂ ਪਾਸਵਰਡ ਦੱਸਿਆ ਫੋਨ ਦਾ, ਫਿਰ ਸਾਨੂੰ ਉੱਥੋਂ ਖੁਲਾਸਾ ਹੋਇਆ ਵੀ ਇਹਨੇ ਇਹ ਕਾਰਨਾ ਕਰ ਕੁੜੀ ਉਹਦੀ ਦੀ ਵਾਈਫ ਨਾਲ ਬਾਰੀ ਬੇਇੱਜ਼ਤੀ ਕਰਤੀ ਸੀ। ਗੱਲ ਹੀ ਕਰ ਦੋ, ਮਾਰਨਾ ਦੇ ਕਦੇ ਪੈ ਵਧੀਆ ਹੋਇਆ। 10 ਦਿਨ ਇਹਨਾਂ ਦੇ ਘਰੇ ਲਾ ਕੇ ਗਈ ਆ, ਵਿਆਹ ਕੇ ਲੈ ਕੇ ਗਏ ਨੇ, ਤੇ ਉੱਥੋਂ ਇਹ ਚੜਾ ਕੇ ਆਇਆ ਜੀ, ਮੈਨੂੰ ਨਾਲ ਲੈ ਕੇ ਗਏ ਨੇ। ਤੇ ਉਦੋਂ ਬਾਅਦ ਚਲੋ ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ, ਸਾਡਾ ਜਮਾਈ ਮਰ ਗਿਆ। ਤੇ ਬਾਕੀ ਜਿਹੜੇ ਆ ਲਾਉਂਦੇ ਵੀਡੀਓ ਪਾਉਂਦੇ ਨੇ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਸਾਡੇ ਝੂਠੇ ਦੂਸਣ ਲੱਗ ਉਹ ਦੋਸ਼ ਲਾਉਂਦੇ ਕਿ ਤੁਹਾਡੀ ਬੇਟੀ ਗੱਲ ਨਹੀਂ ਕਰਦੀ ਸੀ, ਸਾਰੀਆਂ ਗੱਲਾਂ ਕਰਦੀ, ਸਭ ਕੁਝ ਕਰਦੀ, ਪੈਸੇ ਵੀ ਭੇਜਦੀ ਸੀ, ਸਾਰਾ ਕੁਝ ਕਰਦੀ ਸੀ। ਉਹ ਕਹਿੰਦੇ ਕਿ ਆਪਦੇ ਪੇਕੇ ਪਰਿਵਾਰ ਨੂੰ ਪੈਸੇ ਭੇਜੀ ਜਾਂਦੇ ਸੀ ਤੇ ਉੱਥੇ ਹੀ ਖਰਚੇ ਉਹ ਚਲਾਈ ਜਾਂਦੇ ਸੀ। ਉਹ ਕੋਠੀ ਤੁਹਾਡੇ ਸਾਹਮਣੇ ਆ ਜੀ। ਬਾਕੀ ਸਾਡੇ ਪਾਸਪੋਰਟ ਦੇਖ ਲਓ ਜੀ, ਜਿਹੜੇ ਸਾਡੇ ਲੱਗੀਆਂ ਨੇ, ਉਹ ਸਾਨੂੰ ਵੀਜ਼ੇ ਲਾਏ ਨੇ, ਉਹ ਤੁਹਾਡੇ ਮੂਹਰੇ ਆ ਸਾਰਾ ਕੁਝ ਹੀ। ਉਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਕਿ ਲੜਕੀ ਗੱਲ ਨਹੀਂ ਕਰਦੀ ਸੀ, ਆਪਦੀ ਮਾਂ ਨਾਲ ਗੱਲਾਂ ਕਰਦੀ ਰਹਿੰਦੀ ਸੀ, ਸਾਡੇ ਨਾਲ ਗੱਲ ਨਹੀਂ ਕਰਦੀ। ਨਹੀਂ ਜੀ ਨਹੀਂ, ਤੁਹਾਨੂੰ ਕਾਗਜ਼ ਸਾਰੇ ਦਿਖਾ ਦਿੰਦੇ ਜੀ, ਗੱਲ ਕਰਦੀ ਸੀ ਕਿ ਨਹੀਂ, ਪੈਸੇ ਵੀ ਭੇਜਦੀ ਸੀ। ਠੀਕ ਆ, ਉਹਨਾਂ ਦੇ ਹੁਣ ਪੋਗਦੀ ਆ, ਝੂਠੇ ਦੂਸਣ ਲਾਉਂਦੇ ਆ, ਲਾ ਲੈਣ ਦਿਓ। ਸਾਰਾ ਪੈਸਾ ਕਿਹਨੇ ਖਰਚਿਆ ਸੀ ਵਿਆਹ? ਪੈਸਾ ਉਹਨਾਂ ਨੇ ਖਰਚਿਆ ਜੀ, ਮੁੰਡਾ ਭੇਜਣ ਦੇ ਮਾਰਿਆਂ ਨੇ। ਗੱਲ ਹੋਈ ਸੀ ਰਿਸ਼ਤੇਦਾਰੀ ਦੇ ਰਿਸ਼ਤਾ ਹੋਇਆ ਜੀ। ਹੁਣ ਉਹ ਤੁਹਾਡੇ ਨਾਲ ਗੱਲ ਕਰਨ ਆਏ ਮੁੰਡੇ ਦੇ ਦੱਸ ਦੇ ਬਾਅਦ ਤੁਹਾਡੇ ਨਾਲ ਮਿਲੇ ਨਹੀਂ ਮਿਲੇ ਜੀ। ਅਸੀਂ ਭੋਗ ਤੇ ਜਾ ਕੇ ਆਏ ਹਾਂ, ਪਹਿਲਾਂ ਸੰਸਕਾਰ ਕਰਿਆ, ਜੋ ਸਾਡੀ ਰਸਮ ਸੀ ਸਹੁਰਿਆਂ ਵਾਲੀ ਉਹ ਕਰਕੇ ਆਏ ਹਾਂ। ਉਦੋਂ ਬਾਅਦ ਫੁੱਲਾਂ ਦੇ ਗਏ ਜੀ, ਫੁੱਲਾਂ ਵਾਲੀ ਰਸਮ ਕਰਕੇ ਪੂਰੀ। ਉਦੋਂ ਬਾਅਦ 4 ਦਿਨ ਬੈਠਣ ਗਏ ਹਾਂ, ਫਿਰ ਬਹਿ ਕੇ ਆਏ ਹਾਂ, ਫਿਰ ਭੋਗ ਤੇ ਵੀ ਜਾ ਕੇ ਆਏ ਜੀ। ਸਾਨੂੰ ਉਹ ਵਿਚਾਰੇ ਕੋਈ ਮਾੜਾ ਸ਼ਬਦ ਨਹੀਂ ਬੋਲੇ ਘਰ ਦੇ। ਉਦੋਂ ਪਹਿਲਾਂ ਕੀ ਦੱਸਿਆ ਗਿਆ ਸੀ ਜਦੋਂ ਡੈਥ ਹੋਈ? ਕਿਵੇਂ ਮੌਤ ਹੋਈ? ਉਹਦੇ ਜਿਹਦੇ ਅਸੀਂ ਬੁਲਾਇਆ ਜੀ, ਸਾਨੂੰ ਲੈ ਗਏ ਨੇ ਉਹ। ਉਹਦੇ ਸਾਨੂੰ ਕਹਿੰਦੇ ਜੀ ਅਟੈਕ ਹੋ ਗਿਆ, ਵੀ ਇਹਦੇ ਅਸੀਂ ਦੇਖਿਆ ਨੱਕ ਚੋਂ ਆਪਣਾ ਬਲੱਡ ਵੀ ਆਇਆ ਜੀ, ਅਟੈਕ ਗਿਆ ਉਹਦੇ। ਫਿਰ ਮਗਰੋਂ ਹੁਣ ਸੁਸਾਈਡ ਕਹਿਣ ਲੱਗੇ, ਕਿਤੇ ਕੁਛ ਬੋਲਦੇ ਜੀ, ਕੁਛ ਬੋਲਦੇ, ਕੀ ਕਹਿ ਸਕਦੇ ਜੀ ਹੁਣ ਅਸੀਂ। ਜਾਂ ਤਾਂ ਉਹਨੂੰ ਵਿਚਾਰੇ ਨੂੰ ਮਰਨ ਵਾਲੇ ਨੂੰ ਪਤਾ, ਜਾਂ ਪਰਮਾਤਮਾ ਨੂੰ ਪਤਾ। ਤੁਹਾਡੀ ਬੇਟੀ ਦੀ ਹਾਲਾਤ ਕਿਹੋ ਜਿਹੇ ਹਨ ਉੱਥੇ? ਕਿੰਨੀ ਟੈਨਸ਼ਨ? ਬਹੁਤ ਮਾੜੀ ਹੈ ਜੀ, ਬਾਹਲੇ ਔਖੇ। ਬਾਲੀ ਬੇਇੱਜ਼ਤੀ ਕਰਤੀ ਸੀ, ਗੱਲ ਹੀ ਕਰ ਦੋ, ਮਾਰਨਾ ਦੇ ਕਦੇ ਪੈ। ਬੇਅੰਤ ਕੌਰ ਆ ਸਰ ਮੇਰੀ ਬੇਟੀ ਦਾ ਨਾਮ। 2018 ਚ ਸ਼ਗਨ ਕਰਾ ਕੇ ਗਈ ਸੀਗੀ, ਤੇ ਉਸ ਤੋਂ ਬਾਅਦ ਸਾਲ ਬਾਅਦ ਆ ਗਈ, ਸਾਲ ਬਾਅਦ ਸ਼ਾਦੀ ਕਰਾ ਕੇ ਚਲੀ ਗਈ। ਤੇ ਉਸ ਤੋਂ ਬਾਅਦ ਉਹਨੇ ਉਦੋਂ ਬਾਅਦ ਲੋਕਡਾਊਨ ਲੱਗ ਗਿਆ ਸਾਨੂੰ 4 ਮਹੀਨਿਆਂ ਬਾਅਦ। ਪਹਿਲਾਂ ਇਹ ਕਹਿ ਰਹੇ ਸੀ ਵੀ 6 ਮਹੀਨੇ ਪੁਰਾਣਾ ਵਿਆਹ ਦਿਖਾਉਣਾ ਪਊਗਾ, ਵੀ 6 ਮਹੀਨੇ ਬਾਅਦ ਫਾਈਲ ਲੱਗੂਗੀ। ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ, ਲੋਕਡਾਊਨ ਕਰਕੇ ਬੱਚੇ ਨੂੰ ਉਧਰ ਕੰਮ ਨਹੀਂ ਸੀ ਮਿਲ ਰਿਹਾ ਸਰ। ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਹੈਗੀ, ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ ਵੀ ਜਦ ਲੋਕਡਾਊਨ ਆ ਉਧਰ, ਵੀ ਫਲਾਈਟਾਂ ਨਹੀਂ ਚੱਲ ਰਹੀਆਂ, ਬਾਕੀ ਐਮਐਸਸੀ ਬੰਦ ਨੇਗੀਆਂ, ਵੀ ਏਦਾਂ ਸਾਨੂੰ ਕੰਮ ਵੀ ਨਹੀਂ ਮਿਲ ਰਿਹਾ, ਤੇ ਵੀ ਮੈਂ ਇਹ ਬੁਲਾਵਾਂ ਕਿਹੜੇ ਤਰੀਕੇ ਨਾਲ ਉਹਨੂੰ, ਵੀ ਜਦੋਂ ਫਲਾਈਟਾਂ ਖੁੱਲ ਜਾਣਗੀਆਂ ਉਦੋਂ ਮੈਂ ਫਾਈਲ ਅਪਲਾਈ ਕਰ ਦੂੰਗੀ ਤੇ ਉਸ ਤੋਂ ਬਾਅਦ ਬੁਲਾ ਲੂੰਗੀ। ਫਿਰ ਕੀ ਇਹ ਜੀ ਕੀ ਗੱਲ ਹੋਈ ਜੇ ਪਰਿਵਾਰ ਦੋਸ਼ ਲਾ ਰਿਹਾ ਕਿ ਕੁੜੀ ਫੋਨ ਨਹੀਂ ਚੱਕਦੀ, ਤੰਗ ਕਰਦੀ ਸੀ?
ਇਹ ਸਾਰਾ ਕੁਝ ਕਰ ਰਹੀ ਸੀ ਸਰ, ਫੋਨ ਵੀ ਚੱਕਦੀ ਸੀਗੀ ਮੇਰੀ ਬੇਟੀ। ਲਾਸਟ ਟਾਈਮ 23 ਤਰੀਕ ਨੂੰ ਗੱਲ ਹੋਈ ਹੈ ਕਿ ਬੇਟੀ ਦੀ 8 ਮਿੰਟ 58 ਸਕਿੰਟ ਬੇਟੀ ਦੀ ਮੁੰਡੇ ਨਾਲ। ਉਸ ਦਿਨ ਉਹਨੇ ਕਿਹਾ, ਕਹਿੰਦਾ ਮੈਨੂੰ ਵੀ ਕਾਗਜ਼ ਲਿਆ ਦੇ ਸੰਗਰੂਰ ਤੋਂ, ਆਹ ਕਰਕੇ ਆਪਦੇ ਕੰਮ ਤੋਂ, ਜਿੱਥੇ ਕੰਮ ਤੇ ਲੱਗੀ ਹੋਈ ਆ। ਉਹਨੇ ਮੇਰੀ ਬੇਟੀ ਨੇ ਕਿਹਾ, ਕਹਿੰਦੀ ਮੈਂ ਕੱਲ ਨੂੰ ਵੀਰਵਾਰ ਆ, ਵੀ ਕੱਲ ਨੂੰ ਮੈਂ ਸੁਨੇਹਾ ਜਲਦੀ ਉੱਠੂਗੀ, ਜਲਦੀ ਉੱਠ ਕੇ ਉੱਥੋਂ ਕੰਮ ਤੋਂ ਤੁਹਾਨੂੰ ਕਾਗਜ਼ ਲਿਆ ਦੂੰਗੀ। ਸੁਸਾਈਡ ਜਮੇ ਨਹੀਂ ਕੀਤੀ ਹੈਗੀ ਉਹਨੇ ਬਿਲਕੁਲ ਵੀ, ਇਦਾਂ ਦੀ ਕੋਈ ਗੱਲ ਨਹੀਂ। ਇਦਾਂ ਦੀ ਸਾਨੂੰ ਪਹਿਲਾਂ ਦੱਸਦੇ, ਉਹ ਜੇ ਸੁਸਾਈਡ ਕਰਨ ਵਾਲਾ ਹੁੰਦਾ ਉਹ ਸੁਸਾਈਡ ਬਿਲਕੁਲ ਨਹੀਂ ਕੀਤੀ ਹੈਗੀ ਉਹਨੇ। ਉਹਦੀ ਅੰਦਰੂਨੀ ਕੋਈ ਮੌਤ ਹੋਈ ਹੈਗੀ, ਕੋਈ ਇਦਾਂ ਦਾ ਕੋਈ ਕਾਰਨ ਨਹੀਂ ਹੈਗਾ। ਪਹਿਲਾਂ ਤੇਰੀ ਪਰਿਵਾਰ ਨੇ ਤੁਹਾਡੇ ਨਾਲ ਗੱਲ ਕੀਤੀ? ਬਿਲਕੁਲ ਨਹੀਂ ਸਰ, ਜਮੇ। ਅਸੀਂ ਜਾ ਕੇ ਵੀ ਆਏ ਆ, ਮੁੰਡਾ ਹੋਏ ਤੋਂ ਵਿਚੋਲਣ ਸਾਡੇ ਨਾਲ ਸੀਗੇ, ਵਿਚੋਲੇ ਦੀ ਮਾਂ ਸੀਗੀ ਤੇ ਵਿਚੋਲਾ ਆਪ ਸੀਗਾ। ਤੇ ਉਸ ਤੋਂ ਬਾਅਦ ਅਸੀਂ ਦੋਨੇ ਜਾਣੇ ਅਸੀਂ ਗਏ ਆਂਗੇ ਗੱਡੀ 'ਚ, 4 ਜਾਣੇ ਇਕੱਠੇ ਗਏ। ਜੇ ਉਹਨਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਸੀ ਉਹਨਾਂ ਦੇ ਬੇਟੇ ਨੂੰ, ਵੀ ਸਾਨੂੰ ਉਦੋਂ ਦੱਸਦੇ। ਉਦੋਂ ਕਿਹੜਾ ਉਹਨਾਂ ਸਾਡੇ ਵਿੱਚ ਕੋਈ ਹੋਰ ਸੀਗਾ, ਚੌਥਾ ਬੰਦਾ ਹੋਰ ਹੈ ਨਹੀਂ ਸੀਗਾ। ਅਸੀਂ ਸੀਗੇ ਘਰ ਦੇ ਮੈਂਬਰ, ਉਹ ਸੀ ਉਧਰੋਂ ਅਸੀਂ ਸੀਗੇ। ਜੇ ਇਦਾਂ ਦੀ ਕੋਈ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ, ਜਿਵੇਂ ਹੁਣ ਮੀਡੀਆ ਤੇ ਕਹਿ ਰਹੇ ਨੇ ਵੀ ਸਾਨੂੰ ਪਹਿਲਾਂ ਪਤਾ ਸੀਗਾ, ਤੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ। ਇਹ ਤਾਂ ਹੁਣ ਬਸ ਕੁੜੀ ਸਿਰ ਇਲਜ਼ਾਮ ਲਾ ਰਹੇ ਨੇ। ਲਵਪ੍ਰੀਤ ਨੇ ਵੀ ਤੁਹਾਨੂੰ ਕਦੀ ਫੋਨ ਕੀਤਾ? ਨਹੀਂ ਜੀ ਸਰ, ਬਿਲਕੁਲ ਨਹੀਂ ਸੀ ਕਰਦਾ, ਸਾਨੂੰ ਜਮੀ ਨਹੀਂ ਸੀ ਬਿਲਕੁਲ ਦੱਸਦਾ ਹੈਗਾ। ਉਹਦੀ ਭੈਣ ਨੇ ਵੀ ਨਹੀਂ ਕੀਤਾ ਸਰ, ਜਮੀ ਬਿਲਕੁਲ ਵੀ। ਤੁਹਾਡੀ ਕੁੜੀ ਨੇ ਦੱਸਿਆ ਤੁਹਾਨੂੰ ਕਿ ਉਹ ਤੰਗ ਕਰਦੇ ਜਾਂ ਕੋਈ ਇਸ ਤਰ੍ਹਾਂ? ਸਾਡੀ ਕੁੜੀ ਦੱਸ ਦਿੰਦੀ ਸਰ, ਕਹਿੰਦੀ ਮੈਨੂੰ ਐ ਕਹਿੰਦਾ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਇੱਧਰ, ਵੀ ਏਦਾਂ ਮੈਂ ਕਹਿੰਦੀ ਸੀਗੀ ਵੀ ਮੈਂ ਬੁਲਾਵਾਂ ਕਿਹੜੇ ਹਿਸਾਬ ਨਾਲ। ਤੇ ਉਹ ਕਹਿੰਦਾ ਮੇਰੇ ਦੋਸਤਾਂ ਨਾਲ ਗੱਲ ਕਰ ਲੈ, ਮੇਰੀ ਬੇਟੀ ਨਹੀਂ ਕਰਦੀ ਸੀ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹੁਣ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਤੁਹਾਡੀ ਬੇਟੀ ਕਰਕੇ ਉਹ ਮੁੰਡਾ ਸੁਸਾਈਡ ਆਤਮ ਹੱਤਿਆ ਕਰ ਗਿਆ ਤੇ ਉਹਨੂੰ ਡਿਪੋਰਟ ਕੀਤਾ ਜਾਵੇ। ਕਿਸ ਤਰ੍ਹਾਂ ਦੇਖਦੇ ਹੋ? ਇਸ ਪਿੰਡ ਦੇ ਹੋਰ ਕੁੜੀ ਦਾ ਨਾਮ ਜ਼ਿਕਰ ਵੀ ਕੀਤਾ ਜਾਂਦਾ? ਇਹ ਤਾਂ ਸਰ ਇਹਨਾਂ ਨੂੰ ਮੀਡੀਆ ਵਾਲਿਆਂ ਨੂੰ ਚਾਹੀਦਾਗਾ, ਦੇਖ ਕੇ ਮੀਡੀਆ ਤੇ ਜਿਹੜੀਆਂ ਖਬਰਾਂ ਲਾ ਦਿੰਦੇ ਝੂਠੀਆਂ ਸੱਚੀਆਂ, ਇਹਨਾਂ ਨੂੰ ਛਾਣਬੀਣ ਕਰਕੇ ਇਦਾਂ ਦਾ ਕੰਮ ਕਰਨਾ ਚਾਹੀਦਾਗਾ। ਮੀਡੀਆ ਵਾਲਿਆਂ ਨੂੰ ਗਾਹਾਂ ਵਾਸਤੇ ਕੌਣ ਸੱਦੂਗਾ ਜੇ ਇਦਾਂ ਦੀਆਂ ਝੂਠੀਆਂ ਸੱਚੀਆਂ ਖਬਰਾਂ ਲਾਉਣ ਲੱਗੇ? ਛਾਣਬੀਣ ਕਰਕੇ ਖਬਰ ਲਾਉਣ, ਫਿਰ ਇਹਨਾਂ ਦਾ ਪਤਾ ਲੱਗਦਾਗਾ, ਅਸਲ ਸੱਚ ਮੂਹਰੇ ਸਾਹਮਣੇ ਆਉਂਦਾਗਾ। ਹਾਂਜੀ ਸਰ, ਸੋਸ਼ਲ ਮੀਡੀਆ ਤੇ ਜਿਹੜੇ ਝੂਠੀਆਂ ਖਬਰਾਂ ਪਾ ਰਹੇ ਨੇ ਨਾ, ਇਹਨਾਂ ਦੀ ਨਕੇਲ ਕਸੀ ਜਾਣੀ ਚਾਹੀਦੀ ਹੈਗੀ। ਇਹਨੂੰ ਭੇਜਦੀ ਸੀ ਮੁੰਡੇ ਨੂੰ ਸਰ, ਜੇ ਵੱਧ ਸੀ ਫਿਰ ਲੱਗਦਾ ਸੀਗਾ, ਜੇ ਮਾੜੀ ਮੋਟੀ ਬਚਤ ਹੁੰਦੀ ਸੀਗੀ 100-150 ਡਾਲਰ ਕਦੇ ਪਾਤਾ, ਕਦੇ 200 ਪਾਤਾ, ਏਦਾਂ ਮੁੰਡਾ ਮੰਗਾਈ ਜਾਂਦਾ ਸੀਗਾ। ਸਾਨੂੰ ਕੋਈ ਪੈਸਾ ਨਹੀਂ ਭੇਜਿਆ ਹੈਗਾ ਸਰ। ਲੜਕੀ ਥੋੜੀ ਪੱਕੀ ਹੋ ਗਈ ਕਿ ਕੱਚੀ ਹੈ ਜੀ? ਨਾ, ਹਜੇ ਵਰਕ ਪਰਮਿਟ ਦਾ ਸਰ। ਤੁਸੀਂ ਕੀ ਇਨਸਾਫ ਚਾਹੁੰਦੇ ਹੋ? ਅਸੀਂ ਤਾਂ ਸਰ ਇਹ ਇਨਸਾਫ ਚਾਹੁੰਦੇ ਹੈਗੇ ਵੀ ਇਹਨੂੰ ਇਨਸਾਫ ਹੋਣਾ ਚਾਹੀਦਾ ਇਸ ਗੱਲ ਦਾ। ਲਵਪ੍ਰੀਤ ਵੀਰੇ ਉਹਨੂੰ 24ਵਾਂ ਸਾਲ ਲੱਗਿਆ ਸੀ, ਮੇਰਾ ਭਤੀਜਾ ਗਾ, ਮੈਂ ਉਹਦਾ ਚਾਚਾ ਗਾ। ਤੇ ਇਹ ਗੱਲ ਵੀਰੇ ਉਹਦੀ ਘਰ ਵਾਲੀ ਕੈਨੇਡਾ, ਉਹਨੂੰ ਪੌਣੇ 2 ਸਾਲ ਹੋ ਗਏ ਗਈ ਨੂੰ, 1 ਸਾਲ ਉਹ ਮੰਗੀ ਰਹੀ ਹੈ। ਮਤਲਬ ਕਿ ਜਦ ਤੱਕ ਉਹਦੀ ਫੀਸ ਫੂਸ ਭਰਨੀ ਸੀ ਉਦੋਂ ਤੱਕ ਤਾਂ ਵਧੀਆ ਰਹੀ, ਉਸ ਤੋਂ ਬਾਅਦ ਉਹ ਮਿਸਬਿਹੇਵ ਕਰਨ ਲੱਗ ਗਏ ਹਨਾ। ਚਲੋ ਇਹਨਾਂ ਦੀ ਆਪਸ ਅੰਡਰਸਟੈਂਡਿੰਗ ਹੋਊਗੀ ਥੋੜੀ ਬਹੁਤੀ, ਪਹਿਲਾਂ ਹੋ ਸਕਦਾ ਵੀ ਹੋ ਜਾਂਦੇ ਮੀਆਂ ਬੀਬੀ ਦੀ ਸਭ ਕੁਝ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਵਾਲੇ ਨੂੰ ਬੁਲਾਓਗੇ ਨਹੀਂ। ਸਾਰੀ ਫੀਸ ਭਰੀ ਹੈ ਭਰਾਵਾ ਨੇ, ਸਾਨੂੰ 1 ਸਿੰਗਲ ਰੁਪਈਆ ਨਹੀਂ ਮੋੜਿਆ ਕੁੜੀ ਨੇ। ਮੈਂ ਕਿ ਤਕਰੀਬਨ 24-25 ਲੱਖ ਰੁਪਇਆ ਸਿੱਧੇ ਖਰਚਦਾ, ਸਾਡੀ ਜ਼ਮੀਨ ਵੀ ਗਹਿਣੇ ਪਈ ਹੈਗੀ। ਤੇ ਦੇਖੋ ਜਿਹੜੀ ਇਹ ਗੱਲ ਕਲੀਅਰ ਹੈ ਤਾਂ ਪੋਸਟਮਾਸਟਰ ਨੇ ਕਰਨੀ ਹੈ ਹਨਾ। ਤੇ ਖਾਦਾ ਤਾਂ ਕੋਈ ਜ਼ਹਿਰੀਲੀ ਚੀਜ਼ ਸਾਨੂੰ ਲੱਗਦਾ, ਕਿਉਂਕਿ ਨੀਲਾ ਹੋਇਆ ਪਿਆ ਸੀਗਾ। ਮੌਤ ਉਹਦੀ ਹੋਈ ਹੈ ਵੀਰੇ 24 ਤਰੀਕ ਦੀ ਮੌਤ ਹੋਈ ਹੈ। ਤੇ ਮਤਲਬ ਕਿ ਸਾਨੂੰ ਉੱਥੋਂ ਫੋਨ ਆਇਆ ਸੀ ਕਿਸੇ ਦਾ, ਤੁਹਾਡਾ ਮੁੰਡਾ ਉਹਦੇ ਮੋਟਰ ਤੇ, ਸਾਡੀ ਉਧਰ ਮੋਟਰ ਹੈ ਗਿਆ ਅਲੱਗ, ਸਾਡਾ ਖੇਤ ਆ, ਉਹਨੂੰ ਕੱਸੀ ਵਾਲਾ ਖੇਤ ਕਹਿੰਦੇ ਆ ਅਸੀਂ, ਉੱਥੇ ਡੈਥ ਹੋਈ ਸੀ ਉਹਦੀ। ਇਹ ਮੈਂ ਤੇ ਬਾਈ ਨੇ ਉਹਨੇ ਜਾ ਕੇ ਸਭ ਤੋਂ ਪਹਿਲਾਂ ਦੇਖਿਆ ਹੈਗਾ, ਕਿਉਂਕਿ ਜਿਨ੍ਹਾਂ ਨੇ ਦੇਖਿਆ ਸੀ ਉਹਨੂੰ ਸਾਨੂੰ ਫੋਨ ਕਰਿਆ, ਮਤਲਬ ਕਿ ਉਹ ਕੋਲ ਹੀ ਨਹੀਂ ਗਿਆ। ਸਭ ਤੋਂ ਪਹਿਲਾਂ ਜੋ ਟੱਚ ਆ ਬਾਈ ਤੇ ਮੇਰਾ ਹੀ ਉਹਨੇ। ਮੌਤ ਦਾ ਕਾਰਨ ਹਜੇ ਕੋਈ ਨਹੀਂ ਪਤਾ ਵੀਰੇ, ਸਾਨੂੰ ਮੌਤ ਦਾ ਕਾਰਨ ਕੋਈ ਨਹੀਂ ਸੀ ਪਤਾ। ਅਸੀਂ ਉਹਦਾ ਮਤਲਬ ਕਿ ਪੋਸਟਮਾਸਟਰ ਵੀ ਕਰਾਤਾ, ਉਹਦਾ ਦਾਹ ਸੰਸਕਾਰ ਵੀ ਕਰਤਾ ਸੀ। ਮਤਲਬ ਕਿ ਜਦੋਂ ਅਸੀਂ ਉਹਦੇ ਦੁਆਰੇ ਫੋਨ ਖੋਲੇ, ਪਾਸਵਰਡ ਦਾ ਪਤਾ ਨਹੀਂ ਸਾਨੂੰ, ਪਹਿਲਾਂ 2 ਦਿਨ ਸਾਨੂੰ ਪਾਸਵਰਡ ਨਹੀਂ ਪਤਾ ਲੱਗਿਆ। ਫਿਰ ਮੁੰਡਿਆਂ ਨੂੰ, ਯਾਰਾਂ ਦੋਸਤਾਂ ਨੂੰ ਪੁੱਛੇ, ਉਹਨਾਂ ਨੇ ਸਾਨੂੰ ਜਦੋਂ ਪਾਸਵਰਡ ਦੱਸਿਆ ਫੋਨ ਦਾ, ਫਿਰ ਸਾਨੂੰ ਉੱਥੋਂ ਖੁਲਾਸਾ ਹੋਇਆ ਵੀ ਇਹਨੇ ਇਹ ਕਾਰਨ ਕੁੜੀ ਉਹਦੀ ਵਾਈਫ ਨਾਲ ਜੋ ਕੁਛ ਹੈਗਾ ਸੀ, ਉਹ ਬੁਲਾ ਨਹੀਂ ਸੀ ਰਹੀ। ਉਹਦਾ ਫੋਨ ਆ ਦੇਖੋ 23 ਤਰੀਕ ਦੀ ਚੈਟ ਆ ਉਹਦੀ, ਉਹਨੇ ਕੋਈ ਵੀ ਫੋਨ ਉਹਦਾ ਰਿਸੀਵ ਨਹੀਂ ਕੀਤਾ ਹੋਇਆ। ਉਹ ਰਾਤ ਨੂੰ 2 ਵਜੇ ਫੋਨ ਲਾਉਣ ਲੱਗਿਆ, ਸ਼ਾਮ ਦੇ ਪੌਣੇ 5 ਵਜੇ ਤੱਕ ਉਹਨੂੰ ਫੋਨ ਲਾਈ ਗਿਆ। ਫਿਰ ਉਹਨੇ ਫੋਨ ਆਪਦੇ ਭੂਆ ਦੇ ਮੁੰਡਿਆਂ ਨੂੰ ਲਾਇਆ, ਦੋਨਾਂ ਨੂੰ, ਉਹ ਇੱਕ ਮਨੀਲਾ ਚ ਕਿ ਇੰਡੀਆ ਚ, ਉਹਨਾਂ ਨੇ ਵੀ ਉਹਨੂੰ ਫੋਨ ਲਾਇਆ ਕੁੜੀ ਨੂੰ, ਉਹਦਾ ਵੀ ਨਹੀਂ ਚੱਕਿਆ। ਉਹਦੇ ਫੁੱਫੜ ਨੇ ਉਹਨੂੰ ਫੋਨ ਲਾਇਆ, ਜਿਹੜੇ ਸਾਡੇ ਜੀਜਾ ਜੀ ਨੇ ਵਿਚੋਲੇ ਨੇ ਉਹਦਾ ਵੀ ਉਹਨੇ ਫੋਨ ਨਹੀਂ ਚੱਕਿਆ, ਕਿਸੇ ਦਾ ਵੀ ਉਸ ਦਿਨ। ਫਿਰ ਸਾਨੂੰ ਤਾਂ ਮਤਲਬ ਕਿ ਜਦੋਂ ਅਸੀਂ ਫੋਨ ਦੀਆਂ ਚੈਟਾਂ ਕਰਾਂਗੇ ਸਾਨੂੰ ਉੱਥੋਂ ਪਤਾ ਲੱਗਿਆ। ਫਿਰ ਇਹ ਜੀ ਖੁੱਡੀ ਕਲਾਂ ਦੀ ਕੁੜੀ ਹੈ, ਇਹਦਾ ਪੱਕਾ ਵਿਆਹ ਹੋਇਆ ਸੀ। ਤੁਹਾਡੀ ਪਹਿਲੀ ਗੱਲ ਇਹ ਮੈਂ ਚੈਨਲਾਂ ਤੇ ਜਿਵੇਂ ਤੇ ਬੋਲਿਆ ਨਹੀਂ, ਪਹਿਲਾਂ ਮੈਨੂੰ ਪਤਾ, ਮੈਂ ਦਿਮਾਗ 'ਚ ਮਿਸ ਹੋ ਗਈ। ਇਹ ਅਸੀਂ ਪੱਕਾ ਵਿਆਹ ਕਰਿਆ ਸੀ ਵੀ ਜਿਹਦਾ ਕੁੜੀ ਦਾ ਵੀਜ਼ਾ ਲੱਗ ਗਿਆ ਤਾਂ ਠੀਕ ਹੈ, ਨਹੀਂ ਇਹ ਸਾਡੇ ਘਰ ਦੀ ਬਹੂ ਬਣੂਗੀ। ਸਾਨੂੰ ਮਤਲਬ ਕਿ ਇਹ ਸੀਗਾ ਵੀ ਜੇ ਵੀਜ਼ਾ ਕਿਸੇ ਕਾਰਨ ਕਰਕੇ ਨਹੀਂ ਵੀ ਆਉਂਦਾ ਤਾਂ ਇਹ ਪੱਕਾ ਵਿਆਹ ਸੀਗਾ। ਅਸੀਂ ਕੁੜੀ ਫਿਰ ਉਰੇ ਰੱਖਣੀ, ਚਲੋ ਵੀਜ਼ਾ ਲੱਗ ਗਿਆ, ਉਹ ਕੈਨੇਡਾ ਬਣ ਗਈ। ਸ਼ਹਿਰ 'ਚ ਤਾਂ ਵੀਰੇ ਇਹ ਸ਼ਾਇਦ 2020 ਦੀ ਨਵੰਬਰ 'ਚ ਇਹ ਕੁੜੀ ਇਹਨੂੰ ਇਗਨੋਰ ਕਰਨ ਲੱਗ ਗਈ ਸੀ। ਇਹਨੇ ਉੱਥੇ ਹੀ ਲਿਖਤਾ ਸੀ ਇਹਨੂੰ
ਵੀ ਮੈਨੂੰ ਲੱਗਦਾ ਵੀ ਮੈਨੂੰ ਮੇਰਾ ਰਾਹ ਚੁਣਨਾ ਪਊਗਾ, ਵੀ ਮੈਨੂੰ ਮਰਨਾ ਪਊ, ਮੈਨੂੰ ਸੁਸਾਈਡ ਕਰਨਾ ਪਊ। ਵੀ ਲੋਕ ਗੱਲ ਤਾਂ ਮੈਨੂੰ ਕੈਨੇਡਾ ਵਾਲੇ ਕਹਿੰਦੇ ਨੇ। ਹੁਣ ਤੁਸੀਂ ਹਿਸਾਬ ਲਾ ਲਓ ਵੀਰੇ, 2020 ਦੇ ਨਵੰਬਰ ਤੋਂ ਲੈ ਕੇ ਹੁਣ ਕਿੰਨਾ ਟਾਈਮ ਲੰਘ, ਕਿੰਨੇ ਮਹੀਨੇ ਲੰਘ। ਡਿਪਰੈਸ਼ਨ 'ਚ ਤਾਂ ਹੈਗਾ ਸੀ ਥੋੜਾ ਸਾਨੂੰ ਫੀਲ ਨਹੀਂ ਉਹਨੇ ਖੋਣ ਦਿੱਤਾ ਵੀ ਮੈਂ ਹੈਗਾਗਾ, ਵੀ ਮੈਨੂੰ ਬੁਲਾ ਨਹੀਂ ਰਹੀ ਘਰ। ਉਹ ਤਾਂ ਵੀ ਫੋਨ ਨਹੀਂ ਸੀ ਕਰਦੀ, ਘਰੇ ਵੀ ਫੋਨ 2-2 ਮਹੀਨੇ ਬਾਅਦ ਕਰਦੀ ਸੀਗੀ। ਨਹੀਂ, ਉਹਨੇ ਸਾਨੂੰ ਦੱਸਿਆ ਨਹੀਂ ਕੁਝ ਵੀ, ਉਹ ਦਿਲ ਕੀ ਲੈ ਗਿਆ ਸਾਰਾ ਕੁਝ। ਮਤਲਬ ਕਿ ਸੁਸਾਈਡ ਤੋਂ ਬਾਅਦ ਹੀ ਉਹਦਾ ਫੋਨ 'ਚ ਟ੍ਰੇਸ ਕਰਿਆ, ਅਸੀਂ WhatsApp ਚੈੱਕ ਕਰਿਆ, ਉੱਥੋਂ ਸਾਨੂੰ ਪਤਾ ਲੱਗਿਆ ਵੀ ਉਹਦੇ ਕਰਕੇ ਸੁਸਾਈਡ ਕਰ ਗਿਆ। ਵੀਰੇ 7 ਤਰੀਕ ਨੂੰ ਆਈ ਸੀ, 17 ਨੂੰ ਵਗ ਗਈ ਸੀ, ਟੋਟਲ 10 ਦਿਨ ਰਹੀ ਸੀ, ਉਹਦੇ ਵਿੱਚ ਹੀ ਵਿਆਹ ਹੋਇਆ ਸਾਰਾ ਕੁਝ। ਉਹਦੇ ਫੰਕਸ਼ਨ ਦੇ ਵਿੱਚ 10 ਦਿਨਾਂ ਖਾਤਰ ਆਈ ਸੀ, 1 ਸਾਲ ਬਾਅਦ ਆਈ ਸੀ। 1 ਸਾਲ ਉਹ ਮੰਗੀ ਰਹੀ ਹੈ। ਨਹੀਂ ਵੀਰੇ ਉਹ ਵਰਕ ਪਰ ਉੱਤੇ ਹੈਗੀ ਵਰਕ ਪਰਮਿਟ ਤੇ। ਹੁਣ ਉਹਨੂੰ ਹੋ ਗਏ ਵੀਰੇ 3 ਸਾਲ ਹੋਣ ਵਾਲੇ ਨੇ ਟੋਟਲ। ਨਹੀਂ ਵੀਰੇ ਇਹਨੂੰ ਸਿੰਗਲ ਡਾਕੂਮੈਂਟ ਵੀ ਨਹੀਂ ਭੇਜਿਆ, 1 ਰੁਪਿਆ ਨੂੰ ਭੇਜਿਆ ਨਹੀਂ ਹੈਗਾ। ਬਸ ਉਹਨੇ ਸਿਰਫ 2000-2500 ਦੇ ਇੱਕ ਕੱਪੜੇ ਭੇਜੇ ਹੋਏ ਆ, ਉਹ ਵੀ ਮਤਲਬ ਕਿ ਲਵਪ੍ਰੀਤ ਦੀ ਭੈਣ ਦੇ ਮੁੰਡੇ ਨੂੰ, ਛੋਟੇ ਨੂੰ, ਉਹ ਵੀ Amazon ਤੋਂ ਸ਼ਾਪਿੰਗ ਕਰਕੇ ਭੇਜੀ ਹੈ। ਦੇਖੋ ਜੀ, ਕਸੂਰ ਤਾਂ ਉਹਨਾਂ ਦੀ ਫੈਮਿਲੀ ਦਾ ਹੀ ਹੈ। ਜਦੋਂ ਉਹਨਾਂ ਦੀ ਫੈਮਿਲੀ ਨੂੰ ਕਹਿਣਾ ਸੀ ਭਾਈ ਤੂੰ ਕੁੜੀਏ ਪੇਪਰ ਲਾ, ਉਹਨੇ ਇੱਕ ਥਾਵੇਂ ਕਿਹਾ ਕਿ ਮੈਨੂੰ ਮੁੰਡਾ ਪਸੰਦ ਨਹੀਂ ਸੀ। ਸਾਨੂੰ ਕਹਿ ਦਿੰਦੀ ਕਿ ਮੈਨੂੰ ਮੁੰਡਾ ਪਸੰਦ ਨਹੀਂ ਸੀ, ਨਿਮੇੜ ਲੈਂਦੇ ਵੇਖ ਕੇ, ਸਾਡਾ ਮੁੰਡਾ ਥੋੜੀ ਮਰਵਾਉਣਾ ਸੀਗਾ। ਉਹਨੂੰ ਲਾਰੇ ਲਾਈ ਗਿਆ, ਉਹਦਾ ਫੋਨ ਨਹੀਂ ਸੀ ਚੱਕਦੀ, ਮੈਸੇਜ ਨਹੀਂ ਸੀ ਕਰਦੀ, ਇਗਨੋਰ ਕਰੀ ਜਾਂਦੀ ਸੀ। ਡਿਪਰੈਸ਼ਨ 'ਚ ਆਇਆ ਬੰਦਾ, ਕਰ ਗਿਆ। ਮੰਗਿਆ ਵੀਰੇ ਸਭ ਤੋਂ ਪਹਿਲਾਂ ਤਾਂ ਵੀ ਉਹ ਕੁੜੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਜੇ ਉਹਨੂੰ ਸਜ਼ਾ ਨਾ ਮਿਲੀ ਤਾਂ ਹੋਰ ਕੁੜੀਆਂ ਬਹੁਤ ਕੁਝ ਕਰਨਗੀਆਂ, ਹਨਾ। ਸਾਡਾ ਮੁੰਡਾ ਵਗ ਗਿਆ, ਚਲੋ ਕੋਈ ਗੱਲ ਨਹੀਂ, ਪੈਸਿਆਂ ਦਾ ਅਸੀਂ ਕੇਸ ਕਰਾਂਗੇ, ਪੈਸੇ ਵੀ ਆਪਦੇ ਵਾਪਸ ਲਵਾਂਗੇ ਸੀ ਉਹਨਾਂ ਤੋਂ, ਕਿਉਂਕਿ ਅਸੀਂ ਕਿਹੜਾ ਸਪਾਂਸਰ ਬੈਠੇ ਕਿਸੇ ਨੇ ਕੁੜੀਆਂ ਨੂੰ ਅਸੀਂ ਬਾਹਰ ਭੇਜੀਏ। ਕੇਸ ਵੀ ਕਰਾਂਗੇ ਵੀਰੇ, ਡਿਪੋਰਟ ਵੀ ਕਰਾਵਾਂਗੇ, ਜੋ ਕਾਰਵਾਈ ਅਸੀਂ ਬਣਦੀ ਅਸੀਂ ਕਰਾਂਗੇ। ਨਹੀਂ ਵੀਰੇ ਉਹਨਾਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਹੁਣ ਉਹਨਾਂ ਦੇ ਫੋਨ ਜ਼ਰੂਰ ਆ ਰਹੇ ਨੇ, ਕੱਲ ਪਰਸੋਂ ਦੇ ਕਹਿ ਰਹੇ ਨੇ ਵੀ ਰਾਜੀ ਬੰਦਾ ਕਰ ਲਓ। ਹੁਣ ਅਸੀਂ ਪੁੱਤ ਪਰਵਾ ਕੇ ਰਾਜੀ ਬੰਦਾ ਕਾਹਦੀ ਖਤਰ ਕਰਨਾ ਉਹਨਾਂ ਨੂੰ ਕਿ ਵੀਰੇ 2 ਭੈਣਾਂ 1 ਭਰਾ, ਇਹ ਛੋਟਾ ਸਾਰਾ ਤੇ ਤਾਂ ਬਹੁਤ ਮੁਸ਼ਕਲ ਨਾਲ ਕਿ ਆਪਾਂ ਮੰਦਰਾਂ 'ਚ ਧੱਕੇ ਧੁੱਕੇ ਖਾ ਕੇ, ਮੈਂ ਕਹਿੰਦਾ ਮੱਥਾ ਟੇਕ ਕੇ ਹੋਇਆ ਸੀ। ਮੇਰਾ ਭਰਾ ਲੱਗਦਾ ਸੀ, ਸਾਡੇ ਦੋਨਾਂ ਭੈਣਾਂ ਤੋਂ ਛੋਟਾ ਸੀ। ਉਹਦਾ ਬਹੁਤ ਸ਼ੌਂਕ ਸੀ ਵੀ ਮੈਂ ਬਾਹਰ ਜਾਵਾਂ ਤੇ ਆਪਦਾ ਘਰ ਦਾ ਸਾਰਾ ਸੈੱਟ ਕਰਾਂ, ਕਰਜ਼ਾ ਉਤਾਰਾਂ। ਉਹਨੂੰ ਸ਼ੌਂਕ ਸੀ ਪਹਿਲਾਂ ਤੋਂ ਹੀ, +2 ਕਰਨ ਦੇ ਪਿੱਛੋਂ ਉਹਨੂੰ ਸ਼ੌਂਕ ਸੀ ਵੀ ਮੈਂ ਬਾਹਰ ਜਾਵਾਂ। ਹਾਂਜੀ, ਮੈਂ IELTS ਕੀਤੀ ਸੀ, ਮੇਰੇ 6 ਸਕੋਰ ਆਏ ਸੀ, ਬਟ ਇੱਧਰੋਂ ਲਾਡੀ ਨੂੰ ਰਿਸ਼ਤਾ ਆ ਗਿਆ ਬੇਅੰਤ ਕੌਰ ਬਾਜਵਾ ਦਾ, ਤੇ ਇਸ ਕਰਕੇ ਫਿਰ ਮੈਂ ਡੈਡੀ ਨੂੰ ਕਹਿਤਾ ਵੀ ਲਾਡੀ ਦੀ ਫੀਸ ਭਰ ਦੋ, ਚਲੋ ਮੇਰੀ ਤਾਂ ਦੇਖੀ ਜਾਊ। ਗੱਲਬਾਤ ਸਾਨੂੰ ਤਾਂ ਕਹਿੰਦਾ ਰਹਿੰਦਾ ਸੀ ਵੀ ਹੁੰਦੀ ਹੈ, ਬਟ ਚੈਟ ਤੋਂ ਹੁਣ ਪਤਾ ਲੱਗ ਰਿਹਾ ਵੀ ਹੌਲੀ ਹੌਲੀ ਜਿੱਦਾਂ ਫੀਸਾਂ ਭਰੀ ਗਿਆ ਗੱਲ ਘਟਦੀ ਗਈ। ਨਹੀਂ ਐਡਾ ਕੁਝ ਖਾਸ ਨਹੀਂ ਹੈ, ਮੈਂ ਕਹਿੰਦਾ ਸੀ ਵੀ ਥੋੜਾ ਗੱਲ ਘੱਟ ਕਰਦੀ ਆ, ਵੀ ਕਹਿ ਦਿੰਦੀ ਆ ਮੈਂ ਬੀਜੀ ਆ, ਮੈਨੂੰ ਟਾਈਮ ਨਹੀਂ ਲੱਗਦਾ, ਤੇ ਵੀ ਸਾਨੂੰ ਇਦਾਂ ਸੀ ਵੀ ਕੋਈ ਫਾਈਲ 'ਚ ਪ੍ਰੋਬਲਮ ਆਊ, ਇਹਦੇ ਕਰਕੇ ਅਸੀਂ ਇਹਦੇ ਘਰੇ ਵੀ ਗੱਲ ਪਹੁੰਚਾਈ, ਤੇ ਉਹਦੇ ਘਰਦਿਆਂ ਨੇ ਅੱਗੇ ਪਤਾ ਨਹੀਂ ਕੀ ਗੱਲਬਾਤ ਕੀਤੀ ਆ ਜਾਂ ਨਹੀਂ। ਥੋੜੀ ਕਰਦੀ ਸੀ, ਜਾਨੀ ਦੀ ਕਰਦੀ ਸੀ, ਟਾਈਮ ਪਿੱਛੋਂ ਕਰਦੀ ਸੀ, ਬਸ ਹਾਂ ਹੂੰ ਠੀਕ ਆ ਠਾਕ ਏਦਾਂ। ਬਸ ਮੇਰਾ ਨਾਮ ਹੈ ਬੇਅੰਤ ਕੌਰ ਬਾਜਵਾ, ਖੁੱਡੀ ਕਲਾਂ ਪਿੰਡ ਦੀ ਹੈ, ਕਿੰਗਸਟਨ 'ਚ ਰਹਿੰਦੀ ਹੈ। ਹੁਣ 21-22 ਸਾਲਾਂ ਦੀ ਉਮਰ ਹੈ ਦੀ। 21 ਹਾਂਜੀ, ਕੈਨੇਡਾ। ਉਹ ਤਾਂ ਕੁਝ ਖਾਸ ਪਤਾ ਹੀ ਨਹੀਂ ਲੱਗਿਆ, ਹੁੰਦਾ ਏਦਾਂ ਸੀ ਵੀ ਐਵੇਂ ਹੋ ਗਈ, ਨੈਚੁਰਲ ਜਿੱਦਾਂ ਹੁਣ ਹੋ ਜਾਂਦਾ। ਤਾਂ ਬਾਅਦ 'ਚ ਚੈਟ ਪੜ੍ਹ ਕੇ ਪਤਾ ਲੱਗਿਆ ਵੀ ਉਹਨੇ ਸੁਸਾਈਡ ਕੀਤੀ ਹੈ। ਫੋਨ ਮੈਂ ਕੀਤੇ ਨੇ, ਫਿਰ ਉਹਨੇ ਬੈਕ ਕਾਲ ਕੀਤੀ ਆ, ਕਾਫੀ ਘੰਟਿਆਂ ਬਾਅਦ ਚੋਂ ਗੱਲ ਹੋਈ ਆ। ਬਸ ਉਹਨੂੰ ਮੈਂ ਪੁੱਛਿਆ ਵੀ ਅਸੀਂ ਥੋੜੀ ਚੈਟ ਪੜ੍ਹੀ ਹੈ ਤੇ ਥੋੜੀ ਲੜਾਈ ਹੋਈ ਹੈ। ਉਹਨੇ ਫਿਰ ਅੱਗੋਂ ਜਵਾਬ ਦਿੱਤਾ ਸਾਡੀ ਚੈਟ 'ਚ ਲੜਾਈ ਹੁੰਦੀ ਸੀ, ਸਾਡੀ ਫੋਨ ਤੇ ਕੋਈ ਲੜਾਈ ਨਹੀਂ ਸੀ ਹੁੰਦੀ। ਫਿਰ ਮੈਂ ਉਹਨੂੰ ਆਖਿਆ ਵੀ ਚੱਲ ਤੂੰ ਇੱਧਰ ਇਕੱਲੀ ਆ, ਮੇਰੀ ਫਰੈਂਡ ਤੇਰੇ ਕੋਲ ਆ ਜਾਂਦੀ ਆ, ਫਿਰ ਵੀ ਸਿੰਪਥੀ ਦੀ ਜ਼ਰੂਰਤ ਹੁੰਦੀ ਆ ਕੋਲੇ। ਕਹਿੰਦੀ ਨਹੀਂ, ਮੇਰੇ ਕੋਲ ਮੇਰੇ ਰਿਸ਼ਤੇਦਾਰ ਆ ਰਹੇ ਨੇ, ਸਾਨੂੰ ਅੱਗੋਂ ਤੋਂ ਪਤਾ ਲੱਗਿਆ ਉਹਦੇ ਕੋਲੇ ਕੋਈ ਨਹੀਂ ਸੀ ਜਾ ਰਿਹਾ, ਉਹਨੇ ਸਿਰਫ ਮੈਨੂੰ ਝੂਠ ਬੋਲਿਆ। ਫਿਰ ਵੀ ਮੈਂ ਕਿਹਾ ਵੀ ਤੇਰੇ ਕੋਲੇ ਮੇਰੀ ਫਰੈਂਡ ਵੀ ਆਜੂ, ਚੱਲ ਫਿਰ ਕੀ ਆ, 3 ਜਾਣੀਆਂ ਹੋ ਜਾਓਗੀਆਂ ਤੁਸੀਂ। ਤੇ ਉਹਨੇ ਕੋਈ ਐਡਰੈਸ ਨਹੀਂ ਭੇਜਿਆ, ਮੇਰੇ ਮੈਸੇਜ ਵੀ ਕੀਤੇ ਹੋਏ ਨੇ ਤਾਂ ਵੀ ਉਹਨੇ ਕੋਈ ਐਡਰੈਸ ਨਹੀਂ ਭੇਜਿਆ। ਰਵਈਆ ਐ ਕੋਈ ਖੁੱਲ ਕੇ ਵੀ ਨਹੀਂ ਸੀ ਗੱਲ ਕਰਦੀ, ਤੇ ਕੋਈ ਐ ਮੇਰੇ ਨਾਲ ਕੋਈ ਰੂਡਲੀ ਵੀ ਨਹੀਂ ਸੀ ਗੱਲ ਕਰਦੀ। ਬਟ ਜਿੱਦਾਂ ਅਸੀਂ ਚੈਟ ਪੜ੍ਹੀ ਆ, ਉਹਦੇ ਨਾਲ ਬਹੁਤ ਰੂਡਲੀ ਗੱਲ ਕੀਤੀ, ਉਹ ਬਹੁਤ ਉਹ ਮਿੰਨਤਾਂ ਕਰ ਰਿਹਾ, ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਹਾਂਜੀ, ਉਹਨੂੰ ਇਹ ਗੱਲ ਦੀ ਹੋਈ ਸੀ, ਟੈਨਸ਼ਨ ਸੀ, ਡਿਪਰੈਸ਼ਨ ਸੀ ਵੀ ਮੇਰਾ ਇੰਨਾ ਘਰ ਵੀ ਲੱਗ ਗਿਆ, ਐਡਾ ਅਸੀਂ ਕਰਜ਼ਾ ਵੀ ਚੱਕੀ ਬੈਠੇ ਆ, ਜ਼ਮੀਨ ਗਹਿਣੇ ਦਿੱਤੀ ਪਈ ਆ, ਵੀ ਉਹ ਸਾਨੂੰ ਬਾਹਰ ਨਹੀਂ ਬੁਲਾ ਰਹੀ। ਉਹਦਾ ਲਿਖਿਆ ਵੀ ਹੋਇਆ, ਮੈਂ ਘਰੇ ਕਿਵੇਂ ਦੱਸਦਾ ਵੀ ਤੂੰ ਸਾਨੂੰ ਬਾਹਰ ਨਹੀਂ ਬੁਲਾਉਣਾ ਹੈਗਾ, ਮੇਰੇ ਘਰਦਿਆਂ ਨੂੰ ਟੈਨਸ਼ਨ ਹੋ ਜੂ, ਮੇਰੀ ਮੰਮੀ ਨੂੰ ਟੈਨਸ਼ਨ ਹੋ ਜੂ। ਨਹੀਂ, ਉਹਦੇ ਚੈਟ 'ਚ ਮੰਗੇ ਹੋਏ ਨੇ, ਬਟ ਉਹਨੇ ਕੁਝ ਨਹੀਂ ਭੇਜਿਆ। ਉਹਨੂੰ ਬਾਹਰ ਗਈ ਨੂੰ 3 ਸਾਲ ਹੋ ਗਏ, ਹੋ ਜਾਣਗੇ ਮੈਨੂੰ ਲੱਗਦਾ। ਹੁਣ ਮੈਰਿਜ ਹੋਈ ਸੀ ਉਹਦੀ 7 ਅਗਸਤ 2019 ਨੂੰ, 2018 ਦੇ ਵਿੱਚ 15 ਜੁਲਾਈ ਨੂੰ ਉਹਦੀ ਅੰਗੇਜਮੈਂਟ ਹੋਈ ਸੀ।
ਸਾਲ ਪਿੱਛੋਂ ਆ ਕੇ ਉਹ ਵਿਆਹ ਕਰਵਾ ਕੇ ਗਈ ਆ। ਅੰਗੇਜਮੈਂਟ ਦਾ ਸਾਲ ਪਿੱਛੋਂ ਆਈ ਸੀ। 15 ਜੁਲਾਈ ਦੀ ਅੰਗੇਜਮੈਂਟ ਸੀ ਤੇ 7 ਅਗਸਤ ਨੈਕਸਟ ਈਅਰ ਦੀ 7 ਅਗਸਤ ਨੂੰ ਆ ਕੇ ਵਿਆਹ ਕਰਵਾ ਕੇ ਗਈ ਆ। ਉਹ ਜਿੱਦਾਂ ਉਹ ਕਹਿੰਦੀ ਸੀ ਮੈਂ ਮੰਮੀ ਨਾਲ ਗੱਲ ਕਰਦੀ ਆ, ਉਧਰ ਤਾਂ ਲੱਗਦਾ ਡੇਲੀ ਉਹ ਗੱਲ ਹੁੰਦੀ ਹੋਊ। ਇੱਧਰ ਲਾਡੀ ਕਹਿ ਕੇ ਕਰਵਾਉਂਦਾ ਸੀ ਮੰਮੀ ਨਾਲ ਗੱਲ ਕਰ ਲੈ, ਡੈਡੀ ਨਾਲ ਗੱਲ ਕਰ ਲੈ। ਮੈਂ ਵੀ ਮੈਸੇਜ ਕਰਦੀ ਸੀ ਇੱਥੇ, ਮੈਂ ਜਦੋਂ ਰਹਿ ਕੇ ਗਈ ਆ ਮੈਂ ਵੀ ਮੈਸੇਜ ਕਰਦੀ ਸੀ ਵੀ ਕਾਲ ਕਰ ਲਈ, ਫ੍ਰੀ ਹੋਊਂਗੀ ਕਾਲ ਕਰ ਲਈ। ਨਹੀਂ, ਵਿਆਹ ਦੇ ਬਾਅਦ ਉਹ ਆਈ ਨਹੀਂ ਹੈ। ਅਸੀਂ ਨੇ ਮੈਂ ਕਿਹਾ ਵੀ ਇੰਡੀਆ ਆ ਜਾ, ਬਟ ਕਹਿੰਦੀ ਇਹ ਲਾਕਡਾਊਨ ਲੱਗਿਆ ਹੋਇਆ, ਫਲਾਈਟਾਂ ਬੰਦ ਨੇ। ਫਲਾਈਟਾਂ ਹਾਲਾਂਕਿ ਬੰਦ ਹੈ ਨਹੀਂ ਸੀ। ਨਹੀਂ, ਬਿਲਕੁਲ ਵੀ ਨਹੀਂ ਕਿਹਾ ਵੀ ਜਾ ਡੈਡ ਬੋਡੀ ਨੂੰ ਰੱਖੋ, ਹਜੇ ਨਾ ਦਾ ਸੰਸਕਾਰ ਕਰੋ, ਬਿਲਕੁਲ ਵੀ ਨਹੀਂ ਕਿਹਾ। ਉਹਨੂੰ ਫਰਕ ਪੈਂਦਾ ਤਾਂ ਉਹ ਕਹਿੰਦੀ, ਉਹਨੂੰ ਕੀ ਫਰਕ ਪੈਂਦਾ। ਅਸੀਂ ਡਿਪੋਰਟ ਚਾਹੁੰਦੇ ਹਾਂ, ਡਿਪੋਰਟ ਹੋਵੇ ਤੇ ਮੇਰੇ ਡੈਡੀ ਦਾ ਜਿਹੜਾ ਕਰਜ਼ਾ ਚੜਿਆ ਹੋਇਆ ਉਹ ਉਤਾਰਿਆ ਜਾਵੇ ਉਹਨਾਂ ਦੇ ਘਰਦਿਆਂ ਵੱਲੋਂ। ਅਸੀਂ ਤਾਂ ਪਛਤਾ ਰਹੇ ਹਾਂ ਉਸ ਦਿਨ ਨੂੰ, ਜਿਸ ਦਿਨ ਅਸੀਂ ਉਹ ਕੁੜੀ ਦਾ ਰਿਸ਼ਤਾ ਲਿਆ। ਉਸ ਦਿਨ ਨੂੰ ਕੌਂਸ ਰਹੇ ਹਾਂ। ਸਹੀ ਕਹਿੰਦੇ ਪਹਿਲਾਂ ਤਾਂ ਇੱਕ ਕੰਮ 'ਚ ਫਸੋ ਨਾ, ਆਪਦੇ ਲੜਕੇ ਨੂੰ ਐਸ ਕਰਾਓ, ਬਾਹਰ ਭੇਜੋ। ਜੇਕਰ ਤੁਸੀਂ ਕਰਦੇ ਵੀ ਹੋ ਆਪਦਾ ਪੱਕਾ। ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ, ਸਾਡਾ ਜਮਾਈ ਮਰ ਗਿਆ। ਠੀਕ ਆ, ਉਹਨਾਂ ਦੇ ਹੁਣ ਪੋਗਦੀ ਆ, ਝੂਠੇ ਦੂਸਣ ਲਾਉਂਦੇ ਆ, ਲਾ ਲੈਂਦੇ ਪੈਸਾ ਉਹਨਾਂ ਨੇ ਖਰਚਿਆ ਜੀ। ਮੁੰਡਾ ਭੇਜੋ ਮਾਰਿਆ ਨੇ, ਗੱਲ ਹੋਈ ਸੀ ਰਿਸ਼ਤੇਦਾਰੀ ਦੇ ਰਿਸ਼ਤਾ ਹੋਇਆ ਜੀ। ਇਹ ਅਸੀਂ ਪੱਕਾ ਵਿਆਹ ਕਰਿਆ ਸੀ ਕਿ ਜਿਹਦਾ ਕੁੜੀ ਦਾ ਵੀਜ਼ਾ ਲੱਗ ਗਿਆ ਤਾਂ ਠੀਕ ਹੈ, ਨਹੀਂ ਇਹ ਸਾਡੇ ਘਰ ਦੀ ਬਹੂ ਨੂੰ। ਸਾਨੂੰ ਮਤਲਬ ਕਿ ਇਹ ਸੀਗਾ ਵੀ ਜੇ ਵੀਜ਼ਾ ਕਿਸੇ ਕਾਰਨ ਕਰਕੇ ਨਹੀਂ ਵੀ ਆਉਂਦਾ ਤਾਂ ਇਹ ਪੱਕਾ ਵਿਆਹ ਸੀਗਾ। ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਮੈਨੂੰ ਬੁਲਾਉਂਦੀ ਨਹੀਂ ਹੈਗੀ। ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ ਵੀ ਜਦ ਲੋਕਡਾਊਨ ਆ ਉਧਰ। ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਹੋ ਜਾਂਦੇ ਮੀਆਂ ਬੀਬੀ ਦੀ ਸਭ ਕੁਝ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਵਾਲੇ ਨੂੰ ਬੁਲਾਓਗੇ ਨਹੀਂ। ਸਾਰੀ ਫੀਸ ਭਰੀ ਹੈ ਭਰਾਵਾਂ ਨੇ, ਸਾਨੂੰ ਇੱਕ ਸਿੰਗਲ ਰੁਪਈਆ ਨਹੀਂ ਮੁੜਿਆ ਕੁੜੀ ਨੂੰ। ਮੈਂ ਕਿ ਤਕਰੀਬਨ 24-25 ਲੱਖ ਰੁਪਏ ਅਸੀਂ ਤੇ ਖਰਚਾ। ਇਹਨੂੰ ਭੇਜਦੀ ਸੀ ਮੁੰਡੇ ਨੂੰ ਘਰ ਦੇ ਵੱਧ ਜੇ ਫਿਰ ਲੱਗਦਾ ਸੀਗਾ। ਜੇ ਮਾੜੀ ਮੋਟੀ ਬੱਚਤ ਹੁੰਦੀ ਸੀਗੀ 100-150 ਡਾਲਰ ਕਦੇ ਪਾਤਾ, ਕਦੇ 200 ਪਾਤਾ, ਏਦਾਂ ਮੁੰਡਾ ਮੰਗਾਈ ਜਾਂਦਾ ਸੀਗਾ। ਸਾਨੂੰ ਕੋਈ ਪੈਸਾ ਨਹੀਂ ਭੇਜਿਆ ਹੈਗਾ ਸਰ। ਨਹੀਂ ਵੀਰੇ ਨੂੰ ਸਿੰਗਲ ਡਾਕੂਮੈਂਟ ਵੀ ਨਹੀਂ ਭੇਜਿਆ, 1 ਰੁਪਈਆ ਨੂੰ ਭੇਜਿਆ ਨਹੀਂ ਹੈਗਾ। ਬਸ ਉਹਨੇ ਸਿਰਫ 2000-2500 ਦੇ ਇੱਕ ਕੱਪੜੇ ਭੇਜੇ ਹੋਏ ਆ, ਉਹ ਵੀ ਮਤਲਬ ਕਿ ਲਵਪ੍ਰੀਤ ਦੀ ਭੈਣ ਦੇ ਮੁੰਡੇ ਨੂੰ, ਛੋਟੇ ਨੂੰ, ਉਹ ਵੀ ਐਮਾਜ਼ੋਨ ਤੋਂ। ਪਾਸਪੋਰਟ ਦਾ ਪਤਾ ਨਹੀਂ ਸਾਨੂੰ, ਪਹਿਲਾਂ 2 ਦਿਨ ਸਾਨੂੰ ਪਾਸਪੋਰਟ ਨੂੰ ਪਤਾ ਲੱਗਿਆ। ਆਪਣੇ ਮੁੰਡਿਆਂ ਨੂੰ, ਯਾਰਾਂ ਦੋਸਤਾਂ ਨੂੰ ਪੁੱਛੇ, ਉਹਨਾਂ ਨੇ ਸਾਨੂੰ ਜਦੋਂ ਪਾਸਪੋਰਟ ਦੱਸਿਆ ਫੋਨ ਦਾ, ਫਿਰ ਸਾਨੂੰ ਉੱਥੋਂ ਖੁਲਾਸਾ ਹੋਇਆ ਵੀ ਇਹ ਕਾਰਨਾ ਕੁੜੀ ਉਹਦੀ ਵਾਈਫ ਨਾਲ ਬਾਰੀ ਬੇਇੱਜ਼ਤੀ ਕਰਤੀ ਸੀ। ਗੱਲ ਹੀ ਕਰ ਦੋ, ਮਾਰਨਾ ਵਾਲੇ ਕਦੇ ਪੈ ਵਧੀਆ ਹੋਇਆ। 10 ਦਿਨ ਇਹਨਾਂ ਦੇ ਘਰੇ ਲਾ ਕੇ ਗਈ ਆ, ਵਿਆਹ ਕੇ ਲੈ ਕੇ ਗਏ ਨੇ ਤੇ ਉੱਥੋਂ ਇਹ ਚੜਾ ਕੇ ਆਇਆ ਜੀ, ਮੈਨੂੰ ਨਾਲ ਲੈ ਕੇ ਗਏ ਨੇ। ਤੇ ਉਦੋਂ ਬਾਅਦ ਚਲੋ ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ, ਸਾਡਾ ਜਮਾਈ ਮਰ ਗਿਆ। ਤੇ ਬਾਕੀ ਜਿਹੜੇ ਆ ਲਾਉਂਦੇ ਵੀਡੀਓ ਪਾਉਂਦੇ ਨੇ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਸਾਡੇ ਝੂਠੇ ਦੂਸ਼ਣ ਲੱਗ ਉਹ ਦੋਸ਼ ਲਾਉਂਦੇ ਕਿ ਤੁਹਾਡੀ ਬੇਟੀ ਗੱਲ ਨਹੀਂ ਕਰਦੀ ਸੀ, ਸਾਰੀਆਂ ਗੱਲਾਂ ਕਰਦੀ, ਸਭ ਕੁਝ ਕਰਦੀ, ਪੈਸੇ ਵੀ ਭੇਜਦੀ ਸੀ, ਸਾਰਾ ਕੁਝ ਕਰਦੀ ਸੀ। ਉਹ ਕਹਿੰਦੇ ਕਿ ਆਪਦੇ ਪੇਕੇ ਪਰਿਵਾਰ ਨੂੰ ਪੈਸੇ ਭੇਜੀ ਜਾਂਦੇ ਸੀ ਤੇ ਉੱਥੇ ਹੀ ਖਰਚੇ ਉਹ ਚਲਾਈ ਜਾਂਦੇ ਸੀ। ਉਹ ਕੋਠੀ ਤੁਹਾਡੇ ਸਾਹਮਣੇ ਆ ਜੀ। ਬਾਕੀ ਸਾਡੇ ਪਾਸਪੋਰਟ ਦੇਖ ਲਓ ਜੀ, ਜਿਹੜੇ ਸਾਡੇ ਲੱਗੀਆਂ ਉਹ ਸਾਨੂੰ ਵੀਜ਼ੇ ਲਾਏ ਨੇ, ਉਹ ਤੁਹਾਡੇ ਮੂਹਰੇ ਆ ਸਾਰਾ ਕੁਝ ਹੀ। ਉਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਕਿ ਲੜਕੀ ਗੱਲ ਨਹੀਂ ਕਰਦੀ ਸੀ, ਆਪਦੀ ਮਾਂ ਨਾਲ ਗੱਲਾਂ ਕਰਦੀ ਰਹਿੰਦੀ ਸੀ, ਸਾਡੇ ਨਾਲ ਗੱਲ ਨਹੀਂ ਕਰਦੀ। ਨਹੀਂ ਜੀ ਨਹੀਂ, ਤੁਹਾਨੂੰ ਕਾਗਜ਼ ਸਾਰੇ ਵਿਖਾ ਦਿੰਦੇ ਜੀ, ਗੱਲ ਕਰਦੀ ਸੀ ਕਿ ਨਹੀਂ, ਪੈਸੇ ਵੀ ਭੇਜਦੀ ਸੀ। ਠੀਕ ਆ, ਉਹਨਾਂ ਦੇ ਹੁਣ ਪੋਗਦੀ ਆ, ਝੂਠੇ ਦੂਸ਼ਣ ਲਾਉਂਦੇ ਆ, ਲਾ ਲੈਂਦੇ। ਸਾਰਾ ਪੈਸਾ ਕਿਹਨੇ ਖਰਚਿਆ ਸੀ ਵਿਆਹ? ਪੈਸਾ ਉਹਨਾਂ ਨੇ ਖਰਚਿਆ ਜੀ, ਮੁੰਡਾ ਭੇਜਣ ਦੇ ਮਾਰਿਆਂ ਨੇ। ਗੱਲ ਹੋਈ ਸੀ ਰਿਸ਼ਤੇਦਾਰੀ ਚ ਰਿਸ਼ਤਾ ਹੋਇਆ ਜੀ। ਹੁਣ ਉਹ ਤੁਹਾਡੇ ਨਾਲ ਗੱਲ ਕਰਨ ਆਏ ਮੁੰਡੇ ਦੇ ਦੱਸ ਦੇ ਬਾਅਦ ਤੁਹਾਡੇ ਨਾਲ ਮਿਲੇ ਨਹੀਂ ਮਿਲੇ ਜੀ। ਅਸੀਂ ਭੋਗ ਤੇ ਜਾ ਕੇ ਆਏ ਹਾਂ, ਪਹਿਲਾਂ ਸੰਸਕਾਰ ਕਰਿਆ, ਜੋ ਸਾਡੀ ਰਸਮ ਸੀ ਸਹੁਰਿਆਂ ਵਾਲੀ ਉਹ ਕਰਕੇ ਆਇਆ। ਉਦੋਂ ਬਾਅਦ ਫੁੱਲਾਂ ਦੇ ਗਏ ਜੀ, ਫੁੱਲਾਂ ਵਾਲੀ ਰਸਮ ਕਰਕੇ ਪੂਰੀ। ਉਦੋਂ ਬਾਅਦ 4 ਦਿਨ ਬੈਠਣ ਗਏ ਆ, ਫਿਰ ਬਹਿ ਕੇ ਆਏ ਆ, ਫਿਰ ਭੋਗ ਤੇ ਵੀ ਜਾ ਕੇ ਆਏ ਜੀ। ਸਾਨੂੰ ਉਹ ਵਿਚਾਰੇ ਕੋਈ ਮਾੜਾ ਸ਼ਬਦ ਨਹੀਂ ਬੋਲੇ ਘਰ ਦੇ। ਉਦੋਂ ਪਹਿਲਾਂ ਕੀ ਦੱਸਿਆ ਗਿਆ ਸੀ ਜਦੋਂ ਡੈਥ ਹੋਈ? ਕਿਵੇਂ ਮੌਤ ਹੋਈ? ਉਹਦੇ ਜਿਹਦੇ ਅਸੀਂ ਬੁਲਾਇਆ ਜੀ, ਸਾਨੂੰ ਲੈ ਗਏ ਨੇ ਉਹ। ਉਹਦੇ ਸਾਨੂੰ ਕਹਿੰਦੇ ਜੀ ਅਟੈਕ ਹੋ ਗਿਆ, ਵੀ ਇਹਦੇ ਅਸੀਂ ਦੇਖਿਆ ਨੱਕ ਚੋਂ ਆਪਣਾ ਬਲੱਡ ਵੀ ਆਇਆ ਜੀ, ਅਟੈਕ ਗਿਆ ਉਹਦੇ। ਫਿਰ ਮਗਰੋਂ ਹੁਣ ਸੁਸਾਈਡ ਕਹਿਣ ਲੱਗੇ, ਕਿਤੇ ਕੁਛ ਬੋਲਦੇ ਜੀ, ਕੁਛ ਬੋਲਦੇ, ਕੀ ਕਹਿ ਸਕਦੇ ਜੀ ਹੁਣ ਜੀ। ਜਾਂ ਤਾਂ ਉਹਨੂੰ ਵਿਚਾਰੇ ਨੂੰ ਮਰਨ ਵਾਲੇ ਨੂੰ ਪਤਾ, ਜਾਂ ਪਰਮਾਤਮਾ ਨੂੰ ਪਤਾ।
ਤੁਹਾਡੀ ਬੇਟੀ ਦੀ ਹਾਲਾਤ ਕਿਹੋ ਜਿਹੇ ਹਨ ਉੱਥੇ, ਕਿੰਨੀ ਕੁ ਟੈਨਸ਼ਨ ਤੱਕ? ਬਹੁਤ ਮਾੜੀ ਹੈ ਜੀ, ਬਾਹਲੇ ਔਖੇ। ਬਾਰੀ ਬੇਇੱਜ਼ਤੀ ਕਰਤੀ ਸੀ, ਗੱਲ ਹੀ ਛੱਡ ਦੋ, ਮਾਰਨਾ ਦੇ ਕਦੇ ਪਿਆ। ਬੇਅੰਤ ਕੌਰ ਆ ਸਰ ਮੇਰੀ ਬੇਟੀ ਦਾ ਨਾਮ। 2018 ਚ ਸ਼ਗਨ ਕਰਾ ਕੇ ਗਈ ਸੀਗੀ ਤੇ ਉਸ ਤੋਂ ਬਾਅਦ ਸਾਲ ਬਾਅਦ ਆ ਗਈ, ਸਾਲ ਬਾਅਦ ਸ਼ਾਦੀ ਕਰਾ ਕੇ ਚਲੀ ਗਈ ਤੇ ਉਸ ਤੋਂ ਬਾਅਦ ਉਹਨੇ ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ ਸਾਨੂੰ 4 ਮਹੀਨਿਆਂ ਬਾਅਦ। ਪਹਿਲਾਂ ਇਹ ਕਹਿ ਰਹੇ ਸੀ ਵੀ 6 ਮਹੀਨੇ ਪੁਰਾਣਾ ਵਿਆਹ ਦਿਖਾਉਣਾ ਪਊਗਾ, ਵੀ 6 ਮਹੀਨੇ ਬਾਅਦ ਫਾਈਲ ਲੱਗੂਗੀ। ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ, ਲੋਕਡਾਊਨ ਕਰਕੇ ਬੱਚੇ ਨੂੰ ਉਧਰ ਕੰਮ ਨਹੀਂ ਸੀ ਮਿਲ ਰਿਹਾ ਸਰ। ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਹੈਗੀ, ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ, ਵੀ ਜਦ ਲੋਕਡਾਊਨ ਆ ਉਧਰ ਵੀ ਫਲਾਈਟਾਂ ਨਹੀਂ ਚੱਲ ਰਹੀਆਂ, ਬਾਕੀ ਐਮਐਸਸੀ ਬੰਦ ਨੇਗੀਆਂ, ਵੀ ਏਦਾਂ ਸਾਨੂੰ ਕੰਮ ਵੀ ਨਹੀਂ ਮਿਲ ਰਿਹਾ ਤੇ ਵੀ ਮੈਂ ਇਹ ਬੁਲਾਵਾਂ ਕਿਹੜੇ ਤਰੀਕੇ ਨਾਲ ਉਹਨੂੰ, ਵੀ ਜਦੋਂ ਫਲਾਈਟਾਂ ਖੁੱਲ ਜਾਣਗੀਆਂ ਉਦੋਂ ਮੈਂ ਫਾਈਲ ਅਪਲਾਈ ਕਰ ਦੂੰਗੀ ਤੇ ਉਸ ਤੋਂ ਬਾਅਦ ਬੁਲਾ ਲੂੰਗੀ। ਫਿਰ ਕੀ ਇਹੋ ਜਿਹੀ ਕੀ ਗੱਲ ਹੋਈ ਜੇ ਇਹ ਪਰਿਵਾਰ ਦੋਸ਼ ਲਾ ਰਿਹਾ ਕਿ ਕੁੜੀ ਨੂੰ ਕੁੜੀ ਫੋਨ ਨਹੀਂ ਚੱਕਦੀ, ਤੰਗ ਕਰਦੀ ਸੀ? ਇਹ ਸਾਰਾ ਕੁਝ ਕਰ ਰਹੀ ਸੀ ਸਰ, ਫੋਨ ਵੀ ਚੱਕਦੀ ਸੀਗੀ ਮੇਰੀ ਬੇਟੀ। ਲਾਸਟ ਟਾਈਮ 23 ਤਰੀਕ ਨੂੰ ਗੱਲ ਹੋਈ ਹੈ ਕਿ ਬੇਟੀ ਦੀ 8 ਮਿੰਟ 58 ਸਕਿੰਟ ਬੇਟੀ ਦੀ ਮੁੰਡੇ ਨਾਲ। ਉਸ ਦਿਨ ਉਹਨੇ ਕਿਹਾ, ਕਹਿੰਦਾ ਮੈਨੂੰ ਵੀ ਕਾਗਜ਼ ਲਿਆ ਦੇ ਸੰਗਰੂਰ ਤੋਂ, ਆਹ ਕਰਕੇ ਆਪਦੇ ਕੰਮ ਤੋਂ ਜਿੱਥੇ ਕੰਮ ਤੇ ਲੱਗੀ ਹੋਈ ਆ। ਉਹਨੇ ਮੇਰੀ ਬੇਟੀ ਨੇ ਕਿਹਾ, ਕਹਿੰਦੀ ਮੈਂ ਕੱਲ ਨੂੰ ਵੀਰਵਾਰ ਆ, ਵੀ ਕੱਲ ਨੂੰ ਮੈਂ ਸੁਨੇਹਾ ਜਲਦੀ ਉੱਠੂਗੀ, ਜਲਦੀ ਉੱਠ ਕੇ ਉੱਥੋਂ ਕੰਮ ਤੋਂ ਤੁਹਾਨੂੰ ਕਾਗਜ਼ ਲਿਆ ਦੂੰਗੀ। ਸੁਸਾਈਡ ਜਮੇ ਨਹੀਂ ਕੀਤੀ ਹੈਗੀ ਉਹਨੇ ਬਿਲਕੁਲ ਵੀ, ਏਦਾਂ ਦੀ ਕੋਈ ਗੱਲ ਨਹੀਂ। ਏਦਾਂ ਦੀ ਸਾਨੂੰ ਪਹਿਲਾਂ ਦੱਸਦੇ, ਉਹ ਜੇ ਸੁਸਾਈਡ ਕਰਨ ਵਾਲਾ ਹੁੰਦਾ ਉਹ ਸੁਸਾਈਡ ਬਿਲਕੁਲ ਨਹੀਂ ਕੀਤੀ ਹੈਗੀ ਉਹਨੇ। ਉਹਦੀ ਅੰਦਰੂਨੀ ਕੋਈ ਮੌਤ ਹੋਈ ਹੈਗੀ, ਕੋਈ ਏਦਾਂ ਦਾ ਕੋਈ ਕਾਰਨ ਨਹੀਂ ਹੈਗਾ। ਤੇਰੀ ਪਰਿਵਾਰ ਨੇ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ? ਬਿਲਕੁਲ ਨਹੀਂ ਸਰ, ਜਮੇ। ਅਸੀਂ ਜਾ ਕੇ ਵੀ ਆਏ ਆ, ਮੁੰਡਾ ਹੋਏ ਤੋਂ ਵਿਚੋਲਣ ਸਾਡੇ ਨਾਲ ਸੀਗੇ, ਵਿਚੋਲੇ ਦੀ ਮਾਂ ਸੀਗੀ ਤੇ ਵਿਚੋਲਾ ਆਪ ਸੀਗਾ। ਤੇ ਉਸ ਤੋਂ ਬਾਅਦ ਅਸੀਂ ਦੋਨੇ ਜਾਣੇ ਅਸੀਂ ਗਏ ਆਂਗੇ ਗੱਡੀ 'ਚ, 4 ਜਾਣੇ ਇਕੱਠੇ ਗਏ। ਜੇ ਉਹਨਾਂ ਨੂੰ ਕੋਈ ਏਦਾਂ ਦੀ ਪ੍ਰੋਬਲਮ ਹੈਗੀ ਸੀ ਉਹਨਾਂ ਦੇ ਬੇਟੇ ਨੂੰ, ਵੀ ਸਾਨੂੰ ਉਦੋਂ ਦੱਸਦੇ, ਉਦੋਂ ਕਿਹੜਾ ਉਹਨਾਂ ਸਾਡੇ ਵਿੱਚ ਕੋਈ ਹੋਰ ਸੀਗਾ, ਚੌਥਾ ਬੰਦਾ ਹੋਰ ਹੈ ਨਹੀਂ ਸੀਗਾ, ਅਸੀਂ ਸੀਗੇ ਘਰ ਦੇ ਮੈਂਬਰ, ਉਹ ਸੀ ਉਧਰੋਂ ਅਸੀਂ ਸੀਗੇ। ਜੇ ਏਦਾਂ ਦੀ ਕੋਈ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ, ਜਿਵੇਂ ਹੁਣ ਮੀਡੀਆ ਤੇ ਕਹਿ ਰਹੇ ਨੇ ਵੀ ਸਾਨੂੰ ਪਹਿਲਾਂ ਪਤਾ ਸੀਗਾ, ਤੇ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ। ਇਹ ਤਾਂ ਹੁਣ ਬਸ ਕੁੜੀ ਸਿਰ ਇਲਜ਼ਾਮ ਲਾ ਰਹੇ ਨੇ। ਲਵਪ੍ਰੀਤ ਨੇ ਵੀ ਤੁਹਾਨੂੰ ਕਦੀ ਫੋਨ ਕੀਤਾ? ਨਹੀਂ ਜੀ ਸਰ, ਬਿਲਕੁਲ ਨਹੀਂ ਸੀ ਕਰਦਾ, ਸਾਨੂੰ ਜਮੀ ਨਹੀਂ ਸੀ ਬਿਲਕੁਲ ਦੱਸਦਾ ਹੈਗਾ। ਉਹਦੀ ਭੈਣ ਨੇ ਵੀ ਨਹੀਂ ਕੀਤਾ ਸਰ, ਜਮੀ ਬਿਲਕੁਲ ਵੀ। ਤੁਹਾਡੀ ਕੁੜੀ ਨੇ ਦੱਸਿਆ ਤੁਹਾਨੂੰ ਕਿ ਉਹ ਤੰਗ ਕਰਦੇ ਜਾਂ ਕੋਈ ਇਸ ਤਰ੍ਹਾਂ? ਸਾਡੀ ਕੁੜੀ ਦੱਸ ਦਿੰਦੀ ਸਰ, ਕਹਿੰਦੀ ਮੈਨੂੰ ਐ ਕਹਿੰਦਾ ਵੀ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਇੱਧਰ, ਵੀ ਏਦਾਂ ਮੈਂ ਕਹਿੰਦੀ ਸੀਗੀ ਵੀ ਮੈਂ ਬੁਲਾਵਾਂ ਕਿਹੜੇ ਹਿਸਾਬ ਨਾਲ, ਤੇ ਉਹ ਕਹਿੰਦਾ ਮੇਰੇ ਦੋਸਤਾਂ ਨਾਲ ਗੱਲ ਕਰ ਲੈ, ਮੇਰੀ ਬੇਟੀ ਨਹੀਂ ਕਰਦੀ ਸੀਗੀ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹੁਣ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਤੁਹਾਡੀ ਬੇਟੀ ਕਰਕੇ ਉਹ ਮੁੰਡਾ ਸੁਸਾਈਡ ਆਤਮ ਹੱਤਿਆ ਕਰ ਗਿਆ ਤੇ ਉਹਨੂੰ ਡਿਪੋਰਟ ਕੀਤਾ ਜਾਵੇ, ਕੀ ਕਿਸ ਤਰ੍ਹਾਂ ਦੇਖਦੇ ਹੋ? ਇਸ ਪਿੰਡ ਦੇ ਹੋਰ ਕੁੜੀ ਦਾ ਨਾਮ ਜ਼ਿਕਰ ਵੀ ਕੀਤਾ ਜਾਂਦਾ? ਇਹ ਤਾਂ ਸਰ ਇਹਨਾਂ ਨੂੰ ਮੀਡੀਆ ਵਾਲਿਆਂ ਨੂੰ ਚਾਹੀਦਾਗਾ, ਦੇਖ ਕੇ ਮੀਡੀਆ ਤੇ ਜਿਹੜੀਆਂ ਖਬਰਾਂ ਲਾ ਦਿੰਦੇ ਝੂਠੀਆਂ ਸੱਚੀਆਂ, ਇਹਨਾਂ ਨੂੰ ਛਾਣਬੀਣ ਕਰਕੇ ਇਦਾਂ ਦਾ ਕੰਮ ਕਰਨਾ ਚਾਹੀਦਾਗਾ। ਮੀਡੀਆ ਵਾਲਿਆਂ ਨੂੰ ਗਾਹਾਂ ਵਾਸਤੇ ਕੌਣ ਸੱਦੂਗਾ ਜੇ ਇਦਾਂ ਦੀਆਂ ਝੂਠੀਆਂ ਸੱਚੀਆਂ ਖਬਰਾਂ ਲਾਉਣ ਲੱਗੇ? ਛਾਣਬੀਣ ਕਰਕੇ ਖਬਰ ਲਾਉਣ, ਫੇਰ ਇਹਨਾਂ ਦਾ ਪਤਾ ਲੱਗਦਾਗਾ, ਅਸਲ ਸੱਚ ਮੂਹਰੇ ਸਾਹਮਣੇ ਆਉਂਦਾਗਾ। ਹਾਂਜੀ ਸਰ, ਸੋਸ਼ਲ ਮੀਡੀਆ ਤੇ ਜਿਹੜੇ ਝੂਠੀਆਂ ਖਬਰਾਂ ਪਾ ਰਹੇ ਨੇ ਨਾ, ਇਹਨਾਂ ਦੀ ਨਕੇਲ ਕਸੀ ਜਾਣੀ ਚਾਹੀਦੀ ਹੈਗੀ। ਇਹਨੂੰ ਭੇਜਦੀ ਸੀ ਮੁੰਡੇ ਨੂੰ ਸਰ, ਜੇ ਵੱਧ ਸੀ ਫਿਰ ਲੜਦਾ ਸੀਗਾ, ਜੇ ਮਾੜੀ ਮੋਟੀ ਬਚਤ ਹੁੰਦੀ ਸੀਗੀ $100-150 ਕਦੇ ਪਾਤਾ, ਕਦੇ 200 ਪਾਤਾ, ਏਦਾਂ ਮੁੰਡਾ ਮੰਗਾਈ ਜਾਂਦਾ ਸੀਗਾ। ਸਾਨੂੰ ਕੋਈ ਪੈਸਾ ਨਹੀਂ ਭੇਜਿਆ ਹੈਗਾ ਸਰ। ਲੜਕੀ ਥੋੜੀ ਪੱਕੀ ਹੋ ਗਈ ਕਿ ਉਹ ਕੱਚੀ ਹੈ ਜੀ? ਨਾ, ਹਜੇ ਵਰਕ ਪਰਮਿਟ ਤੇ ਸਰ। ਤੁਸੀਂ ਕੀ ਇਨਸਾਫ ਚਾਹੁੰਦੇ ਹੋ? ਅਸੀਂ ਤਾਂ ਸਰ ਇਹ ਇਨਸਾਫ ਚਾਹੁੰਦੇ ਹੈਗੇ ਵੀ ਇਹਨੂੰ ਇਨਸਾਫ ਹੋਣਾ ਚਾਹੀਦਾ ਇਸ ਗੱਲ ਦਾ। ਲਵਪ੍ਰੀਤ ਵੀਰੇ ਉਹਨੂੰ 24ਵਾਂ ਸਾਲ ਲੱਗਿਆ ਸੀ, ਮੇਰਾ ਭਤੀਜਾ ਗਾ, ਮੈਂ ਉਹਦਾ ਚਾਚਾ ਗਾ। ਤੇ ਇਹ ਗੱਲ ਵੀਰੇ ਉਹਦੀ ਘਰ ਵਾਲੀ ਕੈਨੇਡਾ, ਉਹਨੂੰ ਪੌਣੇ 2 ਸਾਲ ਹੋ ਗਏ ਗਈ ਨੂੰ, 1 ਸਾਲ ਉਹ ਮੰਗੀ ਰਹੀ ਹੈ। ਮਤਲਬ ਕਿ ਜਦ ਤੱਕ ਉਹਦੀ ਫੀਸ ਭਰਨੀ ਸੀ ਉਦੋਂ ਤੱਕ ਤਾਂ ਵਧੀਆ ਰਹੀ, ਉਸ ਤੋਂ ਬਾਅਦ ਉਹ ਮਿਸਬਿਹੇਵ ਕਰਨ ਲੱਗ ਗਏ ਹੈ ਨਾ। ਚਲੋ ਇਹਨਾਂ ਦੀ ਆਪ ਚ ਅੰਡਰਸਟੈਂਡਿੰਗ ਹੋਊਗੀ ਥੋੜੀ ਬਹੁਤੀ, ਪਹਿਲਾਂ ਹੋ ਸਕਦਾ ਵੀ ਹੋ ਜਾਂਦੇ, ਮੀਆਂ ਬੀਬੀ ਦੀ ਸਭ ਕੁਝ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਵਾਲੇ ਨੂੰ ਬੁਲਾਓਗੇ ਨਹੀਂ। ਸਾਰੀ ਫੀਸ ਭਰੀ ਹੈ ਭਰਾਵਾ ਨੇ, ਸਾਨੂੰ 1 ਸਿੰਗਲ ਰੁਪਈਆ ਨਹੀਂ ਮੁੜਿਆ ਕੁੜੀ ਨੇ। ਮੈਂ ਕਿ ਤਕਰੀਬਨ 24-25 ਲੱਖ ਰੁਪਇਆ ਅਸੀਂ ਉਹਦੇ ਖਰਚਦਾ, ਸਾਡੀ ਜ਼ਮੀਨ ਵੀ ਗਹਿਣੇ ਪਈ ਹੈਗੀ। ਤੇ ਦੇਖੋ ਜਿਹੜੀ ਇਹ ਗੱਲ ਕਲੀਅਰ ਹੈ ਤਾਂ ਪੋਸਟਮਾਸਟਰ ਨੇ ਕਰਨੀ ਹੈ ਹਨਾ। ਤੇ ਖਾਦਾ ਤੋਂ ਕੋਈ ਜ਼ਹਿਰੀਲੀ ਚੀਜ਼ ਸਾਨੂੰ ਲੱਗਦਾ, ਕਿਉਂਕਿ ਨੀਲਾ ਹੋਇਆ ਪਿਆ ਸੀਗਾ। ਮੌਤ ਉਹਦੀ ਹੋਈ ਹੈ ਵੀਰੇ 24 ਤਰੀਕ ਦੀ ਮੌਤ ਹੋਈ ਹੈ। ਤੇ ਮਤਲਬ ਕਿ ਸਾਨੂੰ ਉੱਥੋਂ ਫੋਨ ਆਇਆ ਸੀ ਕਿਸੇ ਦਾ, ਤੁਹਾਡਾ ਮੁੰਡਾ ਉਹਦੇ ਮੋਟਰ ਤੇ, ਸਾਡੀ ਉਧਰ ਮੋਟਰ ਹੈ ਗਿਆ ਅਲੱਗ, ਸਾਡਾ ਖੇਤ ਆ, ਉਹਨੂੰ ਕੱਸੀ ਵਾਲਾ ਖੇਤ ਕਹਿੰਦੇ ਅਸੀਂ, ਉੱਥੇ ਡੈਥ ਹੋਈ ਸੀ ਉਹਦੀ। ਇਹ ਮੈਂ ਤੇ ਬਾਈ ਨੇ ਉਹਨੇ ਜਾ ਕੇ ਸਭ ਤੋਂ ਪਹਿਲਾਂ ਦੇਖਿਆ ਹੈਗਾ, ਕਿਉਂਕਿ ਜਿਨ੍ਹਾਂ ਨੇ ਦੇਖਿਆ ਸੀ ਉਹਨੂੰ ਸਾਨੂੰ ਫੋਨ ਕਰਿਆ, ਮਤਲਬ ਕਿ ਉਹ ਕੋਲ ਹੀ ਨਹੀਂ ਗਿਆ। ਸਭ ਤੋਂ ਪਹਿਲਾਂ ਜੋ ਟੱਚ ਹੈ ਬਾਈ ਤੇ ਮੇਰਾ ਹੀ ਉਹਨੇ। ਮੌਤ ਦਾ ਕਾਰਨ ਹਜੇ ਕੋਈ ਨਹੀਂ ਪਤਾ ਵੀਰੇ, ਸਾਨੂੰ ਮੌਤ ਦਾ ਕਾਰਨ ਕੋਈ ਨਹੀਂ ਸੀ ਪਤਾ। ਅਸੀਂ ਉਹਦਾ ਮਤਲਬ ਕਿ ਪੋਸਟਮਾਸਟਰ ਵੀ ਕਰਾਤਾ, ਉਹਦਾ ਦਾਹ ਸੰਸਕਾਰ ਵੀ ਕਰਤਾ ਸੀ। ਮਤਲਬ ਕਿ ਜਦੋਂ ਅਸੀਂ ਉਹਦੇ ਦੁਆਰੇ ਫੋਨ ਖੋਲੇ, ਪਾਸਵਰਡ ਦਾ ਪਤਾ ਨਹੀਂ ਸਾਨੂੰ, ਪਹਿਲਾਂ 2 ਦਿਨ ਤੁਹਾਨੂੰ ਪਾਸਵਰਡ ਨਹੀਂ ਪਤਾ ਲੱਗਿਆ। ਫਿਰ ਮੁੰਡਿਆਂ ਨੂੰ, ਯਾਰਾਂ ਦੋਸਤਾਂ ਨੂੰ ਪੁੱਛੇ, ਉਹਨਾਂ ਨੇ ਸਾਨੂੰ ਜਦੋਂ ਪਾਸਵਰਡ ਦੱਸਿਆ ਫੋਨ ਦਾ,
ਫਿਰ ਸਾਨੂੰ ਉੱਥੋਂ ਖੁਲਾਸਾ ਹੋਇਆ ਵੀ ਇਹਨੇ ਇਹ ਕਾਰਨਾ ਕੁੜੀ ਉਹਦੀ ਵਾਈਫ ਨਾਲ ਜੋ ਕੁਛ ਹੈਗਾ ਸੀ, ਉਹ ਬੁਲਾ ਨਹੀਂ ਸੀ ਰਹੀ। ਉਹਦਾ ਫੋਨ ਆ ਦੇਖੋ 23 ਤਰੀਕ ਦੀ ਚੈਟ ਆ ਉਹਦੀ, ਉਹਨੇ ਕੋਈ ਵੀ ਫੋਨ ਉਹਦਾ ਰਿਸੀਵ ਨਹੀਂ ਕੀਤਾ ਹੋਇਆ। ਉਹ ਰਾਤ ਨੂੰ 2 ਵਜੇ ਫੋਨ ਲਾਉਣ ਲੱਗਿਆ, ਸ਼ਾਮ ਦੇ 4:45 ਵਜੇ ਤੱਕ ਉਹਨੂੰ ਫੋਨ ਲਾਈ ਗਿਆ। ਫਿਰ ਉਹਨੇ ਫੋਨ ਆਪਦੇ ਭੂਆ ਦੇ ਮੁੰਡਿਆਂ ਨੂੰ ਲਾਇਆ, ਦੋਨਾਂ ਨੂੰ, ਉਹ ਇੱਕ ਮਨੀਲਾ ਚ ਕਿ ਇੰਡੀਆ ਚ, ਉਹਨਾਂ ਨੇ ਵੀ ਉਹਨੂੰ ਫੋਨ ਲਾਇਆ ਕੁੜੀ ਨੂੰ, ਉਹਦਾ ਵੀ ਨਹੀਂ ਚੱਕਿਆ। ਉਹਦੇ ਫੁੱਫੜ ਨੇ ਉਹਨੂੰ ਫੋਨ ਲਾਇਆ, ਜਿਹੜੇ ਸਾਡੇ ਜੀਜਾ ਜੀ ਨੇ ਵਿਚੋਲੇ ਨੇ ਉਹਦਾ ਵੀ ਉਹਨੇ ਫੋਨ ਨਹੀਂ ਚੱਕਿਆ, ਕਿਸੇ ਦਾ ਵੀ ਉਸ ਦਿਨ। ਫਿਰ ਸਾਨੂੰ ਤਾਂ ਮਤਲਬ ਕਿ ਜੋ ਅਸੀਂ ਫੋਨ ਦੀਆਂ ਚੈਟਾਂ ਕਰਾਂਗੇ ਸਾਨੂੰ ਉੱਥੋਂ ਪਤਾ ਲੱਗਿਆ। ਫਿਰ ਇਹ ਜੀ ਖੁੱਡੀ ਕਲਾਂ ਦੀ ਕੁੜੀ ਹੈ, ਇਹਦਾ ਪੱਕਾ ਵਿਆਹ ਹੋਇਆ ਸੀ। ਤੁਹਾਡੀ ਪਹਿਲੀ ਗੱਲ ਇਹ ਮੈਂ ਚੈਨਲਾਂ ਤੇ ਜਿਵੇਂ ਬੋਲਿਆ ਨਹੀਂ, ਪਹਿਲਾਂ ਮੈਨੂੰ ਪਤਾ, ਮੈਂ ਦਿਮਾਗ 'ਚ ਮਿਸ ਹੋ ਗਈ। ਇਹ ਅਸੀਂ ਪੱਕਾ ਵਿਆਹ ਕਰਿਆ ਸੀ ਵੀ ਜਿਹਦਾ ਕੁੜੀ ਦਾ ਵੀਜ਼ਾ ਲੱਗ ਗਿਆ ਤਾਂ ਠੀਕ ਹੈ, ਨਹੀਂ ਸਾਡੇ ਘਰ ਦੀ ਬਹੂ ਬਣੂਗੀ। ਸਾਨੂੰ ਮਤਲਬ ਕਿ ਇਹ ਸੀਗਾ ਵੀ ਜੇ ਵੀਜ਼ਾ ਕਿਸੇ ਕਾਰਨ ਕਰਕੇ ਨਹੀਂ ਵੀ ਆਉਂਦਾ ਤਾਂ ਇਹ ਪੱਕਾ ਵਿਆਹ ਸੀਗਾ। ਇਹ ਸੀ ਕੁੜੀ ਫਿਰ ਉਰੇ ਰੱਖਣੀ, ਚਲੋ ਵੀਜ਼ਾ ਲੱਗ ਗਿਆ, ਉਹ ਕੈਨੇਡਾ ਬਣ ਗਈ। ਸ਼ਹਿਰ 'ਚ ਤਾਂ ਵੀਰੇ ਇਹ ਸ਼ਾਇਦ 2020 ਦੀ ਨਵੰਬਰ 'ਚ ਇਹ ਕੁੜੀ ਇਹਨੂੰ ਇਗਨੋਰ ਕਰਨ ਲੱਗ ਗਈ ਸੀ। ਇਹਨੇ ਉੱਥੇ ਹੀ ਲਿਖਤਾ ਸੀ ਇਹਨੂੰ ਵੀ ਮੈਨੂੰ ਲੱਗਦਾ ਵੀ ਮੈਨੂੰ ਮੇਰਾ ਰਾਹ ਚੁਣਨਾ ਪਊਗਾ, ਵੀ ਮੈਨੂੰ ਮਰਨਾ ਪਊਗਾ, ਮੈਨੂੰ ਸੁਸਾਈਡ ਕਰਨਾ ਪਊ। ਵੀ ਲੋਕ ਗੱਲ ਤਾਂ ਮੈਨੂੰ ਕੈਨੇਡਾ ਵਾਲੇ ਕਹਿੰਦੇ ਨੇ। ਹੁਣ ਤੁਸੀਂ ਹਿਸਾਬ ਲਾ ਲਓ ਵੀਰੇ 2020 ਦੇ ਨਵੰਬਰ ਤੋਂ ਲੈ ਕੇ ਹੁਣ ਕਿੰਨਾ ਟਾਈਮ ਲੰਘ ਗਿਆ, ਕਿੰਨੇ ਮਹੀਨੇ ਲੰਘ ਗਏ। ਡਿਪਰੈਸ਼ਨ 'ਚ ਤਾਂ ਹੈਗਾ ਸੀ ਥੋੜਾ ਸਾਨੂੰ ਫੀਲ ਨਹੀਂ ਉਹਨੇ ਖੋਣ ਦਿੱਤਾ ਵੀ ਮੈਂ ਹੈਗਾਗਾ, ਮੈਨੂੰ ਬੁਲਾ ਨਹੀਂ ਰਹੀ। ਘਰ ਉਹ ਤਾਂ ਵੀ ਫੋਨ ਨਹੀਂ ਸੀ ਕਰਦੀ, ਘਰੇ ਵੀ ਫੋਨ 2-2 ਮਹੀਨੇ ਬਾਅਦ ਕਰਦੀ ਸੀਗੀ। ਨਹੀਂ ਉਹਨੇ ਸਾਨੂੰ ਦੱਸਿਆ ਨਹੀਂ ਕੁਝ ਵੀ, ਉਹ ਦਿਲ ਕੀ ਲੈ ਗਿਆ ਸਾਰਾ ਕੁਝ। ਮਤਲਬ ਕਿ ਸੁਸਾਈਡ ਤੋਂ ਬਾਅਦ ਹੀ ਉਹਦੇ ਫੋਨ 'ਚ ਟ੍ਰੇਸ ਕਰਿਆ ਅਸੀਂ, WhatsApp ਚੈੱਕ ਕਰਿਆ, ਉੱਥੇ ਸਾਨੂੰ ਪਤਾ ਲੱਗਿਆ ਵੀ ਉਹਦੇ ਕਰਕੇ ਸੁਸਾਈਡ ਕਰ ਗਿਆ। ਵੀਰੇ 7 ਤਰੀਕ ਨੂੰ ਆਈ ਸੀ, 17 ਨੂੰ ਵਗ ਗਈ ਸੀ, ਟੋਟਲ 10 ਦਿਨ ਰਹੀ ਸੀ, ਉਹਦੇ ਵਿੱਚ ਹੀ ਵਿਆਹ ਹੋਇਆ ਸਾਰਾ ਕੁਝ। ਉਹਦੇ ਫੰਕਸ਼ਨ ਦੇ ਵਿੱਚ 10 ਦਿਨਾਂ ਖਾਤਰ ਆਈ ਸੀ, 1 ਸਾਲ ਬਾਅਦ ਆਈ ਸੀ। 1 ਸਾਲ ਉਹ ਮੰਗੀ ਰਹੀ ਹੈ। ਨਹੀਂ ਵੀਰੇ ਉਹ ਵਰਕ ਪਰ ਉੱਤੇ ਹੈਗੀ ਵਰਕ ਪਰਮਿਟ ਤੇ। ਹੁਣ ਉਹਨੂੰ ਹੋ ਗਏ ਵੀਰੇ 3 ਸਾਲ ਹੋਣ ਵਾਲੇ ਨੇ ਟੋਟਲ। ਨਹੀਂ ਵੀਰੇ ਇਹਨੂੰ ਸਿੰਗਲ ਡਾਕੂਮੈਂਟ ਵੀ ਨਹੀਂ ਭੇਜਿਆ, 1 ਰੁਪਿਆ ਇਹਨੂੰ ਭੇਜਿਆ ਨਹੀਂ ਹੈਗਾ। ਬਸ ਉਹਨੇ ਸਿਰਫ 2000-2500 ਦੇ ਇੱਕ ਕੱਪੜੇ ਭੇਜੇ ਹੋਏ ਆ, ਉਹ ਵੀ ਮਤਲਬ ਕਿ ਲਵਪ੍ਰੀਤ ਦੀ ਭੈਣ ਦੇ ਮੁੰਡੇ ਨੂੰ, ਛੋਟੇ ਨੂੰ, ਉਹ ਵੀ ਐਮਾਜ਼ੋਨ ਤੋਂ ਸ਼ਾਪਿੰਗ ਕਰਕੇ ਭੇਜੀ ਹੈ। ਦੇਖੋ ਜੀ ਕਸੂਰ ਤਾਂ ਉਹਨਾਂ ਦੀ ਫੈਮਿਲੀ ਦਾ ਹੀ ਹੈ। ਜਦੋਂ ਉਹਨਾਂ ਦੀ ਫੈਮਿਲੀ ਨੂੰ ਕਹਿਣਾ ਸੀ ਭਾਈ ਤੂੰ ਕੁੜੀਏ ਪੇਪਰ ਲਾ, ਉਹਨੇ ਇੱਕ ਥਾਵੇਂ ਕਿਹਾ ਕਿ ਮੈਨੂੰ ਮੁੰਡਾ ਪਸੰਦ ਨਹੀਂ ਸੀ। ਸਾਨੂੰ ਕਹਿ ਦਿੰਦੀ ਕਿ ਮੈਨੂੰ ਮੁੰਡਾ ਪਸੰਦ ਨਹੀਂ ਸੀ, ਨਿਮੇੜ ਲੈਂਦੇ ਵੇਖ ਕੇ, ਸਾਡਾ ਮੁੰਡਾ ਥੋੜੀ ਮਰਵਾਉਣਾ ਸੀਗਾ। ਉਹਨੂੰ ਲਾਰੇ ਲਾਈ ਗਿਆ, ਉਹਦਾ ਫੋਨ ਨਹੀਂ ਸੀ ਚੱਕਦੀ, ਮੈਸੇਜ ਨਹੀਂ ਸੀ ਕਰਦੀ, ਇਗਨੋਰ ਕਰੀ ਜਾਂਦੀ ਸੀ। ਡਿਪਰੈਸ਼ਨ 'ਚ ਆਇਆ ਬੰਦਾ, ਕਰ ਗਿਆ। ਮੰਗ ਇਹ ਵੀਰੇ ਸਭ ਤੋਂ ਪਹਿਲਾਂ ਤਾਂ ਵੀ ਉਹ ਕੁੜੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਜੇ ਉਹਨੂੰ ਸਜ਼ਾ ਨਾ ਮਿਲੀ ਤਾਂ ਹੋਰ ਕੁੜੀਆਂ ਬਹੁਤ ਕੁਝ ਕਰਨੀਆਂ ਹਨਾ। ਸਾਡਾ ਮੁੰਡਾ ਵਗ ਗਿਆ, ਚਲੋ ਕੋਈ ਗੱਲ ਨਹੀਂ, ਪੈਸਿਆਂ ਦਾ ਅਸੀਂ ਕੇਸ ਕਰਾਂਗੇ, ਪੈਸੇ ਵੀ ਆਪਦੇ ਵਾਪਸ ਲਵਾਂਗੇ ਅਸੀਂ ਉਹਨਾਂ ਤੋਂ, ਕਿਉਂਕਿ ਅਸੀਂ ਕਿਹੜਾ ਸਪਾਂਸਰ ਬੈਠੇ ਕਿਸੇ ਨੇ ਕੁੜੀਆਂ ਨੂੰ ਅਸੀਂ ਬਾਹਰ ਭੇਜੀਏ। ਕੇਸ ਵੀ ਕਰਾਂਗੇ ਵੀਰੇ, ਡਿਪੋਰਟ ਵੀ ਕਰਾਵਾਂਗੇ, ਜੋ ਕਾਰਵਾਈ ਵੀ ਬਣਦੀ ਅਸੀਂ ਕਰਾਂਗੇ। ਨਹੀਂ ਵੀਰੇ ਉਹਨਾਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਹੁਣ ਉਹਨਾਂ ਦੇ ਫੋਨ ਜ਼ਰੂਰ ਆ ਰਹੇ ਨੇ, ਕੱਲ ਪਰਸੋਂ ਦੇ ਕਹਿ ਰਹੇ ਨੇ ਵੀ ਰਾਜੀ ਬੰਦਾ ਕਰ ਲਓ। ਹੁਣ ਅਸੀਂ ਪੁੱਤ ਪਰਵਾ ਕੇ ਰਾਜੀ ਬੰਦਾ ਕਾਹਦੀ ਖਤਰ ਕਰਨਾ ਉਹਨਾਂ ਨੂੰ ਵੀਰੇ। ਇਹ ਵੀਰੇ 2 ਭੈਣਾਂ 1 ਭਰਾ, ਇਹ ਛੋਟਾ ਸਾਰਾ ਤੇ ਤਾਂ ਬਹੁਤ ਮੁਸ਼ਕਲ ਨਾਲ ਲੱਗੇ। ਆਪਾਂ ਮੰਦਰਾਂ 'ਚ ਧੱਕੇ ਧੁੱਕੇ ਖਾ ਕੇ ਮੈਂ ਕਹਿੰਦੇ ਮੱਥਾ ਟੇਕ ਕੇ ਹੋਇਆ ਸੀ। ਮੇਰਾ ਭਰਾ ਲੱਗਦਾ ਸੀ, ਸਾਡੇ ਦੋਨਾਂ ਭੈਣਾਂ ਤੋਂ ਛੋਟਾ ਸੀ। ਉਹਦਾ ਬਹੁਤ ਸ਼ੌਂਕ ਸੀ ਵੀ ਮੈਂ ਬਾਹਰ ਜਾਵਾਂ ਤੇ ਆਪਦਾ ਘਰ ਦਾ ਸਾਰਾ ਸੈੱਟ ਕਰਾਂ, ਕਰਜ਼ਾ ਉਤਾਰਾਂ। ਉਹਨੂੰ ਸ਼ੌਂਕ ਸੀ ਪਹਿਲਾਂ ਤੋਂ ਹੀ, +2 ਕਰਨ ਦੇ ਪਿੱਛੋਂ ਉਹਨੂੰ ਸ਼ੌਂਕ ਸੀ ਵੀ ਮੈਂ ਬਾਹਰ ਜਾਵਾਂ। ਹਾਂਜੀ ਮੈਂ ਐਸ ਕੀਤੀ ਸੀ, ਮੇਰੇ 6 ਸਕੋਰ ਆਏ ਸੀ, ਬਟ ਇੱਧਰੋਂ ਲਾਡੀ ਨੂੰ ਰਿਸ਼ਤਾ ਆ ਗਿਆ ਬੇਅੰਤ ਕੌਰ ਬਾਜਵਾ ਦਾ, ਤੇ ਇਸ ਕਰਕੇ ਫਿਰ ਮੈਂ ਡੈਡੀ ਨੂੰ ਕਹਿਤਾ ਵੀ ਲਾਡੀ ਦੀ ਫੀਸ ਭਰ ਦੋ, ਚਲੋ ਮੇਰੀ ਤਾਂ ਦੇਖੀ ਜਾਊ। ਗੱਲਬਾਤ ਸਾਨੂੰ ਤਾਂ ਕਹਿੰਦਾ ਰਹਿੰਦਾ ਸੀ ਵੀ ਹੁੰਦੀ ਹੈ, ਬਟ ਚੈਟ ਤੋਂ ਹੁਣ ਪਤਾ ਲੱਗ ਰਿਹਾ ਵੀ ਹੌਲੀ ਹੌਲੀ ਜਿੱਦਾਂ ਫੀਸਾਂ ਭਰੀ ਗਈਆਂ ਗੱਲ ਘਟਦੀ ਗਈ। ਨਹੀਂ ਐਡਾ ਕੁਝ ਖਾਸ ਨਹੀਂ ਹੈ। ਮੈਂ ਕਹਿੰਦਾ ਸੀ ਵੀ ਥੋੜਾ ਗੱਲ ਘੱਟ ਕਰਦੀ ਆ, ਵੀ ਕਹਿ ਦਿੰਦੀ ਆ ਮੈਂ ਬੀਜੀ ਆ, ਮੈਨੂੰ ਟਾਈਮ ਨਹੀਂ ਲੱਗਦਾ, ਤੇ ਵੀ ਸਾਨੂੰ ਇਦਾਂ ਸੀ ਵੀ ਕੋਈ ਫਾਈਲ 'ਚ ਪ੍ਰੋਬਲਮ ਆਊ, ਇਹਦੇ ਕਰਕੇ ਅਸੀਂ ਇਹਦੇ ਘਰੇ ਵੀ ਗੱਲ ਪਹੁੰਚਾਈ ਤੇ ਉਹਦੇ ਘਰਦਿਆਂ ਨੇ ਅੱਗੇ ਪਤਾ ਨਹੀਂ ਕੀ ਗੱਲਬਾਤ ਕੀਤੀ ਆ ਜਾਂ ਨਹੀਂ। ਥੋੜੀ ਕਰਦੀ ਸੀ, ਜਾਨੀ ਦੀ ਕਰਦੀ ਸੀ, ਟਾਈਮ ਪਿੱਛੋਂ ਕਰਦੀ ਸੀ ਬਸ, ਹਾਂ ਹੂੰ ਠੀਕ ਆ ਠਾਕ ਆ ਏਦਾਂ ਬਸ। ਦਾ ਨਾਮ ਹੈ ਬੇਅੰਤ ਕੌਰ ਬਾਜਵਾ, ਖੁੱਡੀ ਕਲਾਂ ਪਿੰਡ ਦੀ ਹੈ, ਕਿੰਗਸਟਨ 'ਚ ਰਹਿੰਦੀ ਹੈ। ਹੁਣ 21-22 ਸਾਲਾਂ ਦੀ ਉਮਰ ਹੈ ਦੀ। 21 ਹਾਂਜੀ ਕੈਨੇਡਾ। ਉਹ ਤਾਂ ਕੁਛ ਖਾਸ ਪਤਾ ਹੀ ਨਹੀਂ ਲੱਗਿਆ, ਹੁੰਦਾ ਏਦਾਂ ਸੀ ਵੀ ਐਵੇਂ ਹੋ ਗਈ ਨੈਚੁਰਲ ਜਿੱਦਾਂ ਹੁਣ ਹੋ ਜਾਂਦਾ। ਤਾਂ ਬਾਅਦ 'ਚ ਚੈਟ ਪੜ੍ਹ ਕੇ ਪਤਾ ਲੱਗਿਆ ਵੀ ਉਹਨੇ ਸੁਸਾਈਡ ਕੀਤੀ ਹੈ। ਫੋਨ ਮੈਂ ਕੀਤੇ ਨੇ, ਫਿਰ ਉਹਨੇ ਬੈਕ ਕਾਲ ਕੀਤੀ ਆ, ਕਾਫੀ ਘੰਟਿਆਂ ਬਾਅਦ ਚੋਂ ਗੱਲ ਹੋਈ ਆ। ਬਸ ਉਹਨੂੰ ਮੈਂ ਪੁੱਛਿਆ ਵੀ ਅਸੀਂ ਥੋੜੀ ਚੈਟ ਪੜ੍ਹੀ ਹੈ ਤੇ ਥੋੜੀ ਲੜਾਈ ਹੋਈ ਹੈ। ਉਹਨੇ ਫਿਰ ਅੱਗੋਂ ਜਵਾਬ ਦਿੱਤਾ ਸਾਡੀ ਚੈਟ 'ਚ ਲੜਾਈ ਹੁੰਦੀ ਸੀ, ਸਾਡੀ ਫੋਨ ਤੇ ਕੋਈ ਲੜਾਈ ਨਹੀਂ ਸੀ ਹੁੰਦੀ। ਫਿਰ ਮੈਂ ਉਹਨੂੰ ਆਖਿਆ ਵੀ ਚੱਲ ਤੂੰ ਇੱਧਰ ਇਕੱਲੀ ਆ, ਮੇਰੀ ਫਰੈਂਡ ਤੇਰੇ ਕੋਲ ਆ ਜਾਂਦੀ ਆ, ਫਿਰ ਵੀ ਸਿੰਪਥੀ ਦੀ ਜ਼ਰੂਰਤ ਹੁੰਦੀ ਆ ਕੋਲੇ। ਕਹਿੰਦੀ ਨਹੀਂ ਮੇਰੇ ਕੋਲ ਮੇਰੇ ਰਿਸ਼ਤੇਦਾਰ ਆ ਰਹੇ ਨੇ, ਸਾਨੂੰ ਅੱਗੋਂ ਤੋਂ ਪਤਾ ਲੱਗਿਆ ਉਹਦੇ ਕੋਲੇ ਕੋਈ ਨਹੀਂ ਸੀ ਜਾ ਰਿਹਾ, ਉਹਨੇ ਸਿਰਫ ਮੈਨੂੰ ਝੂਠ ਬੋਲਿਆ। ਫਿਰ ਵੀ ਮੈਂ ਕਿਹਾ ਵੀ ਤੇਰੇ ਕੋਲੇ ਮੇਰੀ ਫਰੈਂਡ ਵੀ ਆਜੂ, ਚੱਲ ਫਿਰ ਕੀ ਆ 3 ਜਾਣੀਆਂ ਹੋ ਜਾਓਗੀਆਂ ਤੁਸੀਂ। ਤੇ ਉਹਨੇ ਕੋਈ ਐਡਰੈਸ ਨਹੀਂ ਭੇਜਿਆ, ਮੇਰੇ ਮੈਸੇਜ ਵੀ ਕੀਤੇ ਹੋਏ ਨੇ ਤਾਂ ਵੀ ਉਹਨੇ ਕੋਈ ਐਡਰੈਸ ਨਹੀਂ ਭੇਜਿਆ।
ਰਵਈਆ ਐ ਕੋਈ ਖੁੱਲ ਕੇ ਵੀ ਨਹੀਂ ਸੀ ਗੱਲ ਕਰਦੀ ਤੇ ਕੋਈ ਐ ਮੇਰੇ ਨਾਲ ਕੋਈ ਰੂਡਲੀ ਵੀ ਨਹੀਂ ਸੀ ਗੱਲ ਕਰਦੀ। ਬਟ ਜਿੱਦਾਂ ਅਸੀਂ ਝਾੜ ਪੜੀ ਆ ਉਹਦੇ ਨਾਲ ਬਹੁਤ ਰੂਡਲੀ ਗੱਲ ਕੀਤੀ। ਉਹ ਬਹੁਤ ਉਹ ਮਿੰਨਤਾਂ ਕਰ ਰਿਹਾ, ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਹਾਂਜੀ, ਉਹਨੂੰ ਇਹ ਗੱਲ ਦੀ ਹੋਈ ਸੀ, ਟੈਨਸ਼ਨ ਸੀ, ਡਿਪਰੈਸ਼ਨ ਸੀ ਵੀ ਮੇਰਾ ਇੰਨਾ ਘਰ ਵੀ ਲੱਗ ਗਿਆ, ਐਡਾ ਅਸੀਂ ਕਰਜ਼ਾ ਵੀ ਚੱਕੀ ਬੈਠੇ ਆ, ਜ਼ਮੀਨ ਗਹਿਣੇ ਦਿੱਤੀ ਪਈ ਆ ਵੀ ਉਹ ਸਾਨੂੰ ਬਾਹਰ ਨਹੀਂ ਬੁਲਾ ਰਹੀ। ਉਹਦਾ ਲਿਖਿਆ ਵੀ ਹੋਇਆ, ਮੈਂ ਘਰੇ ਕਿਵੇਂ ਦੱਸਦਾ ਵੀ ਤੂੰ ਸਾਨੂੰ ਬਾਹਰ ਨਹੀਂ ਬੁਲਾਉਣਾ ਹੈਗਾ। ਮੇਰੇ ਘਰਦਿਆਂ ਨੂੰ ਟੈਨਸ਼ਨ ਹੋ ਜੂ, ਮੇਰੀ ਮੰਮੀ ਨੂੰ ਟੈਨਸ਼ਨ ਹੋ ਜੂ। ਨਹੀਂ, ਉਹਦੇ ਚੈਟ 'ਚ ਮੰਗੇ ਹੋਏ ਨੇ ਬਟ ਉਹਨੇ ਕੁਝ ਨਹੀਂ ਭੇਜਿਆ। ਉਹਨੂੰ ਬਾਹਰ ਗਈ ਨੂੰ 3 ਸਾਲ ਹੋ ਗਏ, ਹੋ ਜਾਣਗੇ ਮੈਨੂੰ ਲੱਗਦਾ। ਹੁਣ ਮੈਰਿਜ ਹੋਈ ਸੀ ਉਹਦੀ 7 ਅਗਸਤ 2019 ਨੂੰ। 2018 ਦੇ ਵਿੱਚ 15 ਜੁਲਾਈ ਨੂੰ ਉਹਦੀ ਅੰਗੇਜਮੈਂਟ ਹੋਈ ਸੀ। ਸਾਲ ਪਿੱਛੋਂ ਆ ਕੇ ਉਹ ਵਿਆਹ ਕਰਵਾ ਕੇ ਗਈ ਆ। ਅੰਗੇਜਮੈਂਟ ਦਾ ਸਾਲ ਪਿੱਛੋਂ ਆਈ ਸੀ। 15 ਜੁਲਾਈ ਦੀ ਅੰਗੇਜਮੈਂਟ ਸੀ ਤੇ 7 ਅਗਸਤ ਨੈਕਸਟ ਈਅਰ ਦੀ 7 ਅਗਸਤ ਨੂੰ ਆ ਕੇ ਵਿਆਹ ਕਰਵਾ ਕੇ ਗਈ ਆ। ਜਿੱਦਾਂ ਉਹ ਕਹਿੰਦੀ ਸੀ ਮੈਂ ਮੰਮੀ ਨਾਲ ਗੱਲ ਕਰਦੀ ਆ, ਉਧਰ ਤਾਂ ਲੱਗਦਾ ਡੇਲੀ ਗੱਲ ਹੁੰਦੀ ਹੋਊ। ਇੱਧਰ ਲਾਡੀ ਕਹਿ ਕੇ ਕਰਵਾਉਂਦਾ ਸੀ ਮੰਮੀ ਨਾਲ ਗੱਲ ਕਰ ਲਾ, ਡੈਡੀ ਨਾਲ ਗੱਲ ਕਰ ਲਾ। ਮੈਂ ਵੀ ਮੈਸੇਜ ਕਰਦੀ ਸੀ ਇੱਥੇ, ਮੈਂ ਜਦੋਂ ਰਹਿ ਕੇ ਗਈ ਆ ਮੈਂ ਵੀ ਮੈਸੇਜ ਕਰਦੀ ਸੀ ਵੀ ਕਾਲ ਕਰ ਲਈ, ਫ੍ਰੀ ਹੋਊਂਗੀ ਕਾਲ ਕਰ ਲਈ। ਨਹੀਂ, ਵਿਆਹ ਦੇ ਬਾਅਦ ਉਹ ਬਿਲਕੁਲ ਆਈ ਨਹੀਂ ਹੈ। ਅਸੀਂ ਨੇ ਮੈਂ ਕਿਹਾ ਵੀ ਇੰਡੀਆ ਆ ਜਾ, ਬਟ ਕਹਿੰਦੀ ਇਹ ਲਾਕਡਾਊਨ ਲੱਗਿਆ ਹੋਇਆ, ਫਲਾਈਟਾਂ ਬੰਦ ਨੇ। ਫਲਾਈਟਾਂ ਹਾਲਾਂਕਿ ਬੰਦ ਹੈ ਨਹੀਂ ਸੀ। ਨਹੀਂ, ਬਿਲਕੁਲ ਵੀ ਨਹੀਂ ਕਿਹਾ ਵੀ ਜਾ ਡੈਡ ਬੋਡੀ ਨੂੰ ਰੱਖੋ, ਹਜੇ ਨਾ ਦਾ ਸੰਸਕਾਰ ਕਰੋ, ਬਿਲਕੁਲ ਵੀ ਨਹੀਂ ਕਿਹਾ। ਉਹਨੂੰ ਫਰਕ ਪੈਂਦਾ ਤਾਂ ਉਹ ਕਹਿੰਦੀ, ਉਹਨੂੰ ਕੀ ਫਰਕ ਪੈਂਦਾ। ਅਸੀਂ ਡਿਪੋਰਟ ਚਾਹੁੰਦੇ ਹਾਂ, ਡਿਪੋਰਟ ਹੋਵੇ ਤੇ ਮੇਰੇ ਡੈਡੀ ਦਾ ਜਿਹੜਾ ਕਰਜ਼ਾ ਚੜਿਆ ਹੋਇਆ ਉਹ ਉਤਾਰਿਆ ਜਾਵੇ ਉਹਨਾਂ ਦੇ ਘਰਦਿਆਂ ਵੱਲੋਂ। ਅਸੀਂ ਤਾਂ ਪਛਤਾ ਰਹੇ ਹਾਂ ਉਸ ਦਿਨ ਨੂੰ, ਜਿਸ ਦਿਨ ਅਸੀਂ ਉਹ ਕੁੜੀ ਦਾ ਰਿਸ਼ਤਾ ਲਿਆ। ਉਸ ਦਿਨ ਨੂੰ ਕੌਂਸ ਗਏ ਹਾਂ। ਸਹੀ ਕਹਿੰਦੇ ਪਹਿਲਾਂ ਤਾਂ ਇੱਕ ਕੰਮ 'ਚ ਫਸੋ ਨਾ, ਆਪਦੇ ਲੜਕੇ ਨੂੰ ਐਸ ਕਰਾਓ, ਬਾਹਰ ਭੇਜੋ। ਜੇਕਰ ਤੁਸੀਂ ਕਰਦੇ ਵੀ ਹੋ ਆਪਦਾ ਪੱਕਾ। ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ, ਸਾਡਾ ਜਮਾਈ ਮਰ ਗਿਆ। ਠੀਕ ਆ, ਉਹਨਾਂ ਦੇ ਹੁਣ ਪੋਗਦੀ ਆ, ਝੂਠੇ ਦੂਸਣ ਲਾਉਂਦੇ ਆ, ਲਾ ਰਹੇ ਪੈਸਾ ਉਹਨਾਂ ਨੇ ਖਰਚਿਆ ਜੀ। ਮੁੰਡਾ ਭੇਜਣ ਦੇ ਮਾਰਿਆਂ ਨੇ ਗੱਲ ਹੋਈ ਸੀ, ਰਿਸ਼ਤੇਦਾਰੀ ਦੇ ਰਿਸ਼ਤਾ ਹੋਇਆ ਜੀ। ਇਹ ਅਸੀਂ ਪੱਕਾ ਵਿਆਹ ਕਰਿਆ ਸੀ ਕਿ ਜਿਹਦਾ ਕੁੜੀ ਦਾ ਵੀਜ਼ਾ ਲੱਗ ਗਿਆ ਤਾਂ ਠੀਕ ਹੈ, ਨਹੀਂ ਸਾਡੇ ਘਰ ਦੀ ਬਹੂ ਬਣੂ। ਸਾਨੂੰ ਮਤਲਬ ਕਿ ਇਹ ਸੀਗਾ ਵੀ ਜੇ ਵੀਜ਼ਾ ਕਿਸੇ ਕਾਰਨ ਕਰਕੇ ਨਹੀਂ ਵੀ ਆਉਂਦਾ ਤਾਂ ਇਹ ਪੱਕਾ ਵਿਆਹ ਸੀਗਾ। ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਮੈਨੂੰ ਬੁਲਾਉਂਦੀ ਨਹੀਂ ਹੈਗੀ। ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ ਵੀ ਜਦ ਲਾਕਡਾਊਨ ਆ ਉਧਰ। ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਹੋ ਜਾਂਦੇ ਮੀਆਂ ਬੀਬੀ ਦੀ ਸਭ ਕੁਝ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਵਾਲੇ ਨੂੰ ਬੁਲਾਓਗੇ ਨਹੀਂ। ਸਾਰੀ ਫੀਸ ਭਰੀ ਹੈ ਭਰਾਵਾਂ ਨੇ, ਸਾਨੂੰ ਇੱਕ ਸਿੰਗਲ ਰੁਪਈਆ ਨਹੀਂ ਮੋੜਿਆ ਕੁੜੀ ਨੂੰ। ਮੈਂ ਕਿ ਤਕਰੀਬਨ 24-25 ਲੱਖ ਰੁਪਏ ਅਸੀਂ ਤੇ ਖਰਚਾ। ਇਹਨੂੰ ਭੇਜਦੀ ਸੀ ਮੁੰਡੇ ਨੂੰ ਸਰ, ਜੇ ਵੱਧ ਜੇ ਫਿਰ ਲੱਗਦਾ ਸੀਗਾ। ਜੇ ਮਾੜੀ ਮੋਟੀ ਬਚਤ ਹੁੰਦੀ ਸੀਗੀ 100-150 ਡਾਲਰ ਕਦੇ ਪਾਤਾ, ਕਦੇ 200 ਪਾਤਾ, ਏਦਾਂ ਮੁੰਡਾ ਮੰਗਾਈ ਜਾਂਦਾ ਸੀਗਾ। ਸਾਨੂੰ ਕੋਈ ਪੈਸਾ ਨਹੀਂ ਭੇਜਿਆ ਹੈਗਾ ਸਰ। ਨਹੀਂ ਵੀਰੇ ਨੂੰ ਸਿੰਗਲ ਡਾਕੂਮੈਂਟ ਵੀ ਨਹੀਂ ਭੇਜਿਆ, 1 ਰੁਪਈਆ ਵੀ ਭੇਜਿਆ ਨਹੀਂ ਹੈਗਾ। ਬਸ ਹੁਣ ਸਿਰਫ 2000-2500 ਦੇ ਇੱਕ ਕੱਪੜੇ ਭੇਜੇ ਹੋਏ ਆ, ਉਹ ਵੀ ਮਤਲਬ ਕਿ ਲਵਪ੍ਰੀਤ ਦੀ ਭੈਣ ਦੇ ਮੁੰਡੇ ਨੂੰ, ਛੋਟੇ ਨੂੰ, ਉਹ ਵੀ ਐਮਾਜ਼ੋਨ ਤੋਂ। ਪਾਸਵਰਡ ਦਾ ਪਤਾ ਨਹੀਂ ਸਾਨੂੰ, ਪਹਿਲਾਂ 2 ਦਿਨ ਸਾਨੂੰ ਪਾਸਵਰਡ ਨਹੀਂ ਪਤਾ ਲੱਗਿਆ। ਫਿਰ ਮੁੰਡਿਆਂ ਨੂੰ ਯਾਰਾਂ ਦੋਸਤਾਂ ਨੂੰ ਪੁੱਛੇ, ਉਹਨਾਂ ਨੇ ਸਾਨੂੰ ਜਦੋਂ ਪਾਸਵਰਡ ਦੱਸਿਆ ਫੋਨ ਦਾ, ਫਿਰ ਸਾਨੂੰ ਉੱਥੋਂ ਖੁਲਾਸਾ ਹੋਇਆ ਵੀ ਇਹਨੇ ਇਹ ਕਾਰਨਾ ਕਿ ਕੁੜੀ ਉਹਦੀ ਵਾਈਫ ਨਾਲ ਬਾਲੀ ਬੇਇੱਜ਼ਤੀ ਕਰਤੀ ਸੀ। ਗੱਲ ਹੀ ਕਰ ਦੋ, ਮਾਰਨਾ ਦੇ ਕਦੇ ਪੈ। ਵਧੀਆ ਹੋਇਆ, 10 ਦਿਨ ਇਹਨਾਂ ਦੇ ਘਰੇ ਲਾ ਕੇ ਗਈ ਆ, ਵਿਆਹ ਕੇ ਲੈ ਕੇ ਗਏ ਨੇ ਤੇ ਉੱਥੋਂ ਇਹ ਚੜਾ ਕੇ ਆਇਆ ਜੀ, ਮੈਨੂੰ ਨਾਲ ਲੈ ਕੇ ਗਏ ਨੇ। ਤੇ ਉਦੋਂ ਬਾਅਦ ਚਲੋ ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ, ਸਾਡਾ ਜਮਾਈ ਮਰ ਗਿਆ। ਤੇ ਬਾਕੀ ਜਿਹੜੇ ਆ ਲਾਉਂਦੇ ਵੀਡੀਓ ਪਾਉਂਦੇ ਨੇ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਸਾਡੇ ਝੂਠੇ ਦੂਸਣ ਲੱਗ ਉਹ ਦੋਸ਼ ਲਾਉਂਦੇ ਕਿ ਤੁਹਾਡੀ ਬੇਟੀ ਗੱਲ ਨਹੀਂ ਕਰਦੀ ਸੀ, ਸਾਰੀਆਂ ਗੱਲਾਂ ਕਰਦੀ, ਸਭ ਕੁਝ ਕਰਦੀ, ਪੈਸੇ ਵੀ ਭੇਜਦੀ ਸੀ, ਸਾਰਾ ਕੁਝ ਕਰਦੀ ਸੀ। ਉਹ ਕਹਿੰਦੇ ਕਿ ਆਪਦੇ ਪੇਕੇ ਪਰਿਵਾਰ ਨੂੰ ਪੈਸੇ ਭੇਜੀ ਜਾਂਦੇ ਸੀ ਤੇ ਉੱਥੇ ਖਰਚੇ ਉਹ ਚਲਾਈ ਜਾਂਦੇ ਸੀ। ਉਹ ਕੋਠੀ ਤੁਹਾਡੇ ਸਾਹਮਣੇ ਆ ਜੀ। ਬਾਕੀ ਸਾਡੇ ਪਾਸਪੋਰਟ ਦੇਖ ਲਓ ਜੀ, ਜਿਹੜੇ ਸਾਡੇ ਲੱਗੀਆਂ ਨੇ, ਉਹ ਸਾਨੂੰ ਵੀਜ਼ੇ ਲਾਏ ਨੇ, ਉਹ ਤੁਹਾਡੇ ਮੂਹਰੇ ਆ ਸਾਰਾ ਕੁਝ ਹੀ। ਉਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਕਿ ਲੜਕੀ ਗੱਲ ਨਹੀਂ ਕਰਦੀ ਸੀ, ਆਪਦੀ ਮਾਂ ਨਾਲ ਗੱਲਾਂ ਕਰਦੀ ਰਹਿੰਦੀ ਸੀ, ਸਾਡੇ ਨਾਲ ਗੱਲ ਨਹੀਂ ਕਰਦੀ। ਨਹੀਂ ਜੀ ਨਹੀਂ, ਤੁਹਾਨੂੰ ਕਾਗਜ਼ ਸਾਰੇ ਦਿਖਾ ਦਿੰਦੇ ਜੀ, ਗੱਲ ਕਰਦੀ ਸੀ ਕਿ ਨਹੀਂ, ਪੈਸੇ ਵੀ ਭੇਜਦੀ ਸੀ। ਠੀਕ ਆ, ਉਹਨਾਂ ਦੇ ਹੁਣ ਪੋਗਦੀ ਆ, ਝੂਠੇ ਦੂਸਣ ਲਾਉਂਦੇ ਆ, ਲਾ ਦੇਣਗੇ ਉਹ। ਸਾਰਾ ਪੈਸਾ ਕਿਹਨੇ ਖਰਚਿਆ ਸੀ ਵਿਆਹ? ਪੈਸਾ ਉਹਨਾਂ ਨੇ ਖਰਚਿਆ ਜੀ, ਮੁੰਡਾ ਭੇਜਣ ਦੇ ਮਾਰਿਆਂ ਨੇ।
ਗੱਲ ਹੋਈ ਸੀ ਰਿਸ਼ਤੇਦਾਰੀ 'ਚ ਰਿਸ਼ਤਾ ਹੋਇਆ ਜੀ। ਹੁਣ ਉਹ ਤੁਹਾਡੇ ਨਾਲ ਗੱਲ ਕਰਨ ਆਏ ਮੁੰਡੇ ਦੇ ਡੈਥ ਦੇ ਬਾਅਦ ਤੁਹਾਡੇ ਨਾਲ ਮਿਲੇ ਨਹੀਂ ਮਿਲੇ ਜੀ। ਅਸੀਂ ਭੋਗ ਤੇ ਜਾ ਕੇ ਆਏ ਹਾਂ, ਪਹਿਲਾਂ ਸੰਸਕਾਰ ਕਰਿਆ, ਜੋ ਸਾਡੀ ਰਸਮ ਸੀ ਸਹੁਰਿਆਂ ਵਾਲੀ ਉਹ ਕਰਕੇ ਆਏ ਹਾਂ। ਉਦੋਂ ਬਾਅਦ ਫੁੱਲਾਂ ਦੇ ਗਏ ਜੀ, ਫੁੱਲਾਂ ਵਾਲੀ ਰਸਮ ਕਰਕੇ ਆਏ ਪੂਰੀ। ਉਦੋਂ ਬਾਅਦ 4 ਦਿਨ ਬੈਠਣ ਗਏ ਹਾਂ, ਫਿਰ ਬਹਿ ਕੇ ਆਏ ਹਾਂ, ਫਿਰ ਭੋਗ ਤੇ ਵੀ ਜਾ ਕੇ ਆਏ ਜੀ। ਸਾਨੂੰ ਉਹ ਵਿਚਾਰੇ ਕੋਈ ਮਾੜਾ ਸ਼ਬਦ ਨਹੀਂ ਬੋਲੇ ਘਰ ਦੇ। ਉਦੋਂ ਪਹਿਲਾਂ ਕੀ ਦੱਸਿਆ ਗਿਆ ਸੀ ਜਦੋਂ ਡੈਥ ਹੋਈ ਕਿਵੇਂ ਮੌਤ ਹੋਈ? ਉਹਦੇ ਜਿਹਦੇ ਅਸੀਂ ਬੁਲਾਇਆ ਜੀ, ਸਾਨੂੰ ਲੈ ਗਏ ਨੇ ਉਹ। ਉਹਦੇ ਸਾਨੂੰ ਕਹਿੰਦੇ ਸੀ ਵੀ ਅਟੈਕ ਹੋ ਗਿਆ, ਵੀ ਇਹਦੇ ਅਸੀਂ ਦੇਖਿਆ ਨੱਕ 'ਚੋਂ ਆਪਣਾ ਬਲੱਡ ਵੀ ਆਇਆ ਜੀ, ਅਟੈਕ ਗਿਆ ਉਹਦੇ। ਫਿਰ ਮਗਰੋਂ ਹੁਣ ਸੁਸਾਈਡ ਕਹਿਣ ਲੱਗੇ, ਕਿਤੇ ਕੁਛ ਬੋਲਦੇ ਜੀ ਕੁਛ ਬੋਲਦੇ, ਕੀ ਕਹਿ ਸਕਦੇ ਜੀ ਹੁਣ ਅਸੀਂ। ਜਾਂ ਤਾਂ ਉਹਨੂੰ ਵਿਚਾਰੇ ਨੂੰ ਮਰਨ ਵਾਲੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ। ਤੁਹਾਡੀ ਬੇਟੀ ਦੀ ਹਾਲਾਤ ਕਿਹੋ ਜਿਹੇ ਹਨ ਉੱਥੇ? ਕਿੰਨੀ ਟੈਨਸ਼ਨ ਤਾਂ ਬਹੁਤ ਮਾੜੀ ਹੈ ਜੀ, ਬਾਹਲੇ ਔਖੇ। ਬਾਲੀ ਬੇਇੱਜ਼ਤੀ ਕਰਤੀ ਸੀ, ਗੱਲ ਹੀ ਛੱਡ ਦੋ, ਮਾਰਨ ਵਾਲੇ ਕਦੇ ਪਿਆ। ਬੇਅੰਤ ਕੌਰ ਆ ਸਰ ਮੇਰੀ ਬੇਟੀ ਦਾ ਨਾਮ। 2018 ਚ ਸ਼ਗਨ ਕਰਾ ਕੇ ਗਈ ਸੀਗੀ, ਤੇ ਉਸ ਤੋਂ ਬਾਅਦ ਸਾਲ ਬਾਅਦ ਆ ਗਈ, ਸਾਲ ਬਾਅਦ ਸ਼ਾਦੀ ਕਰਾ ਕੇ ਚਲੀ ਗਈ। ਤੇ ਉਸ ਤੋਂ ਬਾਅਦ ਉਹਨੇ ਉਦੋਂ ਬਾਅਦ ਲੋਕਡਾਊਨ ਲੱਗ ਗਿਆ ਸਾਨੂੰ 4 ਮਹੀਨਿਆਂ ਬਾਅਦ। ਪਹਿਲਾਂ ਇਹ ਕਹਿ ਰਹੇ ਸੀ ਵੀ 6 ਮਹੀਨੇ ਪੁਰਾਣਾ ਵਿਆਹ ਦਿਖਾਉਣਾ ਪਊਗਾ, ਵੀ 6 ਮਹੀਨੇ ਬਾਅਦ ਫਾਈਲ ਲੱਗੂਗੀ। ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ, ਲੋਕਡਾਊਨ ਕਰਕੇ ਬੱਚੇ ਨੂੰ ਉਧਰ ਕੰਮ ਨਹੀਂ ਸੀ ਮਿਲ ਰਿਹਾ ਸਰ। ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਹੈਗੀ। ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ, ਵੀ ਜਦ ਲੋਕਡਾਊਨ ਉਧਰ ਵੀ ਫਲਾਈਟਾਂ ਨਹੀਂ ਚੱਲ ਰਹੀਆਂ, ਬਾਕੀ ਐਮਐਸਸੀ ਬੰਦ ਨੇ ਗਈਆਂ, ਵੀ ਏਦਾਂ ਸਾਨੂੰ ਕੰਮ ਵੀ ਨਹੀਂ ਮਿਲ ਰਿਹਾ, ਤੇ ਵੀ ਮੈਂ ਇਹ ਬੁਲਾਵਾਂ ਕਿਹੜੇ ਤਰੀਕੇ ਨਾਲ ਉਹਨੂੰ, ਵੀ ਜਦੋਂ ਫਲਾਈਟਾਂ ਖੁੱਲ ਜਾਣਗੀਆਂ ਉਦੋਂ ਮੈਂ ਫਾਈਲ ਅਪਲਾਈ ਕਰ ਦੂੰਗੀ ਤੇ ਉਸ ਤੋਂ ਬਾਅਦ ਬੁਲਾ ਲੂੰਗੀ। ਫਿਰ ਕੀ ਇਹ ਜੀ ਕੀ ਗੱਲ ਹੋਈ ਜਦ ਇਹ ਪਰਿਵਾਰ ਦੋਸ਼ ਲਾ ਰਿਹਾ ਕਿ ਕੁੜੀ ਫੋਨ ਨਹੀਂ ਚੱਕਦੀ, ਤੰਗ ਕਰਦੀ ਸੀ? ਇਹ ਸਾਰਾ ਕੁਝ ਕਰ ਰਹੀ ਸੀ ਸਰ, ਫੋਨ ਵੀ ਚੱਕਦੀ ਸੀਗੀ ਮੇਰੀ ਬੇਟੀ। ਲਾਸਟ ਟਾਈਮ 23 ਤਰੀਕ ਨੂੰ ਗੱਲ ਹੋਈ ਹੈ ਕਿ ਬੇਟੀ ਦੀ 8 ਮਿੰਟ 58 ਸਕਿੰਟ ਬੇਟੀ ਦੀ ਮੁੰਡੇ ਨਾਲ। ਉਸ ਦਿਨ ਉਹਨੇ ਕਿਹਾ, ਕਹਿੰਦਾ ਮੈਨੂੰ ਵੀ ਕਾਗਜ਼ ਲਿਆ ਦੇ ਸੰਗਰੂਰ ਤੋਂ, ਆਹ ਕਰਕੇ ਆਪਦੇ ਕੰਮ ਤੋਂ, ਜਿੱਥੇ ਕੰਮ ਤੇ ਲੱਗੀ ਹੋਈ ਆ। ਉਹਨੇ ਮੇਰੀ ਬੇਟੀ ਨੇ ਕਿਹਾ, ਕਹਿੰਦੀ ਮੈਂ ਕੱਲ ਨੂੰ ਵੀਰਵਾਰ ਆ, ਵੀ ਕੱਲ ਨੂੰ ਮੈਂ ਸੁਨੇਹਾ ਜਲਦੀ ਉੱਠੂਗੀ, ਜਲਦੀ ਉੱਠ ਕੇ ਉੱਥੋਂ ਕੰਮ ਤੋਂ ਤੁਹਾਨੂੰ ਕਾਗਜ਼ ਲਿਆ ਦੂੰਗੀ। ਸੁਸਾਈਡ ਜਮੇ ਨਹੀਂ ਕੀਤੀ ਹੈਗੀ ਉਹਨੇ, ਬਿਲਕੁਲ ਵੀ ਇਦਾਂ ਦੀ ਕੋਈ ਗੱਲ ਨਹੀਂ। ਇਦਾਂ ਦੀ ਸਾਨੂੰ ਪਹਿਲਾਂ ਦੱਸਦੇ, ਉਹ ਜੇ ਸੁਸਾਈਡ ਕਰਨ ਵਾਲਾ ਹੁੰਦਾ ਉਹ ਸੁਸਾਈਡ ਬਿਲਕੁਲ ਨਹੀਂ ਕੀਤੀ ਹੈਗੀ ਉਹਨੇ। ਉਹਦੀ ਅੰਦਰੂਨੀ ਕੋਈ ਮੌਤ ਹੋਈ ਹੈਗੀ, ਕੋਈ ਏਦਾਂ ਦਾ ਕੋਈ ਕਾਰਨ ਨਹੀਂ ਹੈਗਾ। ਤੇਰੀ ਪਰਿਵਾਰ ਨੇ ਤੁਹਾਡੇ ਨਾਲ ਗੱਲ ਕੀਤੀ? ਬਿਲਕੁਲ ਨਹੀਂ ਸਰ, ਜਮੇ। ਅਸੀਂ ਜਾ ਕੇ ਵੀ ਆਇਆ, ਮੁੰਡਾ ਹੋਏ ਤੋਂ ਵਿਚੋਲਣ ਸਾਡੇ ਨਾਲ ਸੀਗੇ, ਵਿਚੋਲੇ ਦੀ ਮਾਂ ਸੀਗੀ ਤੇ ਵਿਚੋਲਾ ਆਪ ਸੀਗਾ। ਤੇ ਉਸ ਤੋਂ ਬਾਅਦ ਅਸੀਂ ਦੋਨੇ ਜਾਣੇ ਅਸੀਂ ਗਏ ਆਂਗੇ ਗੱਡੀ 'ਚ, 4 ਜਾਣੇ ਇਕੱਠੇ ਗਏ। ਜੇ ਉਹਨਾਂ ਨੂੰ ਕੋਈ ਏਦਾਂ ਦੀ ਪ੍ਰੋਬਲਮ ਹੈਗੀ ਸੀ ਉਹਨਾਂ ਦੇ ਬੇਟੇ ਨੂੰ, ਵੀ ਸਾਨੂੰ ਉਦੋਂ ਦੱਸਦੇ, ਉਦੋਂ ਕਿਹੜਾ ਉਹਨਾਂ ਸਾਡੇ ਵਿੱਚ ਕੋਈ ਹੋਰ ਸੀਗਾ, ਚੌਥਾ ਬੰਦਾ ਹੋਰ ਹੈ ਨਹੀਂ ਸੀਗਾ। ਅਸੀਂ ਸੀਗੇ ਘਰ ਦੇ ਮੈਂਬਰ, ਉਹ ਸੀ ਉਧਰੋਂ ਅਸੀਂ ਸੀਗੇ। ਜੇ ਏਦਾਂ ਦੀ ਕੋਈ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ, ਜਿਵੇਂ ਹੁਣ ਮੀਡੀਆ ਤੇ ਕਹਿ ਰਹੇ ਨੇ ਵੀ ਸਾਨੂੰ ਪਹਿਲਾਂ ਪਤਾ ਸੀਗਾ, ਤੇ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ। ਇਹ ਤਾਂ ਹੁਣ ਬਸ ਕੁੜੀ ਸਿਰ ਇਲਜ਼ਾਮ ਲਾ ਰਹੇ ਨੇ। ਲਵਪ੍ਰੀਤ ਨੇ ਵੀ ਤੁਹਾਨੂੰ ਕਦੀ ਫੋਨ ਕੀਤਾ? ਨਹੀਂ ਜੀ ਸਰ, ਬਿਲਕੁਲ ਨਹੀਂ ਸੀ ਕਰਦਾ, ਸਾਨੂੰ ਜਮੀ ਨਹੀਂ ਸੀ ਬਿਲਕੁਲ ਦੱਸਦਾ ਹੈਗਾ। ਉਹਦੀ ਭੈਣ ਨੇ ਵੀ ਨਹੀਂ ਕੀਤਾ ਸਰ, ਜਮੀ ਬਿਲਕੁਲ ਵੀ। ਤੁਹਾਡੀ ਕੁੜੀ ਨੇ ਦੱਸਿਆ ਤੁਹਾਨੂੰ ਕਿ ਉਹ ਤੰਗ ਕਰਦੇ ਜਾਂ ਕੋਈ ਇਸ ਤਰ੍ਹਾਂ? ਸਾਡੀ ਕੁੜੀ ਦੱਸ ਦਿੰਦੀ ਸਰ, ਕਹਿੰਦੀ ਮੈਨੂੰ ਐ ਕਹਿੰਦਾ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਇੱਧਰ, ਵੀ ਏਦਾਂ ਮੈਂ ਕਹਿੰਦੀ ਸੀਗੀ ਵੀ ਮੈਂ ਬੁਲਾਵਾਂ ਕਿਹੜੇ ਹਿਸਾਬ ਨਾਲ। ਤੇ ਉਹ ਕਹਿੰਦਾ ਮੇਰੇ ਦੋਸਤਾਂ ਨਾਲ ਗੱਲ ਕਰ ਲੈ, ਮੇਰੀ ਬੇਟੀ ਨਹੀਂ ਕਰਦੀ ਸੀ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹੁਣ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਤੁਹਾਡੀ ਬੇਟੀ ਕਰਕੇ ਉਹ ਮੁੰਡਾ ਸੁਸਾਈਡ ਆਤਮ ਹੱਤਿਆ ਕਰ ਗਿਆ ਤੇ ਉਹਨੂੰ ਡਿਪੋਰਟ ਕੀਤਾ ਜਾਵੇ, ਕਿਸ ਤਰ੍ਹਾਂ ਦੇਖਦੇ ਹੋ? ਇਸ ਪਿੰਡ ਦੇ ਹੋਰ ਕੁੜੀ ਦਾ ਨਾਮ ਜ਼ਿਕਰ ਵੀ ਕੀਤਾ ਜਾਂਦਾ? ਇਹ ਤਾਂ ਸਰ ਇਹਨਾਂ ਨੂੰ ਮੀਡੀਆ ਵਾਲਿਆਂ ਨੂੰ ਚਾਹੀਦਾਗਾ, ਦੇਖ ਕੇ ਮੀਡੀਆ ਤੇ ਜਿਹੜੀਆਂ ਖਬਰਾਂ ਲਾ ਦਿੰਦੇ ਝੂਠੀਆਂ ਸੱਚੀਆਂ, ਇਹਨਾਂ ਨੂੰ ਛਾਣਬੀਣ ਕਰਕੇ ਇਦਾਂ ਦਾ ਕੰਮ ਕਰਨਾ ਚਾਹੀਦਾਗਾ। ਮੀਡੀਆ ਵਾਲਿਆਂ ਨੂੰ ਗਾਹਾਂ ਵਾਸਤੇ ਕੌਣ ਸੱਦੂਗਾ ਜੇ ਇਦਾਂ ਦੀਆਂ ਝੂਠੀਆਂ ਸੱਚੀਆਂ ਖਬਰਾਂ ਲਾਉਣ ਲੱਗੇ? ਛਾਣਬੀਣ ਕਰਕੇ ਖਬਰ ਲਾਉਣ, ਫਿਰ ਇਹਨਾਂ ਦਾ ਪਤਾ ਲੱਗਦਾਗਾ, ਅਸਲ ਸੱਚ ਮੂਹਰੇ ਸਾਹਮਣੇ ਆਉਂਦਾਗਾ। ਹਾਂਜੀ ਸਰ, ਸੋਸ਼ਲ ਮੀਡੀਆ ਤੇ ਜਿਹੜੇ ਝੂਠੀਆਂ ਖਬਰਾਂ ਪਾ ਰਹੇ ਨੇ ਨਾ, ਇਹਨਾਂ ਦੀ ਨਕੇਲ ਕਸੀ ਜਾਣੀ ਚਾਹੀਦੀ ਹੈਗੀ। ਇਹਨੂੰ ਭੇਜਦੀ ਸੀ ਮੁੰਡੇ ਨੂੰ ਸਰ, ਜੇ ਵੱਧ ਸੀ ਫਿਰ ਲੜਦਾ ਸੀਗਾ, ਜੇ ਮਾੜੀ ਮੋਟੀ ਬਚਤ ਹੁੰਦੀ ਸੀਗੀ $100-150 ਕਦੇ ਪਾਤਾ, ਕਦੇ 200 ਪਾਤਾ, ਏਦਾਂ ਮੁੰਡਾ ਮੰਗਾਈ ਜਾਂਦਾ ਸੀਗਾ। ਸਾਨੂੰ ਕੋਈ ਪੈਸਾ ਨਹੀਂ ਭੇਜਿਆ ਹੈਗਾ ਸਰ। ਲੜਕੀ ਥੋੜੀ ਪੱਕੀ ਹੋ ਗਈ ਕਿ ਉਹ ਕੱਚੀ ਹੈ ਜੀ? ਨਾ, ਹਜੇ ਵਰਕ ਪਰਮਿਟ ਤੇ ਸਰ। ਤੁਸੀਂ ਕੀ ਇਨਸਾਫ ਚਾਹੁੰਦੇ ਹੋ? ਅਸੀਂ ਤਾਂ ਸਰ ਇਹ ਇਨਸਾਫ ਚਾਹੁੰਦੇ ਹੈਗੇ ਵੀ ਇਹਨੂੰ ਇਨਸਾਫ ਹੋਣਾ ਚਾਹੀਦਾ ਇਸ ਗੱਲ ਦਾ। ਲਵਪ੍ਰੀਤ ਵੀਰੇ, ਉਹਨੂੰ 24ਵਾਂ ਸਾਲ ਲੱਗਿਆ ਸੀ, ਮੇਰਾ ਭਤੀਜਾ ਹੈਗਾ, ਮੈਂ ਉਹਦਾ ਚਾਚਾ ਹੈਗਾ। ਤੇ ਇਹ ਗੱਲ ਵੀਰੇ, ਉਹਦੀ ਘਰ ਵਾਲੀ ਕੈਨੇਡਾ, ਉਹਨੂੰ ਪੌਣੇ 2 ਸਾਲ ਹੋ ਗਏ ਗਈ ਨੂੰ, 1 ਸਾਲ ਉਹ ਮੰਗੀ ਰਹੀ ਹੈ।
ਮਤਲਬ ਕਿ ਜਦ ਤੱਕ ਉਹਦੀ ਫੀਸ ਫੂਸ ਭਰਨੀ ਸੀ ਉਦੋਂ ਤੱਕ ਤਾਂ ਵਧੀਆ ਰਹੀ, ਉਸ ਤੋਂ ਬਾਅਦ ਉਹ ਮਿਸਬਿਹੇਵ ਕਰਨ ਲੱਗੇ ਹਨਾ। ਚਲੋ ਇਹਨਾਂ ਦੀ ਆਪ ਚ ਅੰਡਰਸਟੈਂਡਿੰਗ ਹੋਊਗੀ ਥੋੜੀ ਬਹੁਤੀ, ਪਹਿਲਾਂ ਹੋ ਸਕਦਾ ਵੀ ਹੋ ਜਾਂਦੇ ਮੀਆਂ ਬੀਬੀ ਦੀ ਸਭ ਕੁਝ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਵਾਲੇ ਨੂੰ ਬੁਲਾਓਗੇ ਨਹੀਂ। ਸਾਰੀ ਫੀਸ ਭਰੀ ਹੈ ਭਰਾਵਾ ਨੇ, ਸਾਨੂੰ ਇੱਕ ਸਿੰਗਲ ਰੁਪਈਆ ਨਹੀਂ ਮੋੜਿਆ ਕੁੜੀ ਨੇ। ਮੈਂ ਕਿ ਤਕਰੀਬਨ 24-25 ਲੱਖ ਰੁਪਇਆ ਸਿੱਧੇ ਖਰਚਦਾ, ਸਾਡੀ ਜ਼ਮੀਨ ਵੀ ਗਹਿਣੇ ਪਈ ਹੈਗੀ। ਤੇ ਦੇਖੋ ਜਿਹੜੀ ਇਹ ਗੱਲ ਕਲੀਅਰ ਹੈ ਤਾਂ ਪੋਸਟਮਾਸਟਰ ਨੇ ਕਰਨੀ ਹੈ ਹਨਾ। ਤੇ ਖਾਦਾ ਤਾਂ ਕੋਈ ਜ਼ਹਿਰੀਲੀ ਚੀਜ਼ ਸਾਨੂੰ ਲੱਗਦਾ, ਕਿਉਂਕਿ ਨੀਲਾ ਹੋਇਆ ਪਿਆ ਸੀਗਾ। ਮੌਤ ਉਹਦੀ ਹੋਈ ਹੈ ਵੀਰੇ 24 ਤਰੀਕ ਦੀ ਮੌਤ ਹੋਈ ਹੈ। ਤੇ ਮਤਲਬ ਕਿ ਸਾਨੂੰ ਉੱਥੋਂ ਫੋਨ ਆਇਆ ਸੀ ਕਿਸੇ ਦਾ, ਤੁਹਾਡਾ ਮੁੰਡਾ ਉਹਦੇ ਮੋਟਰ ਤੇ, ਸਾਡੀ ਉਧਰ ਮੋਟਰ ਹੈਗੀ ਅਲੱਗ, ਸਾਡਾ ਖੇਤ ਆ, ਉਹਨੂੰ ਕੱਸੀ ਵਾਲਾ ਖੇਤ ਕਹਿੰਦੇ ਅਸੀਂ, ਉੱਥੇ ਡੈਥ ਹੋਈ ਸੀ ਉਹਦੀ। ਇਹ ਮੈਂ ਤੇ ਬਾਈ ਨੇ ਜਾ ਕੇ ਸਭ ਤੋਂ ਪਹਿਲਾਂ ਦੇਖਿਆ ਹੈਗਾ, ਕਿਉਂਕਿ ਜਿਨ੍ਹਾਂ ਨੇ ਦੇਖਿਆ ਸੀ ਉਹਨੂੰ ਸਾਨੂੰ ਫੋਨ ਕਰਿਆ, ਮਤਲਬ ਕਿ ਉਹ ਕੋਲ ਹੀ ਨਹੀਂ ਗਿਆ। ਸਭ ਤੋਂ ਪਹਿਲਾਂ ਉਹ ਟੱਚ ਆ ਬਾਈ ਤੇ ਮੇਰਾ ਹੀ ਉਹਨੇ। ਮੌਤ ਦਾ ਕਾਰਨ ਹਜੇ ਕੋਈ ਨਹੀਂ ਪਤਾ ਵੀਰੇ, ਸਾਨੂੰ ਮੌਤ ਦਾ ਕਾਰਨ ਕੋਈ ਨਹੀਂ ਸੀ ਪਤਾ। ਅਸੀਂ ਉਹਦਾ ਮਤਲਬ ਕਿ ਪੋਸਟਮਾਸਟਰ ਵੀ ਕਰਾਤਾ, ਉਹਦਾ ਦਾਹ ਸੰਸਕਾਰ ਵੀ ਕਰਤਾ ਸੀ। ਮਤਲਬ ਕਿ ਜਦੋਂ ਅਸੀਂ ਉਹਦੇ ਦੁਆਰੇ ਫੋਨ ਖੋਲੇ, ਪਾਸਵਰਡ ਦਾ ਪਤਾ ਨਹੀਂ ਸਾਨੂੰ, ਪਹਿਲਾਂ 2 ਦਿਨ ਤੁਹਾਨੂੰ ਪਾਸਵਰਡ ਨਹੀਂ ਪਤਾ ਲੱਗਿਆ। ਫਿਰ ਮੁੰਡਿਆਂ ਨੂੰ ਯਾਰਾਂ ਦੋਸਤਾਂ ਨੂੰ ਪੁੱਛੇ, ਉਹਨਾਂ ਨੇ ਸਾਨੂੰ ਜਦੋਂ ਪਾਸਵਰਡ ਦੱਸਿਆ ਫੋਨ ਦਾ, ਫਿਰ ਸਾਨੂੰ ਉੱਥੋਂ ਖੁਲਾਸਾ ਹੋਇਆ ਵੀ ਇਹਨੇ ਇਹ ਕਾਰਨ ਆ ਕੁੜੀ ਉਹਦੀ ਵਾਈਫ ਨਾਲ ਜੋ ਕੁਛ ਹੈਗਾ ਸੀ, ਫਿਰ ਬੁਲਾ ਨਹੀਂ ਸੀ ਰਹੀ ਉਹ। ਉਹਦਾ ਫੋਨ ਆ ਦੇਖੋ 23 ਤਰੀਕ ਦੀ ਚੈਟ ਆ ਉਹਦੀ, ਉਹਨੇ ਕੋਈ ਵੀ ਫੋਨ ਉਹਦਾ ਰਿਸੀਵ ਨਹੀਂ ਕੀਤਾ ਹੋਇਆ। ਉਹ ਰਾਤ ਨੂੰ 2 ਵਜੇ ਫੋਨ ਲਾਉਣ ਲੱਗਿਆ, ਸ਼ਾਮ ਦੇ 4:45 ਵਜੇ ਤੱਕ ਉਹਨੂੰ ਫੋਨ ਲਾਈ ਗਿਆ। ਫਿਰ ਉਹਨੇ ਫੋਨ ਆਪਦੇ ਭੂਆ ਦੇ ਮੁੰਡਿਆਂ ਨੂੰ ਲਾਇਆ, ਦੋਨਾਂ ਨੂੰ, ਉਹ ਇੱਕ ਮਨੀਲਾ ਚ ਇੰਡੀਆ ਚ, ਉਹਨਾਂ ਨੇ ਵੀ ਉਹਨੂੰ ਫੋਨ ਲਾਇਆ ਕੁੜੀ ਨੂੰ, ਉਹਦਾ ਵੀ ਨਹੀਂ ਚੱਕਿਆ। ਉਹਦੇ ਫੁੱਫੜ ਨੇ ਉਹਨੂੰ ਫੋਨ ਲਾਇਆ, ਜਿਹੜੇ ਸਾਡੇ ਜੀਜਾ ਜੀ ਨੇ ਵਿਚੋਲੇ ਨੇ ਉਹਦਾ ਵੀ ਉਹਨੇ ਫੋਨ ਨਹੀਂ ਚੱਕਿਆ ਕਿਸੇ ਦਾ ਵੀ ਉਸ ਦਿਨ। ਫਿਰ ਸਾਨੂੰ ਤਾਂ ਮਤਲਬ ਕਿ ਜਦੋਂ ਅਸੀਂ ਫੋਨ ਦੀਆਂ ਚੈਟਾਂ ਕਰਾਂਗੇ ਸਾਨੂੰ ਉੱਥੋਂ ਪਤਾ ਲੱਗਿਆ। ਫਿਰ ਇਹ ਜੀ ਖੁੱਡੀ ਗੱਲਾਂ ਦੀ ਕੁੜੀ ਹੈ, ਇਹਦਾ ਪੱਕਾ ਵਿਆਹ ਹੋਇਆ ਸੀ। ਤੁਹਾਡੀ ਪਹਿਲੀ ਗੱਲ ਇਹ ਮੈਂ ਚੈਨਲਾਂ ਤੇ ਜਿਵੇਂ ਤੇ ਬੋਲਿਆ ਨਹੀਂ, ਪਹਿਲਾਂ ਮੈਨੂੰ ਪਤਾ, ਮੈਂ ਦਿਮਾਗ 'ਚ ਮਿਸ ਹੋ ਗਈ। ਇਹ ਅਸੀਂ ਪੱਕਾ ਵਿਆਹ ਕਰਿਆ ਸੀ ਵੀ ਜਿਹਦਾ ਕੁੜੀ ਦਾ ਵੀਜ਼ਾ ਲੱਗ ਗਿਆ ਤਾਂ ਠੀਕ ਹੈ, ਨਹੀਂ ਸਾਡੇ ਘਰ ਦੀ ਬਹੂ ਬਣੂਗੀ। ਸਾਨੂੰ ਮਤਲਬ ਕਿ ਇਹ ਸੀਗਾ ਵੀ ਜੇ ਵੀਜ਼ਾ ਕਿਸੇ ਕਾਰਨ ਕਰਕੇ ਨਹੀਂ ਵੀ ਆਉਂਦਾ ਤਾਂ ਇਹ ਪੱਕਾ ਵਿਆਹ ਸੀਗਾ। ਅਸੀਂ ਕੁੜੀ ਫਿਰ ਉਰੇ ਰੱਖਣੀ, ਚਲੋ ਵੀਜ਼ਾ ਲੱਗ ਗਿਆ, ਉਹ ਕੈਨੇਡਾ ਬਣ ਗਈ। ਸ਼ਹਿਰ 'ਚ ਤਾਂ ਵੀਰੇ ਇਹ ਸ਼ਾਇਦ 2020 ਦੀ ਨਵੰਬਰ 'ਚ ਇਹ ਕੁੜੀ ਇਹਨੂੰ ਇਗਨੋਰ ਕਰਨ ਲੱਗ ਗਈ ਸੀ। ਇਹਨੇ ਉੱਥੇ ਹੀ ਲਿਖਤਾ ਸੀ ਇਹਨੂੰ ਵੀ ਮੈਨੂੰ ਲੱਗਦਾ ਵੀ ਮੈਨੂੰ ਮੇਰਾ ਰਾਹ ਚੁਣਨਾ ਪਊਗਾ, ਵੀ ਮੈਨੂੰ ਮਰਨਾ ਪਊ, ਮੈਨੂੰ ਸੁਸਾਈਡ ਕਰਨਾ ਪਊ। ਵੀ ਲੋਕ ਵਾਲੇ ਤਾਂ ਮੈਨੂੰ ਕੈਨੇਡਾ ਵਾਲੇ ਕਹਿੰਦੇ ਨੇ। ਹੁਣ ਤੁਸੀਂ ਹਿਸਾਬ ਲਾ ਲਓ ਵੀਰੇ 2020 ਦੇ ਨਵੰਬਰ ਤੋਂ ਲੈ ਕੇ ਹੁਣ ਕਿੰਨਾ ਟਾਈਮ ਲੰਘ ਗਿਆ, ਕਿੰਨੇ ਮਹੀਨੇ ਲੰਘ ਗਏ। ਡਿਪਰੈਸ਼ਨ 'ਚ ਤਾਂ ਹੈਗਾ ਸੀ ਥੋੜਾ ਸਾਨੂੰ, ਪਰ ਸਾਨੂੰ ਫੀਲ ਨਹੀਂ ਉਹਨੇ ਖੋਣ ਦਿੱਤਾ ਵੀ ਮੈਂ ਹੈਗਾਗਾ, ਮੈਨੂੰ ਬੁਲਾ ਨਹੀਂ ਰਹੀ। ਘਰ ਉਹਦਾ ਵੀ ਫੋਨ ਨਹੀਂ ਸੀ ਕਰਦੀ, ਘਰੇ ਵੀ ਫੋਨ 2-2 ਮਹੀਨੇ ਬਾਅਦ ਕਰਦੀ ਸੀਗੀ। ਨਹੀਂ ਉਹਨੇ ਸਾਨੂੰ ਦੱਸਿਆ ਨਹੀਂ ਕੁਝ ਵੀ, ਉਹ ਦਿਲ 'ਚ ਹੀ ਲੈ ਗਿਆ ਸਾਰਾ ਕੁਝ। ਮਤਲਬ ਕਿ ਸੁਸਾਈਡ ਤੋਂ ਬਾਅਦ ਹੀ ਉਹਦਾ ਫੋਨ 'ਚ ਟ੍ਰੇਸ ਕਰਿਆ ਅਸੀਂ, WhatsApp ਚੈੱਕ ਕਰਿਆ, ਉੱਥੋਂ ਸਾਨੂੰ ਪਤਾ ਲੱਗਿਆ ਵੀ ਉਹਦੇ ਕਰਕੇ ਸੁਸਾਈਡ ਕਰ ਗਿਆ। ਵੀਰੇ 7 ਤਰੀਕ ਨੂੰ ਆਈ ਸੀ, 17 ਨੂੰ ਵਗ ਗਈ ਸੀ, ਟੋਟਲ 10 ਦਿਨ ਰਹੀ ਸੀ, ਉਹਦੇ ਵਿੱਚ ਹੀ ਵਿਆਹ ਹੋਇਆ ਸਾਰਾ ਕੁਝ। ਉਹਦੇ ਫੰਕਸ਼ਨ ਦੇ ਵਿੱਚ 10 ਦਿਨਾਂ ਖਾਤਰ ਆਈ ਸੀ, 1 ਸਾਲ ਬਾਅਦ ਆਈ ਸੀ। 1 ਸਾਲ ਉਹ ਮੰਗੀ ਰਹੀ ਹੈ। ਨਹੀਂ ਵੀਰੇ ਉਹ ਵਰਕ ਪਰ ਉੱਤੇ ਹੈਗੀ ਵਰਕ ਪਰਮਿਟ ਤੇ। ਹੁਣ ਉਹਨੂੰ ਹੋ ਗਏ ਵੀਰੇ 3 ਸਾਲ ਹੋਣ ਵਾਲੇ ਨੇ ਟੋਟਲ। ਨਹੀਂ ਵੀਰੇ ਇਹਨੂੰ ਸਿੰਗਲ ਡਾਕੂਮੈਂਟ ਵੀ ਨਹੀਂ ਭੇਜਿਆ, 1 ਰੁਪਈਆ ਨੂੰ ਭੇਜਿਆ ਨਹੀਂ ਹੈਗਾ। ਬਸ ਉਹਨੇ ਸਿਰਫ 2200 ਦੇ ਇੱਕ ਕੱਪੜੇ ਭੇਜੇ ਹੋਏ ਆ, ਉਹ ਵੀ ਮਤਲਬ ਕਿ ਲਵਪ੍ਰੀਤ ਦੀ ਭੈਣ ਦੇ ਮੁੰਡੇ ਨੂੰ, ਛੋਟੇ ਨੂੰ, ਉਹ ਵੀ Amazon ਤੋਂ ਸ਼ਾਪਿੰਗ ਕਰਕੇ ਭੇਜੀ ਹੈ। ਦੇਖੋ ਜੀ ਕਸੂਰ ਤਾਂ ਉਹਨਾਂ ਦੀ ਫੈਮਿਲੀ ਦਾ ਹੀ ਹੈ। ਜਦੋਂ ਉਹਨਾਂ ਦੀ ਫੈਮਿਲੀ ਨੂੰ ਕਹਿਣਾ ਸੀ ਭਾਈ ਤੂੰ ਕੁੜੀ ਪੇਪਰ ਲਾ, ਉਹਨੇ ਇੱਕ ਥਾਵੇਂ ਕਿਹਾ ਕਹਿੰਦੀ ਕਿ ਮੈਨੂੰ ਮੁੰਡਾ ਪਸੰਦ ਨਹੀਂ ਸੀ। ਸਾਨੂੰ ਕਹਿ ਦਿੰਦੀ ਕਿ ਮੈਨੂੰ ਮੁੰਡਾ ਪਸੰਦ ਨਹੀਂ ਸੀ, ਨਿਮੇੜ ਲੈਂਦੇ ਵੇਖ ਕੇ, ਸਾਡਾ ਮੁੰਡਾ ਥੋੜੀ ਮਰਵਾਉਣਾ ਸੀਗਾ। ਉਹਨੂੰ ਲਾਰੇ ਲਾਈ ਗਿਆ, ਉਹਦਾ ਫੋਨ ਨਹੀਂ ਸੀ ਚੱਕਦੀ, ਮੈਸੇਜ ਨਹੀਂ ਸੀ ਕਰਦੀ, ਇਗਨੋਰ ਕਰੀ ਜਾਂਦੀ ਸੀ। ਡਿਪਰੈਸ਼ਨ 'ਚ ਆਇਆ ਬੰਦਾ ਕਰ ਗਿਆ। ਮੰਗ ਇਹ ਵੀਰੇ ਸਭ ਤੋਂ ਪਹਿਲਾਂ ਤਾਂ ਵੀ ਉਹ ਕੁੜੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਜੇ ਉਹਨੂੰ ਸਜ਼ਾ ਨਾ ਮਿਲੀ ਤਾਂ ਹੋਰ ਕੁੜੀਆਂ ਬਹੁਤ ਕੁਝ ਕਰਨਗੀਆਂ ਹਨਾ। ਸਾਡਾ ਮੁੰਡਾ ਵਗ ਗਿਆ, ਚਲੋ ਕੋਈ ਗੱਲ ਨਹੀਂ, ਪੈਸਿਆਂ ਦਾ ਅਸੀਂ ਕੇਸ ਕਰਾਂਗੇ, ਪੈਸੇ ਵੀ ਆਪਦੇ ਵਾਪਸ ਲਵਾਂਗੇ ਉਹਨਾਂ ਤੋਂ, ਕਿਉਂਕਿ ਅਸੀਂ ਕਿਹੜਾ ਸਪਾਂਸਰ ਬੈਠੇ ਕਿਸੇ ਨੇ ਕੁੜੀਆਂ ਨੂੰ ਅਸੀਂ ਬਾਹਰ ਭੇਜੀਏ। ਕੇਸ ਵੀ ਕਰਾਂਗੇ ਵੀਰੇ, ਡਿਪੋਰਟ ਵੀ ਕਰਾਵਾਂਗੇ, ਜੋ ਕਾਰਵਾਈ ਉਹਦੀ ਬਣਦੀ ਅਸੀਂ ਕਰਾਂਗੇ। ਨਹੀਂ ਵੀਰੇ ਉਹਨਾਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਹੁਣ ਉਹਨਾਂ ਦੇ ਫੋਨ ਜ਼ਰੂਰ ਆ ਰਹੇ ਨੇ, ਕੱਲ ਪਰਸੋਂ ਦੇ ਕਹਿ ਰਹੇ ਨੇ ਵੀ ਰਾਜੀ ਬੰਦਾ ਕਰ ਲਓ। ਹੁਣ ਅਸੀਂ ਪੁੱਤ ਮਰਵਾ ਕੇ ਰਾਜੀ ਬੰਦਾ ਕਾਹਦੀ ਖਤਰ ਕਰਨਾ ਉਹਨਾਂ ਨੂੰ। ਕਿ ਵੀਰੇ 2 ਭੈਣਾਂ 1 ਭਰਾ, ਇਹ ਛੋਟਾ ਸਾਰਾ ਤੇ ਤਾਂ ਬਹੁਤ ਮੁਸ਼ਕਲ ਨਾਲ ਕਿ ਆਪਾਂ ਮੰਦਰਾਂ 'ਚ ਧੱਕੇ ਧੁੱਕੇ ਖਾ ਕੇ ਮੈਂ ਕਹਿੰਦੇ ਮੱਥਾ ਟੇਕ ਕੇ ਹੋਇਆ ਸੀ। ਮੇਰਾ ਭਰਾ ਲੱਗਦਾ ਸੀ, ਸਾਡੇ ਦੋਨਾਂ ਭੈਣਾਂ ਤੋਂ ਛੋਟਾ ਸੀ। ਉਹਦਾ ਬਹੁਤ ਸ਼ੌਂਕ ਸੀ ਵੀ ਮੈਂ ਬਾਹਰ ਜਾਵਾਂ ਤੇ ਆਪਦਾ ਘਰ ਦਾ ਸਾਰਾ ਸੈੱਟ ਕਰਾਂ, ਕਰਜ਼ਾ ਉਤਾਰਾਂ। ਉਹਨੂੰ ਸ਼ੌਂਕ ਸੀ ਪਹਿਲਾਂ ਤੋਂ ਹੀ, +2 ਕਰਨ ਦੇ ਪਿੱਛੋਂ ਉਹਨੂੰ ਸ਼ੌਂਕ ਸੀ ਵੀ ਮੈਂ ਬਾਹਰ ਜਾਵਾਂ। ਹਾਂਜੀ ਮੈਂ ਐਸ ਕੀਤੀ ਸੀ, ਮੇਰੇ 6 ਸਕੋਰ ਆਏ ਸੀ, ਬਟ ਇੱਧਰੋਂ ਲਾਡੀ ਨੂੰ ਰਿਸ਼ਤਾ ਆ ਗਿਆ ਬੇਅੰਤ ਕੌਰ ਬਾਜਵਾ ਦਾ, ਤੇ ਇਸ ਕਰਕੇ ਫਿਰ ਮੈਂ ਡੈਡੀ ਨੂੰ ਕਹਿਤਾ ਵੀ ਲਾਡੀ ਦੀ ਫੀਸ ਭਰ ਦੋ, ਚਲੋ ਮੇਰੀ ਤਾਂ ਦੇਖੀ ਜਾਊ। ਗੱਲਬਾਤ ਸਾਨੂੰ ਤਾਂ ਕਹਿੰਦਾ ਰਹਿੰਦਾ ਸੀ ਵੀ ਹੁੰਦੀ ਹੈ, ਬਟ ਚੈਟ ਤੋਂ ਹੁਣ ਪਤਾ ਲੱਗ ਰਿਹਾ ਵੀ ਹੌਲੀ ਹੌਲੀ ਜਿੱਦਾਂ ਫੀਸਾਂ ਭਰੀ ਗਈਆਂ ਗੱਲ ਘਟਦੀ ਗਈ। ਨਹੀਂ ਐਡਾ ਕੁਝ ਖਾਸ ਨਹੀਂ ਹੈ। ਮੈਂ ਕਹਿੰਦਾ ਸੀ ਵੀ ਥੋੜਾ ਗੱਲ ਘੱਟ ਕਰਦੀ ਆ, ਵੀ ਕਹਿ ਦਿੰਦੀ ਆ ਮੈਂ ਬੀਜੀ ਆ, ਮੈਨੂੰ ਟਾਈਮ ਨਹੀਂ ਲੱਗਦਾ, ਤੇ ਵੀ ਸਾਨੂੰ ਏਦਾਂ ਸੀ ਵੀ ਕੋਈ ਫਾਈਲ 'ਚ ਪ੍ਰੋਬਲਮ ਆਊ, ਇਹਦੇ ਕਰਕੇ ਅਸੀਂ ਇਹਦੇ ਘਰੇ ਵੀ ਗੱਲ ਪਹੁੰਚਾਈ ਤੇ ਉਹਦੇ ਘਰਦਿਆਂ ਨੇ ਅੱਗੇ ਪਤਾ ਨਹੀਂ ਕੀ ਗੱਲਬਾਤ ਕੀਤੀ ਆ ਜਾਂ ਨਹੀਂ।
ਥੋੜੀ ਕਰਦੀ ਸੀ, ਜਾਨੀ ਕਿ ਕਰਦੀ ਸੀ ਟਾਈਮ ਪਿੱਛੋਂ ਕਰਦੀ ਸੀ ਬਸ, ਹਾਂ ਹੂੰ ਠੀਕ ਆ ਠਾਕ ਆ ਇਦਾਂ ਬਸ। ਮੇਰਾ ਨਾਮ ਹੈ ਬੇਅੰਤ ਕੌਰ ਬਾਜਵਾ, ਖੁੱਡੀ ਕਲਾਂ ਪਿੰਡ ਦੀ ਹੈ, ਕਿੰਗਸਟਨ ਚ ਰਹਿੰਦੀ ਹੈ। ਹੁਣ 21-22 ਸਾਲਾਂ ਦੀ ਉਮਰ ਹੈ ਇਹਦੀ। 21 ਹਾਂਜੀ ਕੈਨੇਡਾ। ਉਹ ਤਾਂ ਕੁਝ ਖਾਸ ਪਤਾ ਹੀ ਨਹੀਂ ਲੱਗਿਆ, ਹੁੰਦਾ ਇਦਾਂ ਸੀ ਵੀ ਐਵੇਂ ਹੋ ਗਈ ਹੋ ਨੈਚੁਰਲ ਜਿੱਦਾਂ ਹੁਣ ਹੋ ਜਾਂਦਾ। ਤਾਂ ਬਾਅਦ ਚ ਚੈਟ ਪੜ੍ਹ ਕੇ ਪਤਾ ਲੱਗਿਆ ਵੀ ਉਹਨੇ ਸੁਸਾਈਡ ਕੀਤੀ ਹੈ। ਫੋਨ ਮੈਂ ਕੀਤੇ ਨੇ, ਫਿਰ ਉਹਨੇ ਬੈਕ ਕਾਲ ਕੀਤੀ ਆ, ਕਾਫੀ ਘੰਟਿਆਂ ਬਾਅਦ ਚੋਂ ਗੱਲ ਹੋਈ ਆ। ਬਸ ਉਹਨੂੰ ਮੈਂ ਪੁੱਛਿਆ ਵੀ ਅਸੀਂ ਥੋੜੀ ਚੈਟ ਪੜ੍ਹੀ ਹੈ ਤੇ ਥੋੜੀ ਲੜਾਈ ਹੋਈ ਹੈ। ਉਹਨੇ ਫਿਰ ਅੱਗੋਂ ਜਵਾਬ ਦਿੱਤਾ ਸਾਡੀ ਚੈਟ 'ਚ ਲੜਾਈ ਹੁੰਦੀ ਸੀ, ਸਾਡੀ ਫੋਨ ਤੇ ਕੋਈ ਲੜਾਈ ਨਹੀਂ ਸੀ ਹੁੰਦੀ। ਫਿਰ ਮੈਂ ਉਹਨੂੰ ਆਖਿਆ ਵੀ ਚੱਲ ਤੂੰ ਇੱਧਰ ਇਕੱਲੀ ਆ, ਮੇਰੀ ਫਰੈਂਡ ਤੇਰੇ ਕੋਲ ਆ ਜਾਂਦੀ ਆ, ਫਿਰ ਵੀ ਸਿੰਪਥੀ ਦੀ ਜ਼ਰੂਰਤ ਹੁੰਦੀ ਆ ਕੋਲੇ। ਕਹਿੰਦੀ ਨਹੀਂ ਮੇਰੇ ਕੋਲ ਮੇਰੇ ਰਿਸ਼ਤੇਦਾਰ ਆ ਰਹੇ ਨੇ, ਸਾਨੂੰ ਅੱਗੋਂ ਤੋਂ ਪਤਾ ਲੱਗਿਆ ਉਹਦੇ ਕੋਲੇ ਕੋਈ ਨਹੀਂ ਸੀ ਜਾ ਰਿਹਾ, ਉਹਨੇ ਸਿਰਫ ਮੈਨੂੰ ਝੂਠ ਬੋਲਿਆ। ਫਿਰ ਵੀ ਮੈਂ ਕਿਹਾ ਵੀ ਤੇਰੇ ਕੋਲੇ ਮੇਰੀ ਫਰੈਂਡ ਵੀ ਆਜੂ, ਚੱਲ ਫਿਰ ਕੀ ਆ 3 ਜਾਣੀਆਂ ਹੋ ਜਾਓਗੀਆਂ ਤੁਸੀਂ। ਤੇ ਉਹਨੇ ਕੋਈ ਐਡਰੈਸ ਨਹੀਂ ਭੇਜਿਆ, ਮੇਰੇ ਮੈਸੇਜ ਵੀ ਕੀਤੇ ਹੋਏ ਨੇ ਤਾਂ ਵੀ ਉਹਨੇ ਕੋਈ ਐਡਰੈਸ ਨਹੀਂ ਭੇਜਿਆ। ਰਵਈਆ ਐ ਕੋਈ ਖੁੱਲ ਕੇ ਵੀ ਨਹੀਂ ਸੀ ਗੱਲ ਕਰਦੀ ਤੇ ਕੋਈ ਐ ਮੇਰੇ ਨਾਲ ਕੋਈ ਰੂਡਲੀ ਵੀ ਨਹੀਂ ਸੀ ਗੱਲ ਕਰਦੀ। ਬਟ ਜਿੱਦਾਂ ਅਸੀਂ ਚੈਟ ਪੜ੍ਹੀ ਆ ਉਹਦੇ ਨਾਲ ਬਹੁਤ ਰੂਡਲੀ ਗੱਲ ਕੀਤੀ, ਉਹ ਬਹੁਤ ਉਹ ਮਿੰਨਤਾਂ ਕਰ ਰਿਹਾ, ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਹਾਂਜੀ ਉਹਨੂੰ ਇਹ ਗੱਲ ਦੀ ਹੋਈ ਸੀ, ਟੈਨਸ਼ਨ ਸੀ, ਡਿਪਰੈਸ਼ਨ ਸੀ ਵੀ ਮੇਰਾ ਇੰਨਾ ਘਰ ਵੀ ਲੱਗ ਗਿਆ, ਐਡਾ ਅਸੀਂ ਕਰਜ਼ਾ ਵੀ ਚੱਕੀ ਬੈਠੇ ਆ, ਜ਼ਮੀਨ ਗਹਿਣੇ ਦਿੱਤੀ ਪਈ ਆ, ਵੀ ਉਹ ਸਾਨੂੰ ਬਾਹਰ ਨਹੀਂ ਬੁਲਾ ਰਹੀ। ਉਹਦਾ ਲਿਖਿਆ ਵੀ ਹੋਇਆ, ਮੈਂ ਘਰੇ ਕਿਵੇਂ ਦੱਸਦਾ ਵੀ ਤੂੰ ਸਾਨੂੰ ਬਾਹਰ ਨਹੀਂ ਬੁਲਾਉਣਾ ਹੈਗਾ, ਮੇਰੇ ਘਰਦਿਆਂ ਨੂੰ ਟੈਨਸ਼ਨ ਹੋ ਜੂ, ਮੇਰੀ ਮੰਮੀ ਨੂੰ ਟੈਨਸ਼ਨ ਹੋ ਜੂ। ਨਹੀਂ ਉਹਦੇ ਚੈਟ 'ਚ ਮੰਗੇ ਹੋਏ ਨੇ ਬਟ ਉਹਨੇ ਕੁਝ ਨਹੀਂ ਭੇਜਿਆ। ਉਹਨੂੰ ਬਾਹਰ ਗਈ ਨੂੰ 3 ਸਾਲ ਹੋ ਗਏ, ਹੋ ਜਾਣਗੇ ਮੈਨੂੰ ਲੱਗਦਾ ਹੁਣ। ਮੈਰਿਜ ਹੋਈ ਸੀ ਉਹਦੀ 7 ਅਗਸਤ 2019 ਨੂੰ, 2018 ਦੇ ਵਿੱਚ 15 ਜੁਲਾਈ ਨੂੰ ਉਹਦੀ ਇੰਗੇਜਮੈਂਟ ਹੋਈ ਸੀ। ਸਾਲ ਪਿੱਛੋਂ ਆ ਕੇ ਉਹ ਵਿਆਹ ਕਰਵਾ ਕੇ ਗਈ ਆ, ਇੰਗੇਜਮੈਂਟ ਦਾ ਸਾਲ ਪਿੱਛੋਂ ਆਈ ਸੀ। 15 ਜੁਲਾਈ ਦੀ ਇੰਗੇਜਮੈਂਟ ਸੀ ਤੇ 7 ਅਗਸਤ ਨੈਕਸਟ ਈਅਰ ਦੀ 7 ਅਗਸਤ ਨੂੰ ਆ ਕੇ ਵਿਆਹ ਕਰਵਾ ਕੇ ਗਈ ਆ। ਜਿੱਦਾਂ ਕਹਿੰਦੀ ਸੀ ਮੈਂ ਮੰਮੀ ਨਾਲ ਗੱਲ ਕਰਦੀ ਆ, ਉਧਰ ਤਾਂ ਲੱਗਦਾ ਡੇਲੀ ਗੱਲ ਹੁੰਦੀ ਹੋਊ, ਇੱਧਰ ਲਾਡੀ ਕਹਿ ਕੇ ਕਰਵਾਉਂਦਾ ਸੀ ਮੰਮੀ ਨਾਲ ਗੱਲ ਕਰ ਲਾ, ਡੈਡੀ ਨਾਲ ਗੱਲ ਕਰ ਲਾ। ਮੈਂ ਵੀ ਮੈਸੇਜ ਕਰਦੀ ਸੀ ਇੱਥੇ, ਮੈਂ ਜਦੋਂ ਰਹਿ ਕੇ ਗਈ ਆ ਮੈਂ ਵੀ ਮੈਸੇਜ ਕਰਦੀ ਸੀ ਵੀ ਕਾਲ ਕਰ ਲਈ, ਫ੍ਰੀ ਹੋਊਂਗੀ ਕਾਲ ਕਰ ਲਈ। ਨਹੀਂ ਵਿਆਹ ਦੇ ਬਾਅਦ ਉਹ ਆਈ ਨਹੀਂ ਹੈ। ਅਸੀਂ ਨੇ ਮੈਂ ਕਿਹਾ ਵੀ ਇੰਡੀਆ ਆ ਜਾ, ਬਟ ਕਹਿੰਦੀ ਇਹਦੇ ਲੋਕਡਾਊਨ ਲੱਗਿਆ ਹੋਇਆ, ਫਲਾਈਟਾਂ ਬੰਦ ਨੇ। ਫਲਾਈਟਾਂ ਹਾਲਾਂਕਿ ਬੰਦ ਹੈ ਨਹੀਂ ਸੀ। ਨਹੀਂ ਬਿਲਕੁਲ ਵੀ ਨਹੀਂ ਕਿਹਾ ਵੀ ਜਾ ਡੈਡ ਬੋਡੀ ਨੂੰ ਰੱਖੋ, ਹਜੇ ਨਾ ਦਾ ਸੰਸਕਾਰ ਕਰੋ, ਬਿਲਕੁਲ ਵੀ ਨਹੀਂ ਕਿਹਾ। ਉਹਨੂੰ ਫਰਕ ਪੈਂਦਾ ਤਾਂ ਉਹ ਕਹਿੰਦੀ, ਉਹਨੂੰ ਕੀ ਫਰਕ ਪੈਂਦਾ। ਅਸੀਂ ਡਿਪੋਰਟ ਚਾਹੁੰਦੇ ਹਾਂ, ਡਿਪੋਰਟ ਹੋਵੇ ਤੇ ਮੇਰੇ ਡੈਡੀ ਦਾ ਜਿਹੜਾ ਕਰਜ਼ਾ ਚੜਿਆ ਹੋਇਆ ਉਹ ਉਤਾਰਿਆ ਜਾਵੇ ਉਹਨਾਂ ਦੇ ਘਰਦਿਆਂ ਵੱਲੋਂ। ਅਸੀਂ ਤਾਂ ਪਛਤਾ ਰਹੇ ਹਾਂ ਉਸ ਦਿਨ ਨੂੰ, ਜਿਸ ਦਿਨ ਅਸੀਂ ਉਹ ਕੁੜੀ ਦਾ ਰਿਸ਼ਤਾ ਲਿਆ, ਉਸ ਦਿਨ ਨੂੰ ਕੋਸ ਰਹੇ ਹਾਂ। ਸਹੀ ਕਹਿੰਦੇ ਪਹਿਲਾਂ ਤਾਂ ਇੱਕ ਕੰਮ 'ਚ ਫਸੋ ਨਾ, ਆਪਦੇ ਲੜਕੇ ਨੂੰ ਐਸ ਕਰਾਓ, ਬਾਹਰ ਭੇਜੋ। ਜੇਕਰ ਤੁਸੀਂ ਕਰਦੇ ਵੀ ਹੋ ਆਪਦਾ ਪੱਕਾ। ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ, ਸਾਡਾ ਜਮਾਈ ਮਰ ਗਿਆ। ਠੀਕ ਆ ਉਹਨਾਂ ਦੇ ਹੁਣ ਪੋਗਦੀ ਆ, ਝੂਠੇ ਨੂੰ ਲਾਉਂਦੇ ਆ, ਲਾ ਲੈਂਦੇ ਪੈਸਾ ਉਹਨਾਂ ਨੇ ਖਰਚਿਆ ਜੀ, ਮੁੰਡਾ ਭੇਜਣ ਦੇ ਮਾਰਿਆ ਨੇ। ਗੱਲ ਹੋਈ ਸੀ ਰਿਸ਼ਤੇਦਾਰੀ ਦੇ ਰਿਸ਼ਤਾ ਹੋਇਆ ਜੀ। ਇਹ ਅਸੀਂ ਪੱਕਾ ਵਿਆਹ ਕਰਿਆ ਸੀ ਕਿ ਜਿਹਦਾ ਕੁੜੀ ਦਾ ਵੀਜ਼ਾ ਲੱਗ ਗਿਆ ਤਾਂ ਠੀਕ ਹੈ, ਨਹੀਂ ਸਾਡੇ ਘਰ ਦੀ ਬਹੂ ਬਣੂ। ਸਾਨੂੰ ਮਤਲਬ ਕਿ ਇਹ ਸੀਗਾ ਵੀ ਜੇ ਵੀਜ਼ਾ ਕਿਸੇ ਕਾਰਨ ਕਰਕੇ ਨਹੀਂ ਵੀ ਆਉਂਦਾ ਤਾਂ ਇਹ ਪੱਕਾ ਵਿਆਹ ਸੀਗਾ। ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਮੈਨੂੰ ਬੁਲਾਉਂਦੀ ਨਹੀਂ ਹੈਗੀ, ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ ਵੀ ਜਦ ਲੋਕਡਾਊਨ ਆ ਉਧਰ। ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਹੋ ਜਾਂਦੇ ਮੀਆਂ ਬੀਬੀ ਦੀ ਸਭ ਕੁਝ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਨੂੰ ਬੁਲਾਓਗੇ ਨਹੀਂ। ਸਾਰੀ ਫੀਸ ਭਰੀ ਹੈ ਭਰਾਵਾਂ ਨੇ, ਸਾਨੂੰ ਇੱਕ ਸਿੰਗਲ ਰੁਪਈਆ ਨਹੀਂ ਮੋੜਿਆ ਕੁੜੀ ਨੂੰ। ਮੈਂ ਕਿ ਤਕਰੀਬਨ 24-25 ਲੱਖ ਰੁਪਏ ਸਿੱਧੇ ਖਰਚਾ। ਇਹਨੂੰ ਭੇਜਦੀ ਸੀ ਮੁੰਡੇ ਨੂੰ, ਘਰ ਦੇ ਵੱਧ ਸੀ ਫਿਰ ਲੱਗਦਾ ਸੀਗਾ, ਜੇ ਮਾੜੀ ਮੋਟੀ ਬੱਚਤ ਹੁੰਦੀ ਸੀਗੀ 100-150 ਡਾਲਰ ਕਦੇ ਪਾਤਾ, ਕਦੇ 200 ਪਾਤਾ, ਏਦਾਂ ਮੁੰਡਾ ਮੰਗਾਈ ਜਾਂਦਾ ਸੀਗਾ। ਸਾਨੂੰ ਕੋਈ ਪੈਸਾ ਨਹੀਂ ਭੇਜਿਆ ਹੈਗਾ ਸਾਨੂੰ। ਨਹੀਂ ਵੀਰੇ ਨੂੰ ਸਿੰਗਲ ਡਾਕੂਮੈਂਟ ਵੀ ਨਹੀਂ ਭੇਜਿਆ, 1 ਰੁਪਈਆ ਵੀ ਭੇਜਿਆ ਨਹੀਂ ਹੈਗਾ। ਬਸ ਉਹਨੇ ਸਿਰਫ 2000-2500 ਦੇ ਇੱਕ ਕੱਪੜੇ ਭੇਜੇ ਹੋਏ ਆ, ਉਹ ਵੀ ਮਤਲਬ ਕਿ ਲਵਪ੍ਰੀਤ ਦੀ ਭੈਣ ਦੇ ਮੁੰਡੇ ਨੂੰ, ਛੋਟੇ ਨੂੰ, ਉਹ ਵੀ ਐਮਾਜ਼ੋਨ ਤੋਂ। ਪਾਸਪੋਰਟ ਦਾ ਪਤਾ ਨਹੀਂ ਸਾਨੂੰ, ਪਹਿਲਾਂ 2 ਦਿਨ ਸਾਨੂੰ ਪਾਸਪੋਰਟ ਨੂੰ ਪਤਾ ਲੱਗਿਆ, ਆਪਣੇ ਮੁੰਡਿਆਂ ਨੂੰ ਯਾਰਾਂ ਦੋਸਤਾਂ ਨੂੰ ਪੁੱਛੇ, ਉਹਨਾਂ ਨੇ ਸਾਨੂੰ ਜਦੋਂ ਪਾਸਪੋਰਟ ਦੱਸਿਆ ਫੋਨ ਦਾ, ਫਿਰ ਸਾਨੂੰ ਉੱਥੋਂ ਖੁਲਾਸਾ ਹੋਇਆ ਵੀ ਇਹ ਕਾਰਨਾ ਕੁੜੀ ਉਹਦੀ ਵਾਈਫ ਨਾਲ ਬਾਲੀ ਬੇਇੱਜ਼ਤੀ ਕਰਦੀ ਸੀ, ਗੱਲ ਹੀ ਕਰ ਦੋ ਮਾਰਨਾ ਦੇ ਕਦੇ ਪੈ। ਵਧੀਆ ਹੋਇਆ 10 ਦਿਨ ਇਹਨਾਂ ਦੇ ਘਰੇ ਲਾ ਕੇ ਗਈ ਆ, ਵਿਆਹ ਕੇ ਲੈ ਕੇ ਗਏ ਨੇ।
ਤੇ ਉੱਥੋਂ ਹੀ ਇਹ ਚੜਾ ਕੇ ਆਇਆ ਜੀ, ਮੈਨੂੰ ਨਾਲ ਲੈ ਕੇ ਗਏ ਨੇ। ਤੇ ਉਦੋਂ ਬਾਅਦ ਚਲੋ ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ, ਸਾਡਾ ਜਮਾਈ ਮਰ ਗਿਆ। ਤੇ ਬਾਕੀ ਜਿਹੜੇ ਆ ਲਾਉਂਦੇ ਵੀਡੀਓ ਵੂਡੀਓ ਪਾਉਂਦੇ ਨੇ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਸਾਡੇ ਝੂਠੇ ਦੂਸ਼ਣ ਲੱਗ ਉਹ ਦੋਸ਼ ਲਾਉਂਦੇ ਕਿ ਤੁਹਾਡੀ ਬੇਟੀ ਗੱਲ ਨਹੀਂ ਕਰਦੀ ਸੀ। ਸਾਰੀਆਂ ਗੱਲਾਂ ਕਰਦੀ, ਸਭ ਕੁਝ ਕਰਦੀ, ਪੈਸੇ ਵੀ ਭੇਜਦੀ ਸੀ, ਸਾਰਾ ਕੁਝ ਕਰਦੀ ਸੀ। ਉਹ ਕਹਿੰਦੇ ਕਿ ਆਪਦੇ ਪੇਕੇ ਪਰਿਵਾਰ ਨੂੰ ਪੈਸੇ ਭੇਜੀ ਜਾਂਦੇ ਸੀ ਤੇ ਉੱਥੇ ਹੀ ਖਰਚੇ ਉਹ ਚਲਾਈ ਜਾਂਦੇ ਸੀ। ਉਹ ਕੋਠੀ ਤੁਹਾਡੇ ਸਾਹਮਣੇ ਆ ਜੀ। ਬਾਕੀ ਸਾਡੇ ਪਾਸਪੋਰਟ ਦੇਖ ਲਓ ਜੀ, ਜਿਹੜੇ ਸਾਡੇ ਲੱਗੇ ਨੇ, ਉਹ ਸਾਨੂੰ ਵੀਜ਼ੇ ਲਾਏ ਨੇ, ਉਹ ਤੁਹਾਡੇ ਮੂਹਰੇ ਆ ਸਾਰਾ ਕੁਝ ਹੀ। ਉਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਕਿ ਲੜਕੀ ਗੱਲ ਨਹੀਂ ਕਰਦੀ ਸੀ, ਆਪਦੀ ਮਾਂ ਨਾਲ ਗੱਲਾਂ ਕਰਦੀ ਰਹਿੰਦੀ ਸੀ, ਸਾਡੇ ਨਾਲ ਗੱਲ ਨਹੀਂ ਕਰਦੀ। ਨਹੀਂ ਜੀ ਨਹੀਂ, ਤੁਹਾਨੂੰ ਕਾਗਜ਼ ਸਾਰੇ ਦਿਖਾ ਦਿੰਦੇ ਜੀ, ਗੱਲ ਕਰਦੀ ਸੀ ਕਿ ਨਹੀਂ, ਪੈਸੇ ਵੀ ਭੇਜਦੀ ਸੀ। ਠੀਕ ਆ, ਉਹਨਾਂ ਦੇ ਹੁਣ ਪੋਗਦੀ ਆ, ਝੂਠੇ ਦੂਸ਼ਣ ਲਾਉਂਦੇ ਆ, ਲਾ ਦੇਣਗੇ ਉਹ। ਸਾਰਾ ਪੈਸਾ ਕਿਹਨੇ ਖਰਚਿਆ ਸੀ ਵਿਆਹ ਤੇ? ਪੈਸਾ ਉਹਨਾਂ ਨੇ ਖਰਚਿਆ ਜੀ, ਮੁੰਡਾ ਭੇਜਣ ਦੇ ਮਾਰਿਆਂ ਨੇ। ਗੱਲ ਹੋਈ ਸੀ ਰਿਸ਼ਤੇਦਾਰੀ 'ਚ, ਰਿਸ਼ਤਾ ਹੋਇਆ ਜੀ। ਹੁਣ ਉਹ ਤੁਹਾਡੇ ਨਾਲ ਗੱਲ ਕਰਨ ਆਏ ਮੁੰਡੇ ਦੇ ਦੱਸਣ ਦੇ ਬਾਅਦ ਤੁਹਾਡੇ ਨਾਲ ਮਿਲੇ ਨਹੀਂ ਮਿਲੇ ਜੀ। ਅਸੀਂ ਭੋਗ ਤੇ ਜਾ ਕੇ ਆਏ ਹਾਂ, ਪਹਿਲਾਂ ਸੰਸਕਾਰ ਕਰਿਆ, ਜੋ ਸਾਡੀ ਰਸਮ ਸੀ ਸਹੁਰਿਆਂ ਵਾਲੀ ਉਹ ਕਰਕੇ ਆਏ ਹਾਂ। ਉਦੋਂ ਬਾਅਦ ਫੁੱਲਾਂ ਦੇ ਗਏ ਜੀ, ਫੁੱਲਾਂ ਵਾਲੀ ਰਸਮ ਕਰਕੇ ਪੂਰੀ। ਉਦੋਂ ਬਾਅਦ 4 ਦਿਨ ਬੈਠਣ ਗਏ ਹਾਂ, ਫਿਰ ਬਹਿ ਕੇ ਆਏ ਹਾਂ, ਫਿਰ ਭੋਗ ਤੇ ਵੀ ਜਾ ਕੇ ਆਏ ਜੀ। ਸਾਨੂੰ ਉਹ ਵਿਚਾਰੇ ਕੋਈ ਮਾੜਾ ਸ਼ਬਦ ਨਹੀਂ ਬੋਲੇ ਘਰ ਦੇ। ਉਦੋਂ ਪਹਿਲਾਂ ਕੀ ਦੱਸਿਆ ਗਿਆ ਸੀ ਜਦੋਂ ਡੈਥ ਹੋਈ? ਕਿਵੇਂ ਮੌਤ ਹੋਈ? ਉਹਦੇ ਜਿਹਦੇ ਅਸੀਂ ਬੁਲਾਇਆ ਜੀ, ਸਾਨੂੰ ਲੈ ਗਏ ਨੇ ਉਹ। ਉਹਦੇ ਸਾਨੂੰ ਕਹਿੰਦੇ ਜੀ ਅਟੈਕ ਹੋ ਗਿਆ, ਵੀ ਇਹਦੇ ਅਸੀਂ ਦੇਖਿਆ ਨੱਕ 'ਚੋਂ ਆਪਣਾ ਬਲੱਡ ਵੀ ਆਇਆ ਜੀ, ਅਟੈਕ ਗਿਆ ਉਹਦੇ। ਫਿਰ ਮਗਰੋਂ ਹੁਣ ਸੁਸਾਈਡ ਕਹਿਣ ਲੱਗੇ, ਕਿਤੇ ਕੁਛ ਬੋਲਦੇ ਜੀ, ਕੁਛ ਬੋਲਦੇ, ਕੀ ਕਹਿ ਸਕਦੇ ਜੀ ਹੁਣ ਅਸੀਂ। ਜਾਂ ਤਾਂ ਉਹਨੂੰ ਵਿਚਾਰੇ ਨੂੰ ਮਰਨ ਵਾਲੇ ਨੂੰ ਪਤਾ, ਜਾਂ ਪਰਮਾਤਮਾ ਨੂੰ ਪਤਾ। ਤੁਹਾਡੀ ਬੇਟੀ ਦੀ ਹਾਲਾਤ ਕਿਹੋ ਜਿਹੇ ਹਨ ਉੱਥੇ? ਕਿੰਨੀ ਟੈਨਸ਼ਨ? ਬਹੁਤ ਮਾੜੀ ਹੈ ਜੀ, ਬਾਹਲੇ ਔਖੇ ਆ। ਬਾਲੀ ਬੇਇੱਜ਼ਤੀ ਕਰਤੀ ਸੀ, ਗੱਲ ਹੀ ਛੱਡ ਦਿਓ, ਮਾਰਨ ਵਾਲੇ ਕਦੇ ਪਿਆ। ਬੇਅੰਤ ਕੌਰ ਆ ਸਰ ਮੇਰੀ ਬੇਟੀ ਦਾ ਨਾਮ। 2018 ਚ ਸ਼ਗਨ ਕਰਾ ਕੇ ਗਈ ਸੀਗੀ, ਤੇ ਉਸ ਤੋਂ ਬਾਅਦ ਸਾਲ ਬਾਅਦ ਆ ਗਈ, ਸਾਲ ਬਾਅਦ ਸ਼ਾਦੀ ਕਰਾ ਕੇ ਚਲੀ ਗਈ। ਤੇ ਉਸ ਤੋਂ ਬਾਅਦ ਉਹਨੇ ਉਦੋਂ ਬਾਅਦ ਲੋਕਡਾਊਨ ਲੱਗ ਗਿਆ ਸਾਨੂੰ 4 ਮਹੀਨਿਆਂ ਬਾਅਦ। ਪਹਿਲਾਂ ਇਹ ਕਹਿ ਰਹੇ ਸੀ ਵੀ 6 ਮਹੀਨੇ ਪੁਰਾਣਾ ਵਿਆਹ ਦਿਖਾਉਣਾ ਪਊਗਾ, ਵੀ 6 ਮਹੀਨੇ ਬਾਅਦ ਫਾਈਲ ਲੱਗੂਗੀ। ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ, ਲੋਕਡਾਊਨ ਕਰਕੇ ਬੱਚੇ ਨੂੰ ਉਧਰ ਕੰਮ ਨਹੀਂ ਸੀ ਮਿਲ ਰਿਹਾ ਸਰ। ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਹੈਗੀ। ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ, ਵੀ ਜਦ ਲੋਕਡਾਊਨ ਆ ਉਧਰ, ਵੀ ਫਲਾਈਟਾਂ ਨਹੀਂ ਚੱਲ ਰਹੀਆਂ, ਬਾਕੀ ਐਮਐਸਸੀ ਬੰਦ ਨੇਗੀਆਂ, ਵੀ ਏਦਾਂ ਸਾਨੂੰ ਕੰਮ ਵੀ ਨਹੀਂ ਮਿਲ ਰਿਹਾ, ਤੇ ਵੀ ਮੈਂ ਇਹ ਬੁਲਾਵਾਂ ਕਿਹੜੇ ਤਰੀਕੇ ਨਾਲ ਉਹਨੂੰ, ਵੀ ਜਦੋਂ ਫਲਾਈਟਾਂ ਖੁੱਲ ਜਾਣਗੀਆਂ ਉਦੋਂ ਮੈਂ ਫਾਈਲ ਅਪਲਾਈ ਕਰ ਦੂੰਗੀ ਤੇ ਉਸ ਤੋਂ ਬਾਅਦ ਬੁਲਾ ਲੂੰਗੀ। ਫਿਰ ਕੀ ਇਹ ਜੀ ਕੀ ਗੱਲ ਹੋਈ ਜਦ ਇਹ ਪਰਿਵਾਰ ਦੋਸ਼ ਲਾ ਰਿਹਾ ਕਿ ਕੁੜੀ ਫੋਨ ਨਹੀਂ ਚੱਕਦੀ, ਤੰਗ ਕਰਦੀ ਸੀ? ਇਹ ਸਾਰਾ ਕੁਝ ਕਰ ਰਹੀ ਸੀ ਸਰ, ਫੋਨ ਵੀ ਚੱਕਦੀ ਸੀਗੀ ਮੇਰੀ ਬੇਟੀ। ਲਾਸਟ ਟਾਈਮ 23 ਤਰੀਕ ਨੂੰ ਗੱਲ ਹੋਈ ਹੈ ਕਿ ਬੇਟੀ ਦੀ 8 ਮਿੰਟ 58 ਸਕਿੰਟ ਬੇਟੀ ਦੀ ਮੁੰਡੇ ਨਾਲ। ਉਸ ਦਿਨ ਉਹਨੇ ਕਿਹਾ, ਕਹਿੰਦਾ ਮੈਨੂੰ ਵੀ ਕਾਗਜ਼ ਲਿਆ ਦੇ ਸੰਗਰੂਰ ਤੋਂ, ਆਹ ਕਰਕੇ ਆਪਦੇ ਕੰਮ ਤੋਂ, ਜਿੱਥੇ ਕੰਮ ਤੇ ਲੱਗੀ ਹੋਈ ਆ। ਉਹਨੇ ਮੇਰੀ ਬੇਟੀ ਨੇ ਕਿਹਾ, ਕਹਿੰਦੀ ਮੈਂ ਕੱਲ ਨੂੰ ਵੀਰਵਾਰ ਆ, ਵੀ ਕੱਲ ਨੂੰ ਮੈਂ ਸੁਨੇਹਾ ਜਲਦੀ ਉੱਠੂਗੀ, ਉੱਠ ਕੇ ਉੱਥੋਂ ਕੰਮ ਤੋਂ ਤੁਹਾਨੂੰ ਕਾਗਜ਼ ਲਿਆ ਦੂੰਗੀ। ਸੁਸਾਈਡ ਜਮੇ ਨਹੀਂ ਕੀਤੀ ਹੈਗੀ ਉਹਨੇ ਬਿਲਕੁਲ ਵੀ, ਇਦਾਂ ਦੀ ਕੋਈ ਗੱਲ ਨਹੀਂ। ਇਦਾਂ ਦੀ ਸਾਨੂੰ ਪਹਿਲਾਂ ਦੱਸਦੇ, ਉਹ ਜੇ ਸੁਸਾਈਡ ਕਰਨ ਵਾਲਾ ਹੁੰਦਾ ਉਹ ਸੁਸਾਈਡ ਬਿਲਕੁਲ ਨਹੀਂ ਕੀਤੀ ਹੈਗੀ ਉਹਨੇ। ਉਹਦੀ ਅੰਦਰੂਨੀ ਕੋਈ ਮੌਤ ਹੋਈ ਹੈਗੀ, ਕੋਈ ਏਦਾਂ ਦਾ ਕੋਈ ਕਾਰਨ ਨਹੀਂ ਹੈਗਾ। ਤੇਰੀ ਪਰਿਵਾਰ ਨੇ ਉਹਨਾਂ ਨਾਲ ਤੁਹਾਡੇ ਨਾਲ ਗੱਲ ਕੀਤੀ? ਬਿਲਕੁਲ ਨਹੀਂ ਸਰ, ਜਮੇ। ਅਸੀਂ ਜਾ ਕੇ ਵੀ ਆਏ ਆ, ਮੁੰਡਾ ਹੋਏ ਤੋਂ ਵਿਚੋਲਣ ਸਾਡੇ ਨਾਲ ਸੀਗੇ, ਵਿਚੋਲੇ ਦੀ ਮਾਂ ਸੀਗੀ ਤੇ ਵਿਚੋਲਾ ਆਪ ਸੀਗਾ। ਤੇ ਉਸ ਤੋਂ ਬਾਅਦ ਅਸੀਂ ਦੋਨੇ ਜਾਣੇ ਅਸੀਂ ਗਏ ਆਂਗੇ ਗੱਡੀ 'ਚ, 4 ਜਾਣੇ ਇਕੱਠੇ ਗਏ। ਜੇ ਉਹਨਾਂ ਨੂੰ ਕੋਈ ਏਦਾਂ ਦੀ ਪ੍ਰੋਬਲਮ ਹੈਗੀ ਸੀ ਉਹਨਾਂ ਦੇ ਬੇਟੇ ਨੂੰ, ਵੀ ਸਾਨੂੰ ਉਦੋਂ ਦੱਸਦੇ, ਉਦੋਂ ਕਿਹੜਾ ਉਹਨਾਂ ਸਾਡੇ ਵਿੱਚ ਕੋਈ ਹੋਰ ਸੀਗਾ, ਚੌਥਾ ਬੰਦਾ ਹੋਰ ਹੈ ਨਹੀਂ ਸੀਗਾ। ਅਸੀਂ ਸੀਗੇ ਘਰ ਦੇ ਮੈਂਬਰ, ਉਹ ਸੀ ਉਧਰੋਂ ਅਸੀਂ ਸੀਗੇ। ਜੇ ਏਦਾਂ